ਛਿੱਕ ਮਾਰੀ ਨੱਕ ਬਾਹਰ ਆ ਗਿਆ, ਕਹਿੰਦਾ ਰਾਜਪਾਲ ਦਾ ਸਟਾਈਲ ਇਹੀ ਹੈ। ਇਹ ਸਾਰਾ ਨੁਸਖਾ ਇਸਤੇਮਾਲ ਕਰਨ ਤੋਂ ਬਾਅਦ ਇਹਨੇ ਇੰਨਾ ਘੋੜਾ ਸਾਫ। ਉਹ ਖਰਖੜਾ ਨਹੀਂ ਹੁੰਦਾ, ਉਹ ਹੁੰਦਾ ਵਾ ਕਿ ਆਈਡੀਆ ਬਿੱਥਾਂ ਸਾਫ਼ ਕਰਨ ਲਈ ਨਾ ਅੰਕੇਰ ਕਹਿੰਦੇ ਉਹਨੂੰ ਨਾ। ਓਏ अस्सलाम वालेकुम नाज़रीन। ओए अच्छा यार ये कैसे लोग ने, नहायत बदतमीजी है कि नाज़रीन ओए तू अगों मैनू प्यार इहो जिहा मैं तैनूं दस्सण ने। अच्छा प्यार तू अपने बाप नाल नहीं करदा, करदा ना, लेकिन तू उहनूं ये कह तेरे थप्पड़ मार दो। नहीं गल ये दलील गलत है ना कि प्यार करदे। प्यार तो मैं अपनी मां नाल करदा, मैनूं ये कह सकदा नहीं, कह सकदा तू कह सकदा नहीं। प्यार लिमिट आ गई ना, लिमिट प्यार च ये उस तो अगे दी गेम आ कोई। यानी कि देख ला ना, वो बदतमीजी है ना, बाप बदतमीजी बर्दाश्त करता, मां करती है, तो प्यार नहीं होंदा उन्हां नाल। ओ सर आप मजा लेंदे आ। हाँ ये प्यार नहीं गा कल्ला, ये मैं असल च इहनूं झूठियां करना सी, अबव द बियॉन्ड जरूरी। यस ये और मैं दलील ना कीता, मैं कोई एवें नहीं कीता। दलील इस तो उत्ते की है? चलो यार तू क्या प्यार करदे आ, प्यार तो उत्ते की, तू क्या प्यार करदे आ इस वजह तो इदां करदे। मैं तैनूं क्या प्यार ते तू अपने बाप नाल भी करदा, तू कह मैनूं तू वेख तेरे थप्पड़ वजदा। प्यार दा एक बाप दे नाल रिलेशन हो रहे। अच्छा ठीक है। अच्छा उन्हें एडा टाइम नहीं गा साडे कोल, 50 मिनट हुंदे सारे प्रोग्राम च, ਅਸੀਂ 2 ਮਿੰਟ ਤੇਰੇ ਇਸੇ ਗੱਲ ਤੋਂ ਕੱਢ ਦਈਏ। ਇਹ ਰੂਹਾਂ ਦਾ ਪਿਆਰ, ਰੂਹਾਂ ਰਾਹਾਂ ਦਾ। ਅੱਛਾ ਮੈਂ ਆਪਣੇ ਵਾਲਿਦ ਨਾਲ ਜਦੋਂ ਪਿਆਰ ਮੁਹੱਬਤ ਮੇਰਾ ਯਾਰ ਪੂਰੀ ਗੱਲ ਤੇ ਉਹ ਤੇ ਗੱਲ ਕਰ ਲੈਂਦੇ, ਅੱਗੋਂ ਲੈ ਕੇ ਤੁਰ ਪਿਆ ਨਵੇਂ ਟੌਪਿਕਲ। ਇੱਕ ਕੈਮਰਾ ਨਾਜ਼ਰੀਨ ਗੱਲ ਇਹ ਹੈ, ਪਿਆਰ ਨਹੀਂ ਗਾ, ਪਿਆਰ ਦੇ ਨਾਲ ਛੂਟ ਆ, ਮਾਣ ਆ। ਪਿਆਰ ਨਾਲੋਂ ਜ਼ਿਆਦਾ ਮਾਣ ਆ ਉਹਨਾਂ ਨੂੰ, ਪਿਆਰ ਨਾਲੋਂ ਜ਼ਿਆਦਾ ਉਹਨਾਂ ਨੂੰ ਅਹਿਸਾਸ ਆ ਸਾਡੇ। ਔਰ ਉਹਨਾਂ ਨੂੰ ਇਹ ਹੈ ਕਿ ਯਾਰ ਇਹ ਸਾਡਾ ਪਿਆਰਾ ਜਿਹਾ ਇਨਸਾਨ, ਦੋਸਤ, ਭਰਾ ਵਾ, ਔਰ ਬੱਚਾ ਜਿਹਾ ਹੈਗਾ ਹਲੇ, ਵਿਚਾਰੇ ਦੀ ਉਮਰ ਵੀ ਨਹੀਂ ਏਡੀ ਗਈ, ਤੇ ਕੋਈ ਨਹੀਂ ਅਗਰ ਕਰ ਲੈਂਦਾ ਤਾਂ ਇਹ ਉਹਨਾਂ ਦਾ, ਇਹ ਅਸਲ ਮੈਂ ਉਹਨਾਂ ਦਾ ਜ਼ਿਹਨ ਪੜਿਆ। ਮੈਨੂੰ ਕਸਮੇ ਵੱਟ ਚੜਦਾ, ਬੱਚੇ ਬਣ 75 ਸਾਲਾਂ ਦੇ ਬੱਚਾ। ਚੁੱਪ ਕਰ ਜਾ ਯਾਰ, ਫਿਰ ਤੂੰ ਸੁਣੇਗਾ। ਓਹੋ 75 ਸਾਲਾਂ ਦਾ ਮੈਂ ਕਿੱਦਾਂ ਵਾਂ? 75 ਦੇ ਨਹੀਂ ਉਸਤਾਦ ਜੀ, ਤੁਸੀਂ ਕਹਿ ਦਿਓ ਵੀ ਤੁਸੀਂ ਨਹੀਂ 75। ਉਸਤਾਦ ਜੀ ਮੈਂ ਤੇਰੇ ਹਾਲੇ ਰਾਤੀ ਲੱਕ ਤੇ ਦੰਦੀ ਵੱਡੀ ਹੈ, ਤੇ ਮੇਰੀ ਦੰਦੀ ਦਾ ਜ਼ੋਰ ਤੂੰ ਕਿਹਾ ਸੀ ਮਰ ਗਿਆ ਉਸਤਾਦ ਜੀ ਮੈਂ। ਓਏ ਆ ਕਿਹੜੀ ਦਲੀਲ ਆ ਯਾਰ? 75 ਵਾਲੇ ਦੇ ਦੰਦ ਗਲਾਸ 'ਚ ਪਏ ਹੁੰਦੇ। ਹਾਂ ਇੱਧਰ ਚੈੱਕ ਕਰ। ਓਏ ਓਏ ਤੇ ਇਹ ਜਿਹੜੇ ਨਾਲੇ ਹਲਾਉਂਦੇ ਹੋ ਤੇ ਬੀੜ ਨਿਕਲ ਜਾਂਦਾ, ਉਹ ਵੀ ਦੱਸੋ ਨਾ। ਉਹ ਬੀੜ ਵੀ ਨਿਕਲਦਾ, ਮੈਂ ਕੱਲਾ ਜਦੋਂ ਬੈਠਾ ਉਦੋਂ ਨਹੀਂ ਨਿਕਲਦਾ। ਬੇਟਾ ਗੱਲ ਇਹ ਹੈ ਕਿ ਇੱਧਰ ਹੱਥ ਮਿਲਾ ਆ ਲੈ। ਉਹ ਮੇਰਾ ਹਾਂ ਇਹ ਜਵਾਨੀਆਂ ਪਈ ਗਾਟੀ ਅੱਜ ਮੈਂ ਨਾ ਯਾਰ ਕੁਝ ਵੀ ਨਹੀਂ। ਉਹ ਤੈਨੂੰ ਮੈਂ ਕਹਾਂ ਪਰਾਂ ਨੂੰ ਕਰਕੇ ਅਣਜਾਣੇ ਚ ਬੈਠਾ ਹੱਥ ਮਿਲਾ ਦੇ ਠਾਫਾ ਆ, ਹੁਣ ਮਿਲਾਓ। ਤੈਨੂੰ ਪਤਾ ਸੀ ਫਰੀ ਤੇ ਨਾ ਹੋਣੀ ਆ। ਓਏ ਬੇਟੇ ਬਸ ਕਰਦੇ, ਅੱਲਾ ਵਾਸਤੇ ਤਾਕਤ ਦੇ ਅੰਦਾਜ਼ੇ। ਮੈਂ ਬਚਪਨ 'ਚ ਮੈਂ ਤੁਹਾਨੂੰ ਦੱਸਣ ਲੱਗਾ ਸੀ ਯਾਰ, ਮੈਂ ਯਕੀਨ ਕਰੋ ਜਿਹੜਾ ਸੂਰ ਵਾਲਾ ਕੈਪਸੂਲ ਨਹੀਂ ਖਾ ਰਹੇ, ਤੇਰੀ ਸੋਚ ਆ ਕਿ ਮੈਂ ਤੈਨੂੰ ਕੀ ਕਰ ਸਕਦਾ ਵਾਂ ਇਸ ਟਾਈਮ। ਉਸਤਾਦ ਜੀ ਇਹ ਤੁਹਾਨੂੰ ਪਤਾ ਨਹੀਂ ਹੈ, ਗਲਤ ਹੈ ਤੇਰੇ ਕੋਲ। ਇਹ ਆ ਮਾਨ, ਠੀਕ ਆ, ਬੱਬੂ ਮਾਨ, ਹਰਭਜਨ ਮਾਨ, ਡਾਕਟਰ ਆਰਫ ਮਾਨ ਸਾਹਿਬ। ਯਾਰ ਆਰਫ ਮਾਨ ਡਾਕਟਰ ਦੇਖੇ ਤੁਸੀਂ? ਆਰਫ ਮਾਨ ਸਾਹਿਬ ਸਕਿਨ ਦੇ ਡਾਕਟਰ। ਮੁਹੱਬਤ ਪਿਆਰ ਉਹਨਾਂ ਦੇ ਚਿਹਰੇ ਤੋਂ ਛਲਕਦਾ ਹੀ ਯਾਰ। ਡਾਕਟਰ ਹੋਵੇ ਦੇ ਕਈ ਨਾ ਖੜੂਸ ਮੂੰਹ ਵਾਲੇ ਡਾਕਟਰ, ਮਤਲਬ ਬੰਦਾ ਕਹਿੰਦਾ ਇਹਦੇ ਕੋਲ ਨਹੀਂ ਮੈਨੂੰ ਆਰਾਮ ਆਉਣਾ। ਉਹ अस्सलाम वालेकुम सर। ਭਾਜੀ ਕੀ ਹਾਲ ਸਰ ਕੈਸੇ हैं? ਉਹ ਡਾਕਟਰ ਦੀ ਗੱਲ ਛਿੜੀ ਸੀ ਤੇ ਮੈਂ ਅਰਮਾਨ ਸਾਹਿਬ ਸਾਡੀ ਵੀ, ਲੇਕਿਨ ਉਹ ਤੁਹਾਡਾ ਪਤਾ ਕੀ, ਉਹਨਾਂ ਦਾ ਜਿੰਨਾ ਵੀ ਇਲਮ ਆ ਨਾ, ਉਹਨਾਂ ਨੇ, ਉਹ ਪ੍ਰੋਫੈਸਰ ਨੇ, ਉਹ ਲੈਕਚਰਾਰ ਨੇ, ਸਕਿਨ ਦੇ ਬਾਰੇ 'ਚ ਪੜ੍ਹਾਉਂਦੇ ਨੇ, ਦੁਨੀਆ 'ਚ ਮੁਖਤਲਿਫ ਯੂਨੀਵਰਸਿਟੀਆਂ ਜਾ ਕੇ ਪੜ੍ਹਾਉਂਦੇ ਨੇ, ਲੇਕਿਨ ਉਹ ਫਿਰ ਵੀ ਇੱਕ ਲਿਮਿਟ ਆ, ਕਿਉਂਕਿ ਅੱਗੋਂ ਵੱਡਾ ਕੰਮ ਆ। ਇਹ ਆਰਫ ਮਾਨ ਸਾਹਿਬ ਦੇ ਵੱਸ ਦਾ ਨਹੀਂ। ਤੁਹਾਡੇ ਵੱਸ ਦਾ ਹੈਗਾ? ਨਾ ਨਾ ਸਰ, ਇਹ ਕੋਈ ਕਰੀਮ ਤੁਹਾਡੇ ਤੇ ਅਸਰ ਨਹੀਂ ਕਰਨੀ, ਸਿਰਫ ਮੌਲਾ ਕਰੀਮ ਕੁਛ ਕਰੇ ਤੇ ਕਰੇ। ਨਾਲੇ ਉਹ ਸਕਿਨ ਦੇ ਡਾਕਟਰ ਨੇ, ਲੋਹੇ ਦੀ ਚਾਦਰ ਦੇ ਨੇ। ਦੇਖੋ ਹੁਣ ਇੱਕ ਮਿਸਾਲ ਇਹ ਵੀ ਡਾਰਕ ਆ, ਲੇਕਿਨ ਰੰਗ ਆ, ਹਾਂ ਇਹ ਜਾਣਗੇ ਉਹ ਕਰੀਮ ਦੇਣਗੇ, ਥੋੜੀ ਸ਼ਾਈਨ ਆ ਜਾਏਗੀ। ਹਿਸਾਬ ਤੇਰਾ ਤੇ ਉਹਨੂੰ ਬੇਫਿਕਰੀ ਆ, ਮੈਨੂੰ ਬਹੁਤ ਕੰਮ ਆ। ਨਹੀਂ ਉਹਨੂੰ ਬੇਫਿਕਰੀ ਨਹੀਂ ਹੈਗੀ। ਮੈਂ ਸਕਿਨ ਦੀ ਗੱਲ ਕਰ ਰਿਹਾ। ਡਾਕਟਰ ਕੋਲ ਜਾਏਗਾ ਨਾ, डॉक्टर साहब उन्होंने कहेंगे हाँ भी आप ऐसा कर लो, ये थोड़ा थोड़ा जो मजीद यानी शाइन आ जाएगी। तेरे ते बुल्लां दा ही 3 साल लगने हैं थोड़ा बहुत, ठीक है, जिन्हें सिगरेट तो पीना अल्लाह माफी। जी स्किन वाले मेडिकल कॉलेजां च इहदी तस्वीर लगी है कि इस केस नूं नहीं हत्थ पाना, बाकी नहीं उन्होंने तस्वीर लिख के लाया दिस
ਇਜ਼ ਸਕਿਨ ਕੈਟਾਗਰੀ ਆਊਟ ਇਹ ਸਕਿਨ ਦੀ ਕੈਟਾਗਰੀ ਤੋਂ ਬਾਹਰ ਆ। ਸਾਨੂੰ ਇਹਦੀ ਕਦੀ ਵੀ ਦਲੀਲ ਨਹੀਂ ਦੇਣੀ ਕਿ ਵੀ ਆਹ ਕਿਉਂ ਨਹੀਂ ਠੀਕ ਹੋਇਆ। ਤੁਸੀਂ ਮੈਨੂੰ 15 ਦਿਨ ਦੇ ਦਿਓ, ਨਾਲ ਰਿਕੁਆਇਰਮੈਂਟ ਦੇ ਦਿਓ, ਨਾਲ ਚੀਜ਼ਾਂ ਮੈਨੂੰ ਕੁਝ ਚਾਹੀਦੀਆਂ ਉਹ ਦੇ ਦਿਓ, ਮੈਂ ਤੁਹਾਨੂੰ ਆਪਣਾ ਕਲਰ ਸਕੀਮ ਸੈਟਿੰਗ ਕਰਕੇ ਦਵਾਂ। ਕਿਹੜੀਆਂ ਚੀਜ਼ਾਂ ਲੋ ਜੀ ਦੱਸੋ ਮੈਂ ਦੇਣਾ ਜੀ। ਸਾਜੀ ਪਹਿਲੇ ਨੰਬਰ ਤੇ ਮੈਨੂੰ ਬਲੀਚ ਦੇ ਸ਼ੈਸ਼ੇ ਚਾਹੀਦੇ, ਜਿਹੜੀ ਮੈਂ ਇੱਕ ਦਿਨ ਛੱਡ ਕੇ ਇੱਕ ਦਿਨ ਕਰਨੀ ਹੈ। ਸ਼ੈਸ਼ੇ ਨਹੀਂ ਤੋੜਾ। ਅੱਛਾ ਬਲੀਚ, ਦੂਜੀ ਬਲੀਚ, ਫੇਸ ਬਲੀਚ, ਉਹਨਾਂ ਮੈਂ ਆਪਣੇ ਸਾਸ਼ੇ ਹਾਂ ਹੱਥਾਂ ਤੇ ਕਰਾਂਗਾ ਰੋਜ਼ਾਨਾ। ਠੀਕ ਆ, ਨਹੀਂ ਹੱਥਾਂ ਨੂੰ ਛੱਡ, ਸਾਨੂੰ ਸਿਰ ਤੇਰੇ ਮੂੰਹ ਨਾਲ ਕਰਦਾ ਨਹੀਂ, ਮੈਂ ਫੇਸ ਬਿਊਟੀ ਸਾਰੀ ਸੈੱਟ ਕਰਨੀ ਹੈ। ਇਹ ਸਾਰੀ ਫੇਸ ਬਿਊਟੀ ਕਿਹੜੀ ਹੁੰਦੀ ਯਾਰ ਕਹਿੰਦਾ ਮੈਂ ਸਾਰੀ ਫੇਸ ਬਿਊਟੀ ਸੈੱਟ ਕਰਦਾ। ਉਹਨੇ ਆਪਣਾ ਸਟੈਪ ਕਰਨਾ ਸੀ, ਸਾਰੀ ਬਾਡੀ ਦੀ ਸਕਿਨ। ਹਾਂਜੀ ਹਾਂ ਫਿਰ ਤੂੰ ਬਲੀਚ ਚ ਛਾਲ ਮਾਰ। ਨਹੀਂ ਠਹਿਰ। ਅੱਛਾ ਬਲੀਚ ਦੇ ਸਾਸ਼ੇ ਦਿਨ ਕਿੰਨੇ? ਤਕਰੀਬਨ ਇੱਕ ਦਿਨ ਛੱਡ ਕੇ ਇੱਕ ਦਿਨ ਮੈਂ ਮਹੀਨੇ ਦਾ ਲੱਗਣਾ 15 ਛੱਡਣਾ ਕਿਉਂ ਆ ਦਿਨ ਤੋਂ? ਉਹ ਰੋਜ਼ਾਨਾ ਕਰਨ ਦੇ ਨਾਲ ਜਿਲਦ ਸੜ ਜਾਂਦੀ ਹੈ। ਕਿੰਨੀ ਕਿ ਸੜੂਗੀ? ਰੋਜ਼ਾਨਾ ਹੋਰ ਸੜ ਜਾਂਦੀ ਹੈ? ਹੋਰ ਕਿਹੜੀ ਮਜ਼ੀਦ? ਨਹੀਂ ਤੁਸੀਂ 15 ਮੈਨੂੰ ਠੀਕ ਆ ਜੀ, 15 ਸਾਸ਼ੇ ਹੋ ਗਏ ਮਹੀਨੇ ਦੇ। ਹਾਂ 10 ਅਰਕ ਦੀਆਂ ਬੋਤਲਾਂ, 10 ਅਰਕ ਦੀਆਂ 10 ਅਰਕ। ਉਹ ਤੇਰਾ ਬੇੜਾ ਅਰਕ। ਉਹ 4 ਅਰਕ ਹੁੰਦੇ ਯਾਰ, ਦੱਸੇ ਕਿਹੜੇ ਹੁੰਦੇ? ਨਹੀਂ 10 ਬੋਤਲਾਂ ਯਾਰ 4 ਅਰਕ ਹੁੰਦੇ ਆ। ਮੌਜੀ ਖਿਲਾਉਣਾ ਹੁੰਦਾ, ਤੈਨੂੰ ਨਹੀਂ ਪਤਾ, ਬਹੁਤ ਚੀਜ਼ਾਂ ਜ਼ਰੂਰੀ। ਇੱਕ ਮਿੰਟ ਉੱਧਰ ਗੱਲ ਕਰ, ਮੌਜੀ ਖਿਲਾਉਣਾ ਕਿਹੜਾ ਹੁੰਦਾ? ਮੌਜੀ ਖਿਲਾਉਣਾ ਬੜੀ ਅੱਛੀ ਜੁਗਤ ਆ। ਮੌਜੀ ਖਿਲਾਉਣਾ ਦਾ ਮਰਾਦ ਹੈ ਕਿ ਤੁਹਾਨੂੰ ਛੱਡਿਆ ਆਪ ਜਿੱਧਰ ਮਰਜ਼ੀ ਦਿਲ ਕਰਦਾ ਜਾ ਰਿਹਾ, ਮਨ ਮੌਜੀ ਹੈ। ਤੱਤੀ ਤਬੀਅਤ ਨਾਲ ਰੱਖਿਆ ਕਰ। ਤੱਤੀ ਤਬੀਅਤ ਕੀ ਗੱਲ? ਹੱਥ ਸੜ ਗਿਆ ਤੇਰਾ, ਤੱਤੀ ਤਬੀਅਤ ਕੀ? ਵੀ ਉੱਧਰ ਗੱਲ ਕਰ। ਭੱਠੇ ਵਾਲੇ ਛਲੀਆਂ ਵੇਚਦਾ, ਇੰਨਾ ਗਰਮ ਹੋ ਜਾਂਦਾ ਤੂੰ। ਕੱਲੀ ਲੜੋ ਵੀ ਭਾਵੇਂ, लेकिन लड़ो तो उस तरीके से कि पर्वत की ऊंचाई से गिर के भी अपनी बगैरती न खोने दे। मौजी खिलाउण तेरी तबीयत तत्ती है, मौजी खिलाउण। लड़ो सालो, लड़ो। ਟੁੰਡੇ ਨੇ ਗਾੜੀ ਪਿੱਛੇ ਖੇਡੇ ਹੁੰਦੇ। ਮੈਂ ਉਹਨਾਂ ਨੂੰ ਇਹ ਕਹਿਣ ਡਿਆ ਵਾ ਕਿ ਮੈਂ ਆਪਣੀ ਜਿਲਦ ਦੇ ਬਾਰੇ ਦੱਸਣਾ, ਉਹਨਾਂ ਦਾ ਡਾਕਟਰ ਵਾਕਫ ਆ, ਨਹੀਂ ਡਾਕਟਰ ਦੇ ਸਕਦੇ ਤੇ ਉਹ ਮੇਰੀ ਹੈਲਪ ਦੱਸ ਨਾ। ਦੱਸਣ। ਅੱਛਾ ਯਾਰ ਠਹਿਰ ਜਾ। ਅੱਛਾ ਜੀ 15 ਸਾਸ਼ੇ ਬਲੀਚ, 15 ਸ਼ੈਸ਼ੇ, 4 ਸ਼ੀਸ਼ੀਆਂ 10 ਅਰਕ ਦੀਆਂ। ਉਹਦਾ ਨਾਮ ਆ 10 ਅਰਕ, ਉਹਦੇ ਵਿੱਚ ਸਾਰੇ ਅਰਕ ਡਨ ਹੋ ਗਿਆ। ਓਕੇ, ਉਹ ਕੀ ਕਰਨਾ ਤੂੰ? ਉਹਦੇ ਨਾਲ ਮੈਂ ਬਾਅਦ ਦੇ ਵਿੱਚ ਆਪਣੀ ਫੇਸ ਬਿਊਟੀ ਧੋਣੀ ਸਾਰੀ ਅਰਕ ਨਾਲ। ਆ ਫੇਸ ਬਿਊਟੀ। ਉਹ ਯਾਰ ਐ ਵੀ ਤੇ ਨਾਲ ਹੈ। ਅੱਛਾ ਓਕੇ ਚਲੋ। ਅੱਛਾ ਦੋ ਚੀਜ਼ਾਂ। ਤੀਸਰੀ ਠੀਕ ਆ ਹੈ ਰੇਗਮਾਲ ਕੀ ਕਰਨਾ? ਰੰਗ ਦਾ ਕੰਮ ਕਰਦਾ। ਪਹਿਲੇ ਰੰਗ ਦਾ ਹੀ ਆ ਯਾਰ, ਉਹ ਬਿਊਟੀ ਤੇ ਰੰਗ ਦਾ ਹੀ ਕੰਮ ਕਰਨਾ ਤੂੰ। ਆ ਸਾਰਾ ਕੁਝ ਰੰਗ ਦੇ ਕੰਮ ਵਾਸਤੇ ਕਹਿੰਦੇ। ਉਸਤਾਦ ਜੀ ਇਹ ਬਿਊਟੀ ਲਈ ਕਰਨਾ, ਰੰਗ ਦਾ ਕੰਮ ਤਾਂ ਪੇਂਟ ਕਰ ਦਿਓ, ਉੱਥੇ ਰੇਂਗ ਲੱਗਦਾ। ਇਹ ਵੀ ਰੰਗ ਦਾ ਹੀ ਆ। ਕਿਹੜਾ? ਆ ਰੰਗ ਚਿੱਟਾ ਕਰਨਾ ਰੰਗ ਦਾ ਕੰਮ ਨਹੀਂ। ਉਸਤਾਦ ਜੀ ਡਾਕਟਰ ਆਰਫਮਾਨ ਸਾਹਿਬ ਵੀ ਰੰਗ ਦਾ ਹੀ ਕੰਮ ਕਰਦੇ। ਕਸਮ ਸੇ ਮੈਂ ਬਹੁਤ ਘੱਟ ਆਪਣਾ ਕੇਅਰ ਕਰਨ ਦੀ ਕੋਸ਼ਿਸ਼ ਕਰਾਂ, ਲੇਕਿਨ ਹੁਣ ਮੈਨੂੰ ਜ਼ਰੂਰਤ ਬਣ ਗਈ ਹੈ। ਪਲੀਜ਼। ਅੱਛਾ ਜੀ ਚਲੋ ਜੀ। ਅਖਬਾਰਾਂ ਫਿਰ ਉੱਥੇ ਦੀ ਜਿਹੜੀ ਉਹ ਕੀ ਕਰਨੀ? ਉਹ ਸਾੜ ਕੇ ਤੇ ਵਾਲ ਨਹੀਂ ਸਾੜ। ਮਲਮਲ ਦੀਆਂ ਟਾਕੀਆਂ। ਕਿਹਦੀਆਂ? ਮਲਮਲ ਦੀਆਂ ਟਾਕੀਆਂ। ਸਾਫ਼ ਹਾਂਜੀ ਕਿ ਉਹ ਦੂਜੀਆਂ? ਨਹੀਂ ਸਾਫ਼, ਕਿਉਂਕਿ ਹੱਥਾਂ ਨਾਲ ਲਾਏਗਾ ਤੇ ਫੇਰ ਉਦਾਂ ਹੀ ਰਹਿ ਜਾਣਾ ਵਾ। ਮਲਮਲ ਦੇ ਟਾਕੇ ਮੈਨੂੰ ਪੁੰਨਾ ਬਾਅਦ ਚੋਚ ਹੈ ਨਾ। ਅੱਛਾ ਫੇਰ ਚੱਲ ਦੱਸ ਯਾਰ। ਕੀ ਦੱਸਾਂ ਯਾਰ? ਯਾਰ ਤੂੰ ਚੁੱਪ ਕਰ ਜਾ। ਤੂੰ ਚੁੱਪ ਹੀ ਕਰ ਜਾ। ਤੇਰਾ ਤੂੰ ਹਰ ਇੱਕ ਦਾ ਜਵਾਬ ਦੇਣ ਡਿਆ, ਤੂੰ ਇੱਧਰ ਜਵਾਬ ਦੇਣ ਡਿਆ। ਗਰਮ ਵੀ ਬਹੁਤ ਗਰਮ ਬਹੁਤ ਤੇ ਛਾਲੇ ਬਣ ਗਏ। ਗਰਮ ਬਹੁਤ ਤੂੰ ਉੱਧਰ ਗੱਲ ਕਰ। ਮੇਰਾ ਦਾਦਾ ਮਰਿਆ ਤੇ ਨੁੱਕਰ 'ਚ ਬੈਠਾ ਰੋਂਡਾ, ਫਿਰ ਮੈਂ ਸਰਵਾਲਾ ਬਣਨਾ। ਅੱਛਾ ਕਿ ਤੈਨੂੰ ਇਸ ਚੀਜ਼ ਦਾ ਪਤਾ ਵਾ ਕਿ ਯਾਰ ਠਹਿਰ ਜਾ ਪਹਿਲੇ। ਯਾਰ ਉਹਦੀ ਗੱਲ ਤਾਂ ਸੁਣ। ਬੜੀ ਦੇਰ ਬਾਅਦ ਅੱਛੀ ਗੱਲ ਸੁਣੀ ਮੈਂ। ਕਹਿੰਦਾ ਦਾਦਾ ਮਰ ਗਿਆ ਤੇ ਨੁੱਕਰ 'ਚ ਰੋਂਦੇ, ਕਹਿੰਦਾ ਮੈਂ ਸਰਬਾਲਾ ਬਣਨਾ। ਸਤਾਈ ਤੁਸੀਂ ਬੜੀ ਦੇਰ ਬਾਅਦ ਸੁਣੀ ਹੈ। ਗੋਲੇ ਨਾਲ ਵੇਚਣ ਲੱਗ ਪਿਆ ਕਰ, ਗੱਲ ਹੋਣ ਦੇ ਮੇਨ ਬੈਠੇ ਆ। ਸਮਝ ਨਹੀਂ ਆਉਂਦੀ ਯਾਰ। ਮੈਂ ਸਮਝ ਨਹੀਂ ਆਉਂਦੇ। ਵੇਖ ਤਾਂ ਸਹੀ ਉਹ ਕਿਹੜੀ ਗੱਲ ਤੇ ਅਸੀਂ ਜਾਣਦੇ ਤਾਂ ਉਹਨਾਂ ਨੂੰ ਵੀ ਤੂੰ ਦਾਦੇ ਵਾਲੀ ਗੱਲ ਨੂੰ ਕਿੱਡਾ ਹਾਈਲਾਈਟ ਕਰਦੇ ਸਰਵਾਲਾ ਮੈਂ ਬਣਾ। ਉਹ ਇਹਨੇ ਕੁੰਦ ਦੀ ਗੱਲ ਸੀਗੀ ਯਾਰ, ਤੈਨੂੰ ਹੁਣ ਸੁਣੀ ਕਿ ਤੇਰੇ ਕੋਲ? ਸਮਝ ਤਾਂ ਉਹਨਾਂ ਨੂੰ ਵੀ। ਤੂੰ ਰਹਿਣ ਕਿੱਥੇ ਡਿਆ ਹੁਣ ਦੱਸ ਪਹਿਲੇ। ਤੇਰੇ ਕੋਲ ਹੀ ਆ ਉਹ ਕਮਰਬਾਸ ਠਹਿਰ ਰੱਖ। ਉਹਦੀ ਵੀ ਸੁਣ ਲਾ। ਹਾਂਜੀ ਸੇਪ ਵਾਲੇ ਮਿੱਠੇ। ਗੱਲ ਸੁਣ ਕੇ ਵੀ ਗੱਲ ਸੁਣ ਕੇ ਪੈਰ ਰੱਖੋ ਪੈਰ। ਠੀਕ ਹੈ ਉਸਤਾਦ ਜੀ। ਅੱਛਾ ਜੀ ਇਹ ਚੀਜ਼ਾਂ 10 ਤੇਰੇ ਹੋ ਗਈਆਂ। 10 ਅਰਕ ਦੀਆਂ 4 ਬੋਤਲਾਂ। 10 ਅਰਕ ਦੀਆਂ 4 ਬੋਤਲਾਂ। ਓਕੇ 15 ਸ਼ੈਸ਼ੇ ਬਲੀਚ ਦੇ। ਠੀਕ ਆ। ਉਸ ਤੋਂ ਬਾਅਦ 2350 ਰੁਪਏ ਦੀ ਇੱਕ ਕਰੀਮ ਬਣਨੀ ਆ, ਜਿਹੜੀ ਸਿਰਫ ਮੇਰੇ ਜਿਲਦ ਤੇ ਲੱਗਣੀ, ਚਿਹਰੇ ਤੇ ਬਸ। ਰੰਗ ਕਾਟ ਦਾ ਵੀ ਕਹਿ। ਕੀ ਰੰਗ ਕਾਟ? ਰੰਗ ਕਾਟ ਪਹਿਲੇ ਰੰਗ ਕਾਟ ਲੱਗੇਗਾ। ਪਹਿਲਾਂ 2350 ਰੁਪਏ ਦੀ ਕਰੀਮ ਬਣਨੀ, ਉਹਦੇ ਵਿੱਚ 4 ਕਰੀਮਾਂ ਪੈਣੀਆਂ। ਉਹ ਲੇਡੀਜ਼ ਦੇ ਪਾਰਲਰ ਵਾਲ ਚਾਰੇ ਮਗਜ਼ ਹੁੰਦੇ ਆ ਯਾਰ। ਚਾਰੇ ਕਰੀਮਾਂ। ਸਾਜੀ ਵੈਟਨੋਵੇਟ, ਦਰਮਾਵੇਟ। ਸਰ ਇੱਕ ਮਿੰਟ, ਇਹ 4 ਕਰੀਮਾਂ ਵਾਲਾ ਫਾਰਮੂਲਾ ਪੂਰੀ ਪਾਕਿਸਤਾਨ ਦੀ ਕੌਮ ਨੇ ਜਨਾਬ ਇਸਤੇਮਾਲ ਅੱਛਾ ਉਹ ਇੱਕ ਮਸ਼ਹੂਰ ਹੋ ਗਿਆ 4 ਕਰੀਮਾਂ। ਹਾਂਜੀ ਕਿਹੜੀ? ਦਰਮਾਵੇਟ। ਠੀਕ ਆ। ਦਰਮਾਵੇਟ, ਕੋਟਨੀ ਵੇਟ, ਹੋਰ ਹੈਗੀ ਆ ਕੋਟਨੀ ਵੇਟ, ਵੈਟਨੋਵੇਟ ਤੇ ਗੋਲਡਨ ਪਰਲ। ਕਿਹੜੀ? ਗੋਲਡਨ ਪਰਲ। ਅੱਲਾਹ ਠੀਕ ਆ। ਇਹਨਾਂ ਦੇ ਵਿੱਚ ਪਾਉਣਾ ਵਾ ਤੁਸੀਂ, ਮੈਨੂੰ ਪਾ ਕੇ ਦੇਣਾ ਵਾ। ਉਹ ਮਿਲਣਾ ਵਾ ਤੁਹਾਨੂੰ ਕੈਪਸੂਲ 10 ਲੱਖ ਦਾ। ਉਹਦਾ ਨਾਮ ਆ 10 ਲੱਖ ਕੈਪਸੂਲ। ਅੱਛਾ ਉਹਦਾ 10 ਲੱਖ ਉਹਦਾ ਮਾਡਲ ਆ। ਹਾਂਜੀ 10 ਰੁਪਏ ਦਾ ਮਿਲਦਾ। ਓਕੇ ਉਹ ਤਕਰੀਬਨ ਦਰਜਨ ਕੁ ਪਾਉਣੇ ਉਹਦੇ ਚ ਪੈ ਗਏ। ਉਹਨੂੰ ਚੰਗੀ ਤਰ੍ਹਾਂ ਮਿਕਸ ਕਰਨਾ ਵਾ। ਕਰ ਲਿਆ। ਐ ਚੰਗੀ ਤਰ੍ਹਾਂ ਘੋਲ ਮਿਲ ਜਾਵੇ, ਜਿੱਦਾਂ ਸਾਡੇ ਚ ਘੋਲ ਮਿਲ ਗਿਆ। ਚੰਗੀ ਤਰ੍ਹਾਂ ਅੱਲਾ ਕਰ ਤੂੰ ਵੀ ਘੋਲ ਮਿਲ ਜਾਵੇ। ਟ੍ਰਾਂਸਫਾਰਮਰ ਵਾਲਾ ਤੇ ਯਾਰ ਇਹ ਜ਼ਰੂਰੀ ਕਰਨੀ ਸੀ ਗੱਲ ਅੱਗੋਂ। ਅੱਛਾ ਚਲੋ ਇਹ ਨਾ ਘੋਲ ਰਿਹਾ ਸਰ। ਛਿੱਕ ਮਾਰੀ ਨੱਕ ਬਾਹਰ ਆ ਗਿਆ। ਕਹਿੰਦਾ ਰਾਜਪਾਲ ਦਾ ਸਟਾਈਲ ਇਹੀ ਹੈ।
ਜੇ ਇੱਕ ਪਾਸੇ ਰਵੇਂ ਤੇ ਇਮਲੀ ਕੀ ਆ ਉਹ ਗੱਲ ਨਹੀਂ ਪਤਾ ਕੀ ਆ ਹੁਣ ਉਹਨੇ ਤੈਨੂੰ ਕੁਝ ਨਹੀਂ ਸੀ ਕਿਹਾ ਹਾਂ ਤੂੰ ਇਹ ਬਾਤ ਵੀ ਇੰਜ ਉਹਨੂੰ ਵੀ ਬਹੁਤ ਗੱਲਾਂ ਆਉਂਦੀਆਂ ਮੈਂ ਉਹਨੂੰ ਰੋਕ ਕੇ ਰੱਖਿਆ ਸੀ ਉਸਤਾਦ ਜੀ ਉਹ ਮੈਂ ਗੱਲ ਪੂਰੀ ਹੋਣ ਕੇ ਵਿੱਚ ਉਹ ਤਾਂ ਬੋਲਿਆ ਨਹੀਂ ਵਿੱਚ ਮੈਂ ਇਹ ਕਹਿੰਦਾ ਚੱਲ ਸ਼ੁਰੂ ਅੱਛਾ ਜਿਹੜਾ ਹਲਾਰੀ ਦੇਣ ਦਿਆ ਨਾ ਆ ਕੰਮ ਗਲਤ ਵਾ ਅੱਛਾ ਚੱਲ ਮੈਂ ਹੁਣ ਹਲਾਰਾ ਵੀ ਨਹੀਂ ਦੇਵਾਂ ਉਸਤਾਦ ਜੀ ਉਹਦੇ ਵਿੱਚ ਕੈਪਸੂਲ ਪੈਣੇ ਆ ਉਹ ਮਿਕਸ ਕਰਨੇ ਚੰਗੀ ਤਰ੍ਹਾਂ ਉਹ ਮਿਕਸ ਕਰਕੇ ਉਸ ਤੋਂ ਬਾਅਦ ਤੁਸੀਂ ਮੈਨੂੰ 15,500 ਰੁਪਏ ਦਾ ਕੂਲਰ ਮਿਲਦਾ ਵਾ ਉਹ ਇੱਕ ਲੈ ਕੇ ਦੇਣਾ 15,500 ਦਾ ਕੂਲਰ 에ਅਰ ਕੂਲਰ ਆ ਜਿਹੜਾ ਹਵਾ ਠੰਡੀ ਦਿੰਦਾ ਇਹਦਾ ਕੀ ਤਲਕ ਆ ਇਹ ਮੈਂ ਆਪਣੇ ਤੋਂ ਤਕਰੀਬਨ ਕੋਈ 25 ਫੁੱਟ ਦੂਰ ਲਾਉਣਾ ਵਾ ਲੱਗਣਾ ਹੀ 25 ਫੁੱਟ ਨੇੜੇ ਲੱਗਾ ਠੀਕ ਆ ਉਹ ਜਦੋਂ ਮੈਂ ਉਹ ਕਰੀਮ ਦਾ ਮਸਾਜ ਕਰ ਲੈਣਾ ਨਾ ਇਦਾਂ ਮੈਂ ਕੁਰਸੀ ਰੱਖ ਕੇ ਇੰਜ ਅੱਖਾਂ ਮਿਲ ਗਏ ਨਹੀਂ ਤੇ ਮੈਂ ਤੈਨੂੰ ਪੱਖਾ ਲੈ ਦੇਣਾ ਉਹ ਥੋੜਾ ਲਾ ਨਹੀਂ ਉਸਤਾਦ ਜੀ ਕੂਲਰ ਚੱਲਣਾ ਉਹੀ ਹਾਂ ਸਪੈਸ਼ਲ ਸਕਿਨ ਕੂਲਰ ਆ ਉਹ ਸਕਿਨ ਕੂਲਰ ਆ ਉਹਦੇ ਸਰ ਵਿੱਚ ਕੋਲੇ ਪੈਂਦੇ ਆ 25 ਫੁੱਟ ਦਾ ਕੀ ਲੌਜੀਕ ਭਾਵੇਂ ਨੂੰ ਅਗਰ ਮੈਂ ਲਾਗੇ ਰੱਖਾਂਗਾ ਯਕਦਮ ਸੁੱਕ ਕੇ ਮੇਰੇ ਤੇ ਆ ਮੇਰੀ ਜਿਲਦ ਤੇ ਸਾਰੇ ਦਾਣੇ ਦੂਣੇ ਨਿਕਲਣਗੇ 25 ਫੁੱਟ ਤੋਂ ਦੂਰ ਰਹੇਗਾ ਫੀਲ ਆਏਗੀ ਫੀਲਿੰਗ ਲੈਣੀ ਸਿਰਫ ਉਹਦੀ ਫੀਲ ਲੈਣੀ ਠੀਕ ਆ ਤੇ ਰੋਜ਼ਾਨਾ ਦੇ ਤਕਰੀਬਨ ਕੋਈ 15-20 ਖੀਰੇ ਲੱਗਿਆ ਕਰਨੇ ਔਰ ਮੈਂ ਕੱਟ ਕੇ ਅੱਖਾਂ ਤੇ ਰੱਖਿਆ ਕਰਨੇ ਯਾਰ ਉਹ ਇੱਕ ਖੀਰਾ ਤੂੰ ਕੱਟ ਲਵੇਂ ਤਾਂ ਕਿੰਨੇ ਦਿਨ ਮੁੱਕਣਾ ਨਹੀਂ ਨਹੀਂ ਇਹਨੇ ਉਹ ਜਿਹੜਾ ਲੱਕਣਾ ਅੱਧਾ ਕਿਲੋ ਵਾਲੇ 2 ਸ਼ਾਪਰ ਰੱਖੇ ਹੋਣੇ ਸਾਰੇ ਨੇ ਰੱਖਣਾ ਕੀਰਾ ਕੱਟ ਕੇ ਉਹ ਚੋਈ ਜਾਣਾ ਨਾਲ ਪਿਗਲ ਉਹਦੇ ਲਈ ਉਹ ਜਦੋਂ ਖੀਰੇ ਰੱਖੀਦੇ ਨਾ ਉਦੋਂ ਥੱਲੇ ਚੇਅਰ ਵੀ ਹੋਰ ਹੁੰਦੀ ਆ ਸਾਹਮਣੇ ਸਮੁੰਦਰ ਦਾ ਕਿਨਾਰਾ ਵੀ ਹੁੰਦਾ ਹੁਣ ਤੂੰ ਡੇੜੇ ਚ ਮੰਜੀ ਦੇ ਬਹਿ ਕੇ ਉੱਤੇ ਖੀਰੇ ਰੱਖੇ ਉਹਦੇ ਕਿੰਨਾ ਬੁਰਾ ਲੱਗੇਗਾ ਇਹ ਮੰਜੀ ਦੇ ਭਾਵੇਂ ਨਾਲ ਹੀ ਸੀ ਆ ਬੀਚ ਹੀ ਆ ਨਾਲੇ ਤੂੰ ਖੀਰੇ ਨਾ ਰੱਖ ਬਾਬਾ ਥੜੀ ਤੇ ਐ ਕਰਕੇ ਬੈਠਾ ਹੋਵੇ ਖੀਰੇ ਰੱਖ ਕੀ ਲੱਗੇਗਾ ਤਾਂ ਦੋ ਚੀਜ਼ਾਂ ਤੁਸੀਂ ਭੁੱਲ ਗਏ ਇਮਲੀ ਸਾਹਿਬ ਖਰਖਣਾ ਤੇ ਤਾਰਾਂ ਵਾਲਾ ਬੁਰਸ਼ ਜਿਹੜਾ ਯਾਰ ਉਹ ਖੋਤਾ ਵਾ ਭਾਈ ਉਹ ਖਰਖਣਾ ਨਹੀਂ ਹੁੰਦਾ ਉਹ ਹੁੰਦਾ ਵਾ ਕਿ ਆਈਡੀਆ ਬਿੱਥਾਂ ਸਾਫ਼ ਕਰਨ ਲਈ ਨਾ ਅੰਕੇਰ ਕਹਿੰਦੇ ਉਹਨੂੰ ਨਾਖੂਨ ਜਿਹੜੇ ਅੰਕੇਰ ਅੰਗੂਰਾਂ ਦੀਆਂ ਬਿੱਥਾਂ ਸਾਫ਼ ਕਰਨੀਆਂ ਉਹਦੇ ਨਾਲ ਠੀਕ ਆ ਨਹੀਂ ਤੂੰ ਪਹਿਲੇ ਫੇਸ ਵਾਲਾ ਦਾ ਅੱਛਾ ਹੋ ਗਈਆਂ ਪੂਰੀਆਂ ਚੀਜ਼ਾਂ ਨਹੀਂ ਉਸਤਾਦ ਜੀ ਮੈਂ ਵਿੱਚ ਉਹਨਾਂ ਨੂੰ ਇੱਧਰ ਲੈ ਗਿਆ ਨਾ ਮੈਨੂੰ ਕੂਲਰ ਇੱਕ ਚਾਹੀਦਾ ਠੀਕ ਆ ਉਸ ਤੋਂ ਬਾਅਦ ਖੀਰੇ ਠੀਕ ਆ ਕਰੀਮ ਉਹ ਕਰੀਮ ਜਿਹੜੀ ਹੈਗੀ ਆ ਉਹ ਮੈਂ ਜਦੋਂ ਲਾ ਕੇ ਉਹਦੇ ਅੱਗੇ ਬਹਿਣਾ ਨਾ ਲੰਮੇ ਪੈਣਾ ਉਹ ਤਕਰੀਬਨ ਕਮ ਸੇ ਕਮ 1 ਘੰਟਾ ਮੈਂ ਉਹਦੀ ਹਵਾ ਲੈਣੀ ਆ ਯਾਰ ਕੂਲਰ ਦੀ ਤੇ ਉਹਦਾ ਬਿੱਲ ਵੀ ਮੈਂ ਦੇਣਾ ਉਹ ਫਿਰ ਵਾਧਾ ਘਾਟਾ ਇਮਲੀ ਚਲੋ ਠੀਕ ਜੇ ਉਸਤਾਦ ਜੀ ਤੈਨੂੰ ਕਰੀਮਾਂ ਬਣਾ ਦਿੰਦੇ ਉਸਤਾਦ ਜੀ ਦਿਓ 50,000 ਰੁਪਇਆ ਦਿਓ ਉਹਨੂੰ ਕਿੰਨਾ 50,000 ਬੰਦੇ ਬੈਠੇ ਸਾਰੇ 50,000 ਰੁਪਏ ਦੇ ਸਰਜੂ ਨਹੀਂ 50,000 ਨਹੀਂ ਇਹਨੂੰ ਹਰ ਮਹੀਨੇ ਦੇਣੇ ਪੈਣੇ ਉਹਦੀ ਵਜ੍ਹਾ ਹੈ ਕਿ ਜਿਹੜੀ ਇਹਨਾਂ ਕੋਲ ਬਰਤਨ ਧੋਣ ਵਾਲੀ ਕੂਚੀ ਆ ਨਾ ਮੇਰੇ ਉਂਗਲਾਂ 'ਚ ਵੱਜਦੀ ਉਹ ਸਹੀ ਨਹੀਂ ਹੈ ਮਸਲਾ ਹੋਆ ਠੀਕ ਆ ਪਟੀਨਾ ਉਹਦੇ ਨਾਲ ਮੇਰੀ ਜਿਲਦ ਵੀ ਖਰਾਬ ਹੁੰਦੀ ਆ ਉਸਤਾਦ ਜੀ ਮੇਰੇ ਹੱਥਾਂ ਦੀ ਡੈਕੋਰੇਸ਼ਨ ਖਰਾਬ ਜਿਲਦ ਨਹੀਂ ਹੁੰਦਾ ਜਿਲਦ ਹੁੰਦਾ ਜਿਲਦ ਦਾਲ ਐਂਡ ਤੇ ਦਾਲ ਕਹਿਣੀ ਜਿਲਦ ਮੇਰੇ ਚਿਹਰੇ ਦੀ ਸਕਿਨ ਖਰਾਬ ਹੁੰਦੀ ਭਾਈ ਜਿਲਦ ਨਹੀਂ ਮੇਰੇ ਕੋਲ ਚਿਹਰੇ ਦੀ ਸਕਿਨ ਯਾਰ ਉੱਥੇ ਸਿੱਧਾ ਕਹਿੰਦਾ ਮੇਰੀ ਫੇਸ ਸਕਿਨ ਫੇਸ ਬਿਊਟੀ ਉਸਤਾਦ ਜੀ ਮੈਂ ਸੈਟਮੈਂਟ ਕਰਨੀ ਆ ਅੱਛਾ ਹੋ ਗਿਆ ਮੁੱਕ ਗਿਆ ਕੰਮ ਮੁੱਕ ਗਿਆ ਉਸ ਤੋਂ ਬਾਅਦ ਤੁਸੀਂ ਮੈਨੂੰ ਇੱਕ ਸੂਟ ਲੈ ਕੇ ਦੇਣਾ ਸਿਲਕ ਦਾ ਜਿਹੜਾ ਰਾਤ ਨੂੰ ਇੱਥੇ ਬੰਨ ਕੇ ਨਹੀਂ ਉਹ ਵੱਡੇ ਲੋਕ ਪਾਉਂਦੇ ਕਰਾਟਿਆਂ ਜਿਹਾ ਉਹਦੇ ਨਾਲ ਤੇ ਰੰਗ ਦਾ ਕੀ ਤਲਕ ਉਸਤਾਦ ਜੀ ਉਹ ਦੂਸਰੇ ਕੱਪੜੇ ਨੂੰ ਕਰੀਮ ਲੱਗੂਗੀ ਆ ਬਾਹਾਂ ਤੇ ਲੱਗਣੀ ਖਰਾਬ ਹੋਣੀ ਆ ਤੂੰ ਧੋਤੀ ਬਨੈਣ ਪਾ ਲਈ ਨਹੀਂ ਉਹਦੇ ਨਾਲ ਫਿਰ ਨਿਆਣੇ ਛੇੜਨਗੇ ਫਾਇਦਾ ਕੋਈ ਇੰਗਲਿਸ਼ ਦਾ ਸੂਟ ਹੋਏਗਾ ਇਹਦੇ ਚੋਂ ਕੀ ਨੇਜ਼ੇ ਨਿਕਲੇ ਨਿਆਣੇ ਨੇ ਪੁਰਾਣੀ ਇੱਕ ਸਲਵਾਰ ਰੱਖ ਲਾ ਉਹ ਪਾ ਲਈ ਉੱਤੋਂ ਨਹੀਂ ਉਸਤਾਦ ਜੀ ਚਮਕੀਲਾ ਸਿਲਕ ਦਾ ਲੈ ਦਿਓ ਕਿ ਕਿੰਨੇ ਦਾ ਆਉਣਾ ਯਾਰ ਉਹ ਸਿਲਕ ਦਾ ਸੂਟ ਜਿਨ੍ਹਾਂ ਨੇ ਪਾਇਆ ਹੁੰਦਾ ਨਾ ਉਹਨਾਂ ਦਾ ਕਦੀ ਦੇਖਿਆ ਬੈੱਡਰੂਮ ਬੈੱਡ ਹੁਣ ਤੂੰ ਸਿਲਕ ਦਾ ਸੂਟ ਪਾਇਆ ਵੇ ਸਿਲਕ ਦਾ ਸੂਟ ਪੈਂਦਾਂ 'ਚ ਫਸਿਆ ਹੋਵੇ ਤੇਰੇ ਫਾਇਦਾ ਕੀ ਉਸਤਾਦ ਜੀ ਸਾਡੇ ਸਾਹਮਣੇ ਮਕਾਨ ਖਾਲੀ ਹੋਇਆ ਵਾ ਉਹਨੇ ਬੈੱਡ ਮੇਰੇ ਨਾਲ ਰੱਖ ਦਿੱਤਾ ਮੈਂ ਕਿਹਾ ਚਲੋ ਬੈੱਡ ਦਾ ਬੰਦੋਬਸਤ ਉਧਰ ਹੋ ਗਿਆ ਸਿਲਕ ਦਾ ਸੂਟ ਮੈਂ ਨਹੀਂ ਦੇ ਸਕਦਾ ਕਿਉਂਕਿ ਇਹ ਜਿਹੜੀ ਤੇਰੀ ਮੇਰੀ ਡੀਲ ਹੋ ਰਹੀ ਉਹਦੇ 'ਚ ਨਹੀਂ ਹੁੰਦਾ ਇਹ ਐਕਸਟਰਾ ਚੀਜ਼ਾਂ ਨੇ ਨਾਲੇ ਸਿਲਕ ਦਾ ਸੂਟ ਪਾ ਕੇ ਤੂੰ ਦਾੜਿਆਂ ਥਾਣੀ ਚੜ ਕੇ ਘਰ ਵੜਨ ਡਿਆ ਹੋਵੇ ਕਿੱਡਾ ਉਹ ਸਿਲਕ ਦਾ ਕਹੀ ਜਾਂਦਾ ਸਲੀਪਿੰਗ ਜਿਹੜਾ ਰਾਤ ਨੂੰ ਪਾਉਂਦੇ ਗੰਢ ਮਾਰ ਸਿਲਕ ਟਾਈਪ ਹੀ ਹੁੰਦਾ ਨਾ ਸਲੀਪਿੰਗ ਦਾ ਜਿਹੜਾ ਹੁੰਦਾ ਵਾ ਉਹ ਜਿਹੜਾ ਉੱਪਰੋਂ ਇੰਜ ਨਹੀਂ ਸਾਰੋ ਕਰਾਟੇ ਵਾਲਿਆਂ ਨੂੰ ਬੈਲਟ ਬੰਨ ਲਈਦੀ ਹੈ ਸਰ ਉਹ ਟਾਵਲ ਹੁੰਦਾ ਵਾ ਉਹ ਟਾਵਲ ਦਾ ਉਹਦੇ ਲਈ ਨਾ ਇੱਕ ਆ ਮੈਨੂੰ ਮਸ਼ੀਨ ਵੀ ਦੇਣੀ ਤੁਸੀਂ ਜਿਹੜੀ ਜਿਹੜੀ ਆਪਣੇ ਨੇ ਇੱਥੇ ਲੱਗੀ ਪਾਣੀ ਤੱਤਾ ਠੰਡਾ ਕਰਨ ਵਾਲੀ ਇਹ ਲੈ ਦੇਣੀ ਆ ਉਹ ਇਹਦਾ ਸਕਿਨ ਨਾਲ ਕੀ ਤਲਕ ਉਹਦੇ ਨਾਲ ਜਦੋਂ ਮੈਂ ਲਾਗੇ ਬੈਠਾ ਹੋਊਗਾ ਨਾ ਸੋਚ ਲਾ ਕੇ ਇੱਕ ਸਾਈਡ ਤੇ ਤੁਹਾਡੇ ਟੂਟੀ ਪਾਣੀ ਗਰਮ ਹੁੰਦਾ ਵਾ ਇੱਕ 'ਚ ਠੰਡਾ ਹੁੰਦਾ ਗਰਮ ਪਾਣੀ ਲੈ ਕੇ ਤੇ ਨਾਲ ਰੂੰ ਦੇ ਨਾਲ ਮੈਂ ਆਪਣੀ ਜੋ ਸਾਫ਼ ਕਰਿਆ ਕਰਨੀ ਆ ਸਾਰੀ ਜਿਹੜੀ ਕਰੀਮ ਨਹੀਂ ਤੇ ਉਹ ਮਸ਼ੀਨ ਕੋ ਲੈਣੀ ਤੂੰ ਚੁੱਲ੍ਹੇ ਤੇ ਮਾੜਾ ਜਿਹਾ ਗਰਮ ਕਰਨਾ ਸਾਜੀ ਮੈਂ ਉੱਥੋਂ ਨਹੀਂ ਨਾ ਉੱਠ ਸਕਦਾ ਜਿੱਥੇ ਮੈਂ ਬਹਿ ਜਾਣਾ ਵਾ ਹਾਂ ਤੇ ਚੁੱਲ੍ਹਾ ਉੱਥੇ ਲਾਗੇ ਰੱਖ ਲਾ ਤੇ ਫਿਰ ਉਹਦਾ ਕੂਲਰ ਵਿੱਚ ਰੱਖਿਆ ਹੋਣਾ ਸਾਰਾ ਸਿਸਟਮ ਖਰਾਬ ਹੋ ਜਾਣਾ ਮਸਲਾ ਉਹਦਾ ਮਸਲਾ ਹੈ ਸਰ ਇਹ ਤੁਹਾਨੂੰ ਨਾ 1.5 ਲੱਖ ਖਰਚਾ ਨਹੀਂ ਹੈਗਾ ਤਕਰੀਬਨ ਵੱਧ ਤੋਂ ਵੱਧ 39-40,000 ਰੁਪਇਆ ਲੱਗਣਾ ਤੁਹਾਡਾ ਮਹੀਨੇ ਦਾ ਅੱਛਾ ਮਹੀਨੇ 'ਚ ਤੂੰ ਕਿੰਨਾ ਕੁ ਫਰਕ ਪਾਏਗਾ ਇਹ ਵੀ ਮੇਰੇ ਨਾਲ ਡੀਲ ਕਰਨਾ ਇਸ ਗੱਲ ਦੀ ਨਾਲੋਂ ਹਲਕਾ ਜਿਹਾ ਇਹਦੇ ਸੂਤਰ ਕੋ ਪੈਣਾ ਤੁਸੀਂ ਕਸਮ ਲੈ ਲਓ ਜਿੰਨਾ ਕਿ ਚੰਗੀ ਤਰ੍ਹਾਂ ਮੂੰਹ ਸਾਫ਼ ਧੋ ਲਈਏ ਸਾਬਣ ਨਾਲ ਅੱਛਾ ਤੇ ਫੇਰ ਇਹਨੇ ਬੁਲਾ ਕੇ ਕੀ ਕਹਿਣਾ ਜਿੰਨਾ ਗੁੜ ਪਾਣਾ ਉਨਾ ਹੀ ਮਿੱਠਾ ਯਾਨੀ ਅਗਰ ਇਹਨੂੰ ਮੈਂ ਥੋੜਾ ਜਿਹਾ ਦੇਖਾਂ ਕਿ ਯਾਰ ਇੱਕਦਮ ਕਵਾਂ ਯਾਰ ਇਹਦਾ ਰੰਗ ਚਿੱਟਾ ਹੋ ਗਿਆ ਤੇ ਮੈਨੂੰ ਆਪਣਾ ਘਰ-ਬਾਰ ਵੇਚਣਾ ਪੈਣਾ ਵਾ ਤੁਹਾਨੂੰ ਇਹਨੇ ਫੁੱਲ ਇਹ ਨੁਸਖਾ ਇਸਤੇਮਾਲ ਕਰਕੇ ਨਾ 1 ਮਿੰਟ ਇਹ ਸਾਰਾ ਨੁਸਖਾ ਇਸਤੇਮਾਲ ਕਰਨ ਤੋਂ ਬਾਅਦ ਇਹਨੇ ਇੰਨਾ ਘੋੜਾ ਸਾਫ ਯਾਰ ਇਹ ਕੀ ਗੱਲ ਆ ਯਾਰ
ਉਹਦਾ ਹਿਸਾਬ ਨਾ ਇਹਨੇ ਇੰਨਾ ਕੁ ਹਿਸਾਬ ਹੋਣਾ। ਅੱਛਾ ਮੇਰੀ ਗੱਲ ਸੁਣ, ਤੂੰ ਮੈਨੂੰ ਦੱਸ ਦੇ ਵੀ ਯਾਰ ਮੈਂ ਤੈਨੂੰ 40 ਲੱਖ ਰੁਪਏ ਦੇਣਾ ਮਹੀਨੇ ਦਾ। 40,000 ਜੀ 40,000 ਸੌਰੀ ਕਿੰਨੇ ਦਾ ਖਰਚਾ 40,000 ਰੁਪਏ ਦੇਣਾ ਤੈਨੂੰ ਮੈਂ। 40,000 ਚ ਤੂੰ ਮੈਨੂੰ ਇਹ ਦੱਸ ਦੇ ਕਿ ਇਹਦੇ ਨਾਲੋਂ ਕਿੰਨੇ % ਯਾਨੀ 1 2 3 ਬੰਦਿਆਂ ਚ ਕਿਹਦੇ ਰਕਮ? ਉਸਤਾਦ ਜੀ 40,000 ਰੁਪਏ ਤੁਸੀਂ ਮੇਰੇ ਤੇ ਲਾ ਦਿਓ 1 ਮਹੀਨੇ ਬਾਅਦ, ਕਸਮੇ ਵੀ ਤੁਹਾਨੂੰ ਇਹ ਲੋਕੀ ਤੁਹਾਡੀ ਆਰਡਰ ਬਹੁਤ ਤੁਹਾਡਾ ਪਿਆਰ ਕਰਦੇ। ਓਡਨ ਤੁਹਾਡੀ ਆਰਡਰ ਅੱਛਾ ਬਹੁਤ ਪਿਆਰ ਕਰਦੀ ਤੁਹਾਡੇ ਨਾਲ। ਅੱਛਾ ਮੈਨੂੰ ਯਕੀਨ ਆ ਪੂਰਾ ਕਿ ਤੁਸੀਂ ਫੈਸਲਾ ਕਰ ਲਈਓ। ਹਰ ਸ਼ੋਅ ਦੇ ਥੱਲੇ ਕਮੈਂਟ ਨਾ ਆਵੇ ਕਿ ਇਮਲੀ ਨੂੰ ਨਾਲ ਬਿਠਾਓ, ਇਮਲੀ ਨੂੰ ਨਾਲ ਬਿਠਾਓ। ਉਹ ਤਾਂ ਹੁਣ ਵੀ ਆਉਂਦੇ ਆ ਉਸਤਾਦ ਜੀ। ਰੰਗ ਦਾ ਕਿੱਦਾਂ ਲੱਗਾ? ਖੂਬਸੂਰਤੀ ਵੀ ਨਾਲ ਉਸਤਾਦ ਜੀ। ਹੁਣ ਦੇਖੋ ਨਾ ਪਿਛਲੇ ਦਿਨਾਂ ਦੇ ਵਿੱਚ ਮੈਂ ਕਾਟਨ ਦਾ ਸੂਟ ਪਾ ਕੇ ਸ਼ੋਅ ਕਰਨ ਆਇਆ ਇੱਥੇ, ਕਸਮ ਖੁਦਾ ਦੀ ਮੇਰੀਆਂ ਪਾਈਆਂ ਮਿਰਚਾਂ ਲੱਗ ਗਈਆਂ ਮੈਨੂੰ ਵਾਰ ਕੇ। ਮੇਰੀ ਬੁੱਢੀ ਨੇ ਡੰਡੀਆਂ ਵਾਲੀਆਂ ਮਿਰਚਾਂ ਉਹ ਵਾਰੀ ਜਾਵੇ ਚੁੱਲ੍ਹੇ ਤੇ ਸਿੱਟੀ ਜਾਵੇ, ਵਾਰੀ ਜਾਵੇ ਚੁੱਲ੍ਹੇ ਤੇ ਸਿੱਟੀ। ਬੁਖਾਰ ਚੜਨ ਲੱਗ ਪਿਆ। ਨਜ਼ਰ ਲੱਗ ਗਈ ਇਹਨੂੰ। ਆ ਪਤਾ ਕਿਹਦੀ ਬੁੱਢੀ ਦੀ ਦੁਕਾਨ ਆ ਛੋਟੀ ਜੀ ਬਣਾਈ, ਉਹ ਮਿਰਚਾਂ ਵਾਰ ਵੇਚਦੀ। ਉਸਤਾਦ ਜੀ ਬੁਖਾਰ ਚੜ ਗਿਆ ਸੀ ਇੱਥੇ ਤੁਹਾਡੇ ਦਫ਼ਤਰ ਦੇ ਵਿੱਚ, ਮੈਨੂੰ ਨਜ਼ਰ ਲੱਗੀ ਆ। ਯਕੀਨ ਮੰਨੋ 1700 ਰੁਪਏ ਦਾ ਰੋਜ਼ਾਨਾ ਦਾ ਟੀਕਾ ਲੱਗਾ ਮੈਨੂੰ। ਯਾਰ ਮੇਰੇ ਦਫ਼ਤਰ 'ਚ ਕੋਈ ਐਸਾ ਬੰਦਾ ਨਹੀਂ ਹੈਗਾ ਜਾਹਲ ਜਿਹੜਾ ਤੇਰੇ ਵੱਲ ਮੈਂ ਬਦਨਾ ਵੇਖ ਲਾਂਗਾ। ਉਸਤਾਦ ਜੀ ਤੁਸੀਂ ਨਜ਼ਰ ਕਿਦਾਂ ਤੇਰੀ ਕਿਹਦੀ ਨਜ਼ਰ ਦਾਨਿਸ਼ ਦੀ ਲੱਗ ਸਕਦੀ ਬਸ, ਕਿਉਂਕਿ ਦਾਨਿਸ਼ ਇਹ ਸੋਚੇ ਕਿ ਵੀ ਇਹ ਥੋੜਾ ਜਿਹਾ ਮੇਰੇ ਤੋਂ ਚਿੱਟਾ ਵਾ, ਇਹ ਹੋਰ ਇਸ ਤੋਂ ਇਲਾਵਾ ਕਿਹੜਾ ਬੰਦੇ ਦੀ ਤੇਰੇ ਤੇ ਨਜ਼ਰ ਲੱਗ ਸਕਦੀ? ਉਸਤਾਦ ਜੀ ਪਾਇਆ ਲਾਇਆ ਕਿਸੇ ਟਾਈਮ ਬਹੁਤ ਸਾਈਦਾ ਮੈਨੂੰ ਇਸ ਗੱਲ ਦੇ ਤਾਂ ਮੇਰੇ ਘਰ ਦੇ ਗਵਾਹ ਵਾ ਉਸਤਾਦ ਜੀ। ਚੀਨੀ ਵਾਰ ਸਿੱਟਦੇ ਜਦੋਂ ਮੈਂ ਘਰੋਂ ਤੁਰਦਾ ਵਾਂ। ਯਾਰ ਤੁਹਾਡਾ ਵੈਸੇ ਹੀ ਖਰਾਬ ਚੀਜ਼ਾਂ ਵਾਰ ਸੁੱਟੀ ਜਾਂਦੇ ਤੇ ਸਾਡਾ ਕੀ ਕਸੂਰ? ਯਾਰ ਹੈਂਡਸਮ ਯਾਰ, ਉਹਨੇ ਨੀਲਾ ਸੂਟ ਪਾਇਆ ਸੀ ਜਿਸ ਦਿਨ। ਨੀਲਾ ਸੂਟ ਪਾਇਆ ਸੀ ਇਹ ਤਾਂ ਮੇਰੇ ਨਾਲ ਟਰਾਈ ਕਰ ਲਓ। ਆ ਜਿੰਨੇ ਵੀ ਤੁਹਾਡੇ ਖੜਪੈਂਚ ਆ ਸ਼ਗੀਰਦ ਵਾ, ਠੀਕ ਆ, ਇਹਨਾਂ ਦੇ ਨਾਲ ਮੇਰੇ ਕੱਪੜੇ ਲੀੜੇ ਮਿਲਾ ਕੇ ਦੇਖ ਲਓ। ਗਵਿੰਦੇ ਹੱਥ ਦੀ ਬੈਕ ਸਾਈਡ ਦਾ ਕੰਮ ਜਿਹੜਾ ਇਹਦੇ ਨਾਲ ਸੋਹਣਾ ਲੱਗਾ। ਹਾਂ ਨਾ ਸੋਹਣਾ ਲੱਗਾ ਤੇ ਧੌਣ ਲਵਾ ਦਿਓ। ਇਹ ਧੌਣ ਹੀ ਲਵਾਉਣੀ ਇਹਨੇ ਜਾ ਕੇ। ਅੱਛਾ ਵੈਸੇ ਮੈਂ ਹਿਸਾਬ ਲਾ ਰਿਹਾ ਜਿੱਦਾਂ ਅਸੀਂ ਕਹਿੰਦੇ ਓਏ ਠੀਕੇ ਓਏ ਵੀ ਦੇ ਇੱਕ ਮਸਾਲਾ, ਇਹ ਜਿਹੜੇ ਆਰਟਿਸਟ ਨੇ ਵੱਡੇ ਆਪਸ ਚ ਬੈਠੇ ਤਾਂ ਇੱਕ ਦੂਜੇ ਨਾਲ ਉਹ ਸੰਜੇ ਓਏ ਸੰਜੂ ਭਾਈ ਨਹੀਂ, ਉਹ ਸੰਜੂ ਭਾਈ ਦਵਿੰਦੇ ਆਹੋ ਇਦਾਂ ਹੀ ਆਇਆ ਤੁਹਾਡੇ ਸ਼ੋਆਂ ਦੇ ਵਿੱਚ ਕਾਮਯਾਬ ਹੈ ਕਿੱਦਾਂ ਕਰਾਂਗਾ? ਗੋਬਿੰਦ ਨੂੰ ਗਿਆ ਵਾ ਮਿੱਠੂ ਨੂੰ ਬੁਲਾ ਅਗਲੇ ਆ ਯਾਰ। ਮਿੱਠੇ ਮੀਤਾ ਮਜਰੋ ਮਿੱਠੂ ਮੀਤੂ ਆ ਪਾਕਿਸਤਾਨ ਸ਼ਾਨ ਨੂੰ ਛਾਨੀ ਕਹਿੰਦੇ ਚਾਨੀ ਭਾਈ ਆ ਇੰਡੀਆ ਗਿਆ, ਇਹਨੂੰ ਕਾਮਯਾਬੀ ਮਿਲੀ ਤੇ ਉਹਨੂੰ ਮਮਰ ਆ ਸੁਣਿਓ ਜਰਾ। ਹਾਂਜੀ ਪਹਿਲੀ ਦਫਾ ਇੰਡੀਆ ਗਿਆ, ਉੱਥੇ ਕਾਮਯਾਬੀ ਮਿਲੀ ਇੰਡਸਟਰੀ ਫਿਲਮ ਇੰਡਸਟਰੀ ਚ। ਉੱਥੇ ਬੈਠਾ ਇੰਜ ਲੱਤ ਰੱਖ ਰਜਨੀਕਾਂਤ ਨੂੰ ਕਹੇ ਕਾਣ ਰਜਨੀਕਾਂਤ ਉਹਦਾ ਨਾਮ ਆ। ਸੌਰੀ ਸਰ ਸੌਰੀ ਰਚਨੂ ਰਚਨੀ ਪਾਣੀ ਪਿਆਈ ਆ ਯਾਨੀ 40 ਯਾਨੀ 38 ਤੋਂ 40 ਕਿਹਾ 40 ਤੋਂ 45 ਤੇ ਨਾ 39 ਤੋਂ 38 39 ਤੋਂ 35,000 ਰੁਪਇਆ ਗਿਆ ਸੀ। ਮੈਂ ਕਿਹਾ ਇਸ ਤੋਂ ਉੱਤੇ ਰੇਟ ਜਾ ਸਕਦਾ ਘਟਣਾ ਯਾਰ ਇਹਨੇ 38000 ਰੁਪਏ ਨਹੀਂ ਕਿਹਾ ਉਸਤਾਦ ਜੀ 39 38 ਉਹਨੇ ਗਿਆ ਉਸਤਾਦ ਜੀ 38,000 ਰੁਪਇਆ ਕਰੀਬ 39 ਦੇ ਵਿੱਚ ਤੂੰ ਵਾਈਟ ਹੋ ਜਾਏਗਾ ਯਾਨੀ ਨਹੀਂ, ਇਹਦੇ ਨਾਲ ਸਿਰਫ ਉਹਦਾ ਚੀਜ਼ਾਂ ਪੂਰੀਆਂ ਹੋਣੀਆਂ ਕਿ 5-6,000 ਰੁਪਏ ਦਾ ਰੂਮ ਵੀ ਹੋਣਾ ਜਿਹਦੇ ਨਾਲ ਮੈਂ ਸਾਫ਼ ਕਰਨਾ, ਟਿਸ਼ੂਆਂ ਦੇ ਡੱਬੇ ਜੇ ਉਹ ਸਾਰਾ। ਉਹ ਤੂੰ ਪਾਟਣਾ ਵਾ 5-6000 ਦਾ ਰੂਮ ਮਤਲਬ ਕੀ ਗੱਲ ਹੈ? ਉਸਤਾਦ ਜੀ ਮੈਂ ਇੰਨੀ ਗਰਮੀ ਬਰਦਾਸ਼ਤ ਕੀਤੀ ਹੈ ਤੇ ਹੁਣ ਠੰਡ ਆਉਣ ਰੰਗ ਚਿੱਟਾ ਕਰ ਲਈ ਕਿਹੜਾ ਵੀ ਤੇਰਾ ਚੀਰਪੜ ਖੰਜਰ ਵਜਨੇ ਜੀ ਚ ਉਹਨਾਂ ਨੇ ਰੂਮ ਦੇ ਕੇ ਕੋਣ ਸਾਜੀ ਡਿਊਟੀ ਵੀ ਤਾਂ ਚੈੱਕ ਹੋਣਾ। ਉਹ 5-6 ਕਿਲੋ ਰੂਮ ਫਿੱਟੇ ਮੂੰਹ ਕਿਹੜਾ ਰਜ਼ਾਈ ਬਣਨੀ ਤੂੰ? ਰਜ਼ਾਈ ਬਣ ਜਾਵਾਂਗੀ ਤਲਾਈ ਬਣ ਜਾ ਸਾਜੀ। ਜਦੋਂ ਇਹ ਚੀਜ਼ਾਂ ਇਹ ਸਕਿਨ ਉਹਦੇ 5-6 ਕਿਲੋ ਪਤਾ ਕਿੰਨਾ ਹੁੰਦਾ ਉਹਦਾ ਵਜ਼ਨ? ਸਾਰਾ ਜ਼ਿਆਦਾ ਲੱਗ ਜਾਣਾ ਜੇ ਤੁਹਾਨੂੰ ਪਤਾ ਨਹੀਂ। ਬ੍ਰਦਰ ਨੇ ਲਾਇਆ ਫਿਰ ਸਰ ਜ਼ਿਆਦਾ ਲੱਗ ਜਾਣਾ। ਉਹ ਸਰ ਠਹਿਰ ਜਾ 5-6 ਕਿਲੋ ਉਹਦਾ ਫੈਲਾਓ ਪਤਾ ਕਿੰਨਾ? 5-6 ਕਿਲੋ ਦਿਲ ਕਰੇ ਚਿੰਗਜੀ ਪੂਰਾ ਭਰ ਜਾਣਾ 6 ਕਿਲੋ ਰੂਣ। ਉਹਦੇ ਅੰਦਰੋਂ ਜਿਹੜਾ ਡੀਜ਼ਲ ਨਿਕਲਣਾ ਵਾ ਉਹ ਸਾਰਾ ਕੁਝ ਇਹੀ ਤਾਂ ਪੁੱਛਣ ਆ ਵੀ ਕੱਲੇ ਮੂੰਹ ਤੇ ਰੰਗ ਤੇ 5-6 ਕਿਲੋ ਕਿਹੜਾ ਰੂਣ ਲਾਉਣਾ ਤੂੰ? ਸਾਜੀ ਜਦੋਂ ਮੈਂ ਪਹਿਲੀ ਸਲਵਾਰ ਕਮੀਜ਼ ਪਾਈ ਸੀ ਨਾ, ਮੇਰੇ ਕੋਲ ਰੁਮਾਲ ਪਿਆ ਵਾ। ਪਹਿਲੀ ਸਲਵਾਰ ਕਮੀਜ਼ ਪਾ ਕੇ ਜਦੋਂ ਮੈਂ ਆਹ ਸਟਾਈਲ ਕੀਤਾ ਸੀ ਨਾ, ਆਹ ਸਟਾਈਲ, ਉਸ ਤੋਂ ਬਾਅਦ ਕੱਚੇ ਧਾਗੇ ਫਿਲਮ ਕੀਤੀ ਤੇ ਅਜੇ ਨੇ ਮੇਰੀ ਕਾਪੀ ਕੀਤੀ ਸੀ। ਇਹ ਪਹਿਲਾ ਸਟਾਈਲ ਮੇਰਾ ਸੀ। ਆਹ ਇਹ ਅਗਲੀ ਫਿਲਮ ਇਹ ਵੀ ਬਣਾ ਰਿਹਾ ਤੇਰੇ ਤੇ ਕੱਚੇ ਲੋਕ। ਕੱਚੇ ਲੋਕ ਅੱਛਾ 5-6 ਕਿਲੋ ਰੂਣ ਬਸ ਘਰ ਨਾਲ ਬੁੱਢੀ ਦਾ ਵੀ ਸੋਚੀ ਜਾ ਰਿਹਾ ਸਾਹਿਬ। ਇਹ ਮੇਰਾ ਹੀ ਹੈ ਕੱਲਾ। ਅੱਛਾ ਤੇ ਇਹਦੇ ਇਸ ਤੋਂ ਬਾਅਦ ਵੀ ਅਖਰਾਜਾਤ ਨੇ। ਅੱਛਾ ਇਹ ਹੱਲੇ ਪ੍ਰੋਸੈਸ ਜਿਹੜਾ ਸਿਰਫ ਉਹਦੇ ਫਿਨਿਸ਼ਿੰਗ ਦਾ ਵਾ, ਫਿਨਿਸ਼ਿੰਗ ਦਾ ਵਾ। ਅੱਗੇ ਜਿਹੜਾ ਕੰਮ ਸ਼ੁਰੂ ਹੋਣਾ ਵਾਈਟਨਿੰਗ ਦਾ ਉਹ ਅੱਛਾ ਇਹ 40,000 ਰੁਪਏ ਚ ਚਿੱਟਾ ਨਹੀਂ ਹੋਣਾ? ਨਹੀਂ ਲੈ ਇਹ ਚ ਕੀ ਹੋਣਾ? ਇਹਦੇ ਸਿਰਫ ਉਹਦੇ ਫਿਨਿਸ਼ਿੰਗ ਇਹਦਾ ਗੰਦ ਪਹਿਲੇ ਨਿਕਲਣਾ ਅੰਦਰੋਂ ਬਸ, ਬਾਕੀ ਚਿੱਟੇ ਵਾਲਾ ਪ੍ਰੋਸੈਸ ਅੱਗੇ। ਗੰਦ ਅੰਦਰੋਂ ਨਿਕਲ ਗਿਆ ਤੇ ਪਿੱਛੇ ਕੀ ਰਹਿ ਜਾਣਾ? ਤਾਜੀ ਗੰਦ ਦਾ ਮਤਲਬ ਆ ਕਿ ਜਦੋਂ ਚਿਹਰੇ ਨੂੰ ਲੱਗਣੇ ਆ ਕਿੱਲ ਵਗੈਰਾ ਜਿਹੜੇ ਨਿਕਲਦੇ ਹੁੰਦੇ ਆ, ਮਸਾਜ ਹੋਣਾ ਵਾ ਮੇਰੇ, ਫਿਰ ਥ੍ਰੈਡਿੰਗ ਹੋਣੀ ਪਲਕਾਂ ਦੀ। ਇਹ ਸਾਰਾ ਮਾਲ ਜਿਹੜਾ ਤਕਰੀਬਨ 5-7 ਕਿਲੋ ਹੋ ਜਾਣਾ ਵਾ। 5-7 ਕਿਲੋ ਫ੍ਰਿਜ ਤੋੜਨ ਦਾ ਉਹ 5-7 ਕਿਲੋ ਰੰਗ ਚਿੱਟੇ ਵਾਸਤੇ ਗੱਲ ਸ਼ੁਰੂ ਹੋਈ ਸੀ। ਇਹ ਜਿਹੜਾ ਸਮਾਨ ਵਾ ਨਾ, ਇਹ ਲਵਾਜ਼ਮਾ ਜਿਹੜਾ ਮੈਂ ਤੁਹਾਡੇ ਕੋਲ ਲੈ ਰਿਹਾ ਵਾ, ਇਹ ਸਿਰਫ ਉੱਪਰ ਲੱਗਣੇ ਆ।
ਇਹਦੇ ਨਾਲ 39000 ਰੁਪਏ ਨਾਲ 40000 ਰੁਪਏ ਨਾਲ ਤੁਸੀਂ ਮੈਨੂੰ ਚੀਜ਼ਾਂ ਲੈ ਕੇ ਦੇਣੀਆਂ। ਉਸ ਤੋਂ ਬਾਅਦ ਅਗਲਾ ਮਹੀਨਾ ਜਿਹੜਾ ਸ਼ੁਰੂ ਹੋਏਗਾ ਉਹ 'ਚ ਫਿਰ ਮੇਰੀ ਕਲਰ ਸਕੀਮ ਦੇਖਣੀ, ਉਹਦੀਆਂ ਲੈਦਾ ਕਰੀਮਾਂ ਤੁਸੀਂ ਮੈਨੂੰ ਮੰਗਾ ਕੇ। ਅੱਛਾ ਇਹ ਸਿਰਫ ਹਲੇ ਪਟੀਨਾ ਭਰਨੀਆਂ ਨੇ? ਹਾਂਜੀ, ਜਿੱਦਾਂ ਰੰਗ ਵਾਲੇ ਨਹੀਂ ਕਹਿੰਦੇ ਜਾਂ ਪਟੀਨਾ ਚੰਗੀ ਤਰ੍ਹਾਂ ਭਰਦੇ ਕਮਰਾ ਸੋਹਣਾ ਲੱਗਣਾ ਚਾਹੀਦਾ, ਇਹ ਸਿਰਫ ਸੈਟਿੰਗ ਹੋਣੀ ਹੈ, ਸਿਰਫ ਕੱਚਾ ਕਰਨਾ ਚਾਹੀਦਾ। ਇਹਨੇ ਇੱਕ ਦੋ ਵਾਰੀ ਟਰਾਈ ਇੱਕ ਮਿੰਟ ਕੁੜਿਆ ਜਦੋਂ ਬ੍ਰੇਕ ਨਹੀਂ ਹੋਈ ਇਹਨੂੰ ਮੈਂ ਕਿਹਾ ਤੂੰ ਕਹੀ ਕਿ ਨਾ ਪਟੀਨਾ ਭਰਨੀ ਵਾਲੇ ਤੇ ਭੁੱਲ ਗਿਆ, ਤੇ ਹੁਣ ਮੈਂ ਵਿੱਚ ਕਿਉਂ ਦਿੱਤਾ, ਮੈਂ ਕਿਹਾ ਜੇ ਪਟੀਨਾ ਭਰਨੀ, ਕਹਿੰਦਾ ਹਾਂ ਜਿੱਦਾਂ ਰੰਗ ਵਾਲੇ ਨੇ ਪਟੀਨਾ। ਮੈਂ ਨਾ ਉਦੋਂ ਦਾ ਕਹਿਣ ਡਿਆ ਚੱਲ ਲੈਣ। ਉਹਨੂੰ ਯਾਦ ਆਇਆ ਇੱਕਦਮ ਕਿ ਉਸਤਾਦ ਨੇ ਰੰਗ ਵਾਲਿਆਂ ਦਾ ਵੀ ਕਿਹਾ ਸੀ, ਤੇ ਮੈਂ ਕਿਹਾ ਜਿੱਦਾਂ ਜਿਹੜੀ ਪਟੀਨਾ, ਕਹਿੰਦਾ ਹਾਂ ਹਾਂ ਜਿੱਦਾਂ ਰੰਗ ਵਾਲੇ ਨੇ ਪਟੀਨਾ। ਅੱਛਾ ਐਸਾ ਆਹੋ ਅੱਛਾ ਫਿਰ ਰੰਗ ਉਸ ਤੋਂ ਬਾਅਦ ਸ਼ੁਰੂ ਹੋਣਾ? ਉਸ ਤੋਂ ਬਾਅਦ ਫਿਰ ਯਾਰ ਮੈਨੂੰ ਕਿੰਨੇ ਚ ਪੈਣਾ ਰੰਗ ਤੇਰਾ? ਮਤਲਬ 40000 ਦੇ ਦਿੱਤਾ, 40000 ਚ ਤੋਂ ਪਹਿਲੇ ਫਿਨਿਸ਼ਿੰਗ ਕਰ ਲਈ। ਫਿਨਿਸ਼ਿੰਗ ਉਸ ਤੋਂ ਬਾਅਦ ਤੁਹਾਡਾ ਹਰ ਮਹੀਨੇ ਤਕਰੀਬਨ ਮੇਰੀ ਸੈਲਰੀ ਤੋਂ ਹਟ ਕੇ, ਮੇਰੇ ਖਾਣ ਪੀਣ ਤੋਂ ਹਟ ਕੇ ਤੁਹਾਡਾ ਕੋਈ 29000 25000 ਰੁਪਇਆ ਕਰੀਮਾਂ ਤੇ ਲੱਗਿਆ ਕਰ ਹਰ ਮਹੀਨੇ? ਮਤਲਬ ਕਿੰਨੇ ਕੁ ਮਹੀਨੇ? 6 ਮਹੀਨੇ ਦਾ ਪ੍ਰੋਜੈਕਟ। 6 ਮਹੀਨੇ ਬਾਅਦ? 6 ਮਹੀਨੇ ਚ ਯਾਨੀ ਇਹ ਤੁਹਾਨੂੰ ਨਜ਼ਰ ਆਉਣਾ ਸ਼ੁਰੂ ਹੋ ਜਾਏਗਾ। ਇਹ ਵੀ ਨਜ਼ਰ ਆਉਣਾ ਸ਼ੁਰੂ ਹੋਏਗਾ ਨਹੀਂ 6 ਮਹੀਨਿਆਂ ਬਾਅਦ ਉਸਤਾਦ ਜੀ ਤੁਸੀਂ ਮੇਰੀਆਂ ਰੈਪੂਟੇਸ਼ਨਾਂ ਦੇਖੋ। ਅੱਛਾ ਉਹਦਾ ਮੈਨੂੰ ਮੈਂ ਮਤਲਬ 6 ਮਹੀਨੇ 29000 ਰੁਪਏ ਬਾਅਦ 6 30 18 1,80,000 ਉਹ ਦਵਾਂ, 40000 ਪਹਿਲੇ ਮਹੀਨੇ ਦਾ ਦਵਾਂ, ਹਾਂਜੀ 2,20,000 ਰੁਪਏ ਦੇ ਕੇ ਤੂੰ ਥੋੜਾ ਜਿਹਾ ਚਿੱਟਾ ਵੀ ਹੋ ਗਿਆ, ਤੇ ਮੇਰਾ ਉਹ ਚ ਕੀ ਫਾਇਦਾ ਵਾ? ਉਸਤਾਦ ਜੀ ਤੁਹਾਡੇ ਗੁਲਦਾਨ ਦੇ ਵਿੱਚ ਸਭ ਤੋਂ ਖੂਬਸੂਰਤ ਫੁੱਲ ਵੀ ਤਾਂ ਆਹੀ ਲੱਗਣਾ ਪਿਆ। ਅੱਛਾ ਚਲੋ ਜੀ ਇਕੱਠਾ ਹਿਸਾਬ ਲਾਉਣੇ, ਤੂੰ ਵੀ ਯਾਰ ਕੋ ਦੱਸ ਦੇ ਲੱਗ ਸਰ ਜਾ। ਇੱਕ ਮਿੰਟ, ਉਹਦਾ ਰੌਲਾ ਪਤਾ ਕੀ ਆ, ਇਹ ਬਾਅਦ ਚ ਜੇ ਇਹਨੂੰ ਵਿੱਚ ਤੋਂ ਨੁਸਖਾ ਸ਼ੁਰੂ ਕਰਾਤਾ ਨਾ, ਇਹ ਬਾਅਦ ਚ ਇਫੈਕਟ ਕਰ ਗਿਆ, ਇਹਨੇ ਨੀਲਾ ਹੋ ਜਾਣਾ। ਇਹਦਾ ਸਾਈਡ ਇਫੈਕਟ ਦਾ ਤੂੰ ਕਿਉਂਕਿ 4 ਕਰੀਮਾਂ ਤੂੰ ਪਤਾ ਨਹੀਂ ਕਿਹੜੀਆਂ ਕਿਹੜੀਆਂ ਲਾਲਵੇਂ ਵਿੱਚ ਤੂੰ ਅਤਰੇ ਗੁਲਾਬ ਤੇ ਪਤਾ ਨਹੀਂ 10 ਤਰਪਾਲਵੇਂ, ਫਿਰ ਤੂੰ ਕਹ ਜੀ ਇੱਕ ਉਹ ਫਲਾਂ, ਇਹ ਤੇਰਾ ਬੇੜਾ ਗਰਕ ਹੋ ਗਿਆ। ਅਗਰ ਤੂੰ ਸੜ ਗਿਆ ਤੂੰ ਮਜ਼ੀਦ ਸੋਹਣਾ ਹੋ ਗਿਆ ਤੇ ਫਿਰ ਕੀ ਕਰਾਂਗੇ? ਸੋਹਣੇ ਦੇ ਚਾਂਸ ਇਹ ਤੂੰ ਮੈਨੂੰ ਲਿਖ, ਭਾਜੀ ਮੇਰੀ ਗੱਲ ਸੁਣੋ, ਹਾਂਜੀ ਐਗਰੀਮੈਂਟ ਤੁਸੀਂ ਸਟਾਮ ਲੈ ਕੇ ਆਉਣਾ, ਠੀਕ ਹੈ 15-20 ਰੁਪਏ ਦਾ ਲੈ, ਇਹਨੇ ਉੱਚੀ ਪਾਸ ਜਾਣਾ। ਸਟਾਮ ਹੈ ਦੁਆ ਆਹੋ ਠੀਕ ਹੈ ਜੀ, ਤੂੰ ਸਟਾਮ ਲੈ ਕੇ ਆਉਣਾ, ਉੱਤੇ ਹਰ ਸ਼ਿਕ ਲਿਖਣੀ ਹੈ, ਠੀਕ ਹੈ ਕਿ ਭਾਜੀ ਅਸੀਂ ਇਹਨੇ ਆਪ ਕਿਹਾ ਵਾ, ਇਹ ਆਪਣੀ ਹਰ ਕਰੀਮ ਦਾ ਆਪ ਜ਼ਿੰਮੇਦਾਰ ਆ, ਠੀਕ ਹੈ ਇਹ ਆਪਣੇ ਹਰ ਜੋ ਵੀ ਆਪਣੇ ਤੇ ਯੂਜ਼ ਕਰੇ ਦਾ ਆਪ ਜ਼ਿੰਮੇਦਾਰ ਆ, ਅਸੀਂ ਨਹੀਂ ਹੈਗੇ। ਹਾਂਜੀ ਠੀਕ ਹੈ। ਹਾਂ ਔਰ ਦੂਸਰਾ ਇਮਲੀ ਸਾਹਿਬ, ਔਰ ਫਿਰ ਇੱਕ ਗੱਲ ਮੇਰੀ ਵੀ ਸੁਣ ਲਓ, 6 ਮਹੀਨਿਆਂ ਬਾਅਦ ਤੁਸੀਂ ਹਰ ਜੁਮੇਰਾਤ ਮੇਰੇ ਤੋਂ ਸਿਰੀ ਜਾਂ ਕੁਕੜੀ ਨੂੰ ਹੱਥ ਲਵਾ ਕੇ ਦਿਆ ਕਰਨਾ ਵਾ, ਮੇਰਾ ਸਦਕਾ। ਹਾਂਜੀ ਉਹ ਜ਼ਰੂਰੀ ਹੈ, ਕਿਉਂਕਿ ਇਹਨੇ ਉਹੀ ਪਕਾ ਕੇ ਖਾਣੀ ਰਾਤ ਦਾ ਕਹਿੰਦਾ ਸਿੱਧਾ ਸਿੱਧਾ ਉਹਦਾ। ਵੀ ਜਦੋਂ ਮੈਂ ਵਾਰਨੀ ਆ ਤੇ ਇਹਨੇ ਕਹਿਣਾ ਲਓ ਫੜਾ ਦਿਓ। ਔਰ ਦੂਸਰੀ ਗੱਲ ਸਰ ਇਹਦਾ ਮਸਲਾ ਇਹ ਵਾ ਕਿ ਇਹ ਕਰੀਮਾਂ ਸਾਰੀਆਂ ਇਹਨੂੰ ਨਹੀਂ ਪਤਾ ਹੈਗਾ ਨੁਸਖੇ ਇਹਨੇ ਪੁਰਾਣੇ। ਅੱਜ ਕੱਲ ਹਾਰਪਿਕ ਲੈ, ਤੇਜ਼ਾਬ ਦੁੱਤੀਆਂ ਦਾ ਲੈ, ਜਿਹੜੇ ਤੇਰੇ ਜੈਨੂਇਨ ਨੇ ਉਹ ਚੀਜ਼ਾਂ ਲੈ, ਬੁਰਸ਼ ਲੈ, ਜਿਹੜਾ ਅੱਲਾ ਦਾ ਸ਼ੁਕਰ ਕਰਿਆ ਕਰੋ ਸੈਟਿੰਗ ਹੋ ਗਈ। ਤੁਹਾਡੇ ਵਰਗੇ ਬੰਦੇ ਆਈਸਕ੍ਰੀਮ ਦੇ ਨਾਲ ਸਲਾਦ ਮੰਗਣ ਡਏ ਹੁੰਦੇ ਆ। ਮੈਂ ਤੈਨੂੰ ਮਨਾ ਕੀਤਾ ਸੀ ਯਾਰ ਮੇਰੀ ਗੱਲ ਸੁਣੋ, ਦੇਖੋ ਤੁਸੀਂ, ਮੈਂ ਤੁਹਾਨੂੰ ਇੱਕ ਨੁਸਖਾ ਦੱਸ ਦਿੰਦਾ। ਪਹਿਲੇ ਤੁਸੀਂ ਮੈਨੂੰ ਇਹ ਦੱਸੋ, ਤੂੰ 40000 ਰੁਪਏ ਤੁਰ ਤੇਰਾ 40000 ਪਹਿਲੇ ਸਟਾਰਟ, ਹਾਂਜੀ ਤੁਸੀਂ ਆਪਣਾ ਪਹਿਲੇ ਦੱਸ ਦਿਓ, ਸਰ। ਫਿਰ ਇੱਕ ਤੁਹਾਨੂੰ ਮੈਂ ਮਸ਼ਵਰਾ ਦਿਆਂਗਾ, ਉਹਦੇ ਤੁਹਾਡੇ ਸਾਹਮਣੇ ਆ ਸਾਹਮਣੇ ਆ ਬਿਲਕੁਲ ਸਹੀ ਇਦਾਂ ਦਾ ਹੋ ਜਾ, ਠੀਕ ਆ ਫਿਰ ਏਦਾਂ ਦਾ। ਹਾਂ ਭਾਈਜਨ ਇਹ ਨਾ ਜ਼ਿਆਦਾ ਗੋਰਾ ਨਾ ਜ਼ਿਆਦਾ ਕਾਲਾ, ਇਹ ਪੁਰਕਸ਼ ਆਈਡੀਅਲ ਕਲਰ ਆ, ਇਹਨੂੰ ਕਸ਼ਿਸ਼ ਹੁੰਦੀ ਹੈ ਇਹਦੇ ਚ। ਕੌਣ ਕਹਿੰਦਾ ਉਸਤਾਦ? ਓਏ ਯਾਰ ਉਸਤਾਦ ਜੀ ਇੱਕ ਗੱਲ ਦੱਸੋ ਯਾਰ, ਦੱਸਣਾ ਕਮੈਂਟਸ ਚ, ਇਹਨੂੰ ਕਮੈਂਟਸ ਚ ਦੱਸਣਾ ਕਿ ਮੈਂ ਕਿੰਨਾ ਕੁ ਸੋਹਣਾ ਵਾਂ, ਇਹਨੂੰ ਦੱਸ ਦੇਣਾ। ਕੜਕੀ ਰੰਗਾ ਕੜਕੀ। ਉਸਤਾਦ ਜੀ को मेरे दिल को पूछे, लेकिन ਤੁਸੀਂ ਇਹ ਗੁੰਮਰਾਹੀ ਨਾ ਬੁਲਾਓ ਕਿ ਇਹ ਜਿਹੜਾ ਆਈਡੀਅਲ ਕਲਰ ਗੁੰਮਰਾਹੀ ਆ। ਹਾਂ ਤੇ ਹੋਰ ਆਈਡੀਅਲ ਕਲਰ ਉਹ ਹੁੰਦਾ ਬੇਸਿਕਲੀ। ਇਹ ਆਈਡੀਆ ਕਲਰ ਤੇ ਸਿਰਫ ਇਹ ਤੇ ਥੋੜੀ ਜਿਹੀ ਰਿਕੁਆਇਰਮੈਂਟ ਹੋਣੀ ਹੈ, ਕਸ਼ਿਸ਼ ਇਹ ਆਈਡੀਅਲ ਕਲਰ ਆ। ਅੱਛਾ ਇੱਕ ਤੁਹਾਨੂੰ ਮੈਂ ਜ਼ਿੰਮੇਵਾਰੀ, ਉਹ ਗੱਲ ਸੁਣ, ਤੁਹਾਡੀ ਥੋੜੀ ਜਿਹੀ ਰਿਕੁਆਇਰਮੈਂਟ ਹੋਣੀ ਹੈ ਤੇ ਥੋੜੀ ਜਿਹੀ ਤੁਹਾਡੀ ਇਨਵੈਸਟਮੈਂਟ ਹੋਣੀ ਹੈ। ਤੁਹਾਨੂੰ ਯਕੀਨ ਮੰਨੋ ਕਿ ਜਿਹੜਾ ਤੁਸੀਂ ਕਹਿੰਦੇ ਨਾ ਕਸ਼ਿਸ਼ ਇਹ ਤੁਹਾਨੂੰ ਮਹਿਸੂਸ ਹੋਣ ਲੱਗ ਪਿਆ ਇਧਰੋਂ। ਯਾਰ ਕਸ਼ਿਸ਼ ਤੇਰੇ ਝੋਣ ਵੀ ਹੈਗੀ ਆ, ਅਸੀਂ ਇਹ ਨਹੀਂ ਕਰ ਰਹੇ ਤੂੰ ਸੋਹਣਾ ਨਹੀਂਗਾ, ਸਿਰ ਰੰਗ ਦੀ ਗੱਲ ਹੋ ਰਹੀ ਆ। ਸਰ ਮੈਂ ਤੁਹਾਨੂੰ ਇੱਕ ਵੈਸੇ ਗੱਲ ਦੱਸਾਂ। ਅੱਛਾ ਯਾਰ ਇੱਕ ਹੋਰ ਗੱਲ ਆ, ਹੋ ਸਕਦਾ ਚਿੱਟਾ ਹੋ ਕੇ ਬੁਰਾ ਲੱਗਣ ਲੱਗ ਪਵੇ, ਕਿਉਂਕਿ ਜਿੱਥੇ ਅੱਲਾ ਨੇ ਰੱਬ ਨੇ ਜਿੱਥੇ ਜਿਹਨੂੰ ਰੱਖਿਆ ਉਹ ਠੀਕ, ਲੇਕਿਨ ਇੱਕ ਹੁੰਦਾ ਤੁਹਾਡਾ ਪਦੈਸ਼ੀ ਕਲਰ, ਤੁਸੀਂ ਉਹਦੀ ਕੇਅਰ ਕਰ ਰਹੇ ਹੋ, ਲੇਕਿਨ ਕੁਦਰਤੀ ਕਲਰ ਇੱਕ ਹੁੰਦਾ ਕਿ ਕਲਰ ਦਾ ਤੁਸੀਂ ਬੇੜਾ ਗਰਕ ਆਪਣੀਆਂ ਹਰਕਤਾਂ ਤੋਂ ਕਰ ਲਿਆ। ਨਹੀਂ ਸਰ ਇੱਕ ਗੱਲ, ਉਹ ਜੌਨ ਸਾਹਿਬ ਦਾ ਉਹ ਯਾਰ ਸਾਰਾ ਕੁਝ ਸਾਡੇ ਨੂੰ ਟੀਕੇ ਲਵਾਉਣੇ ਆ 14 ਤੇ ਉਹਦੇ ਨਾਲ ਨੀਲਾ ਹੋ ਗਿਆ। 14 ਠੀਕ ਹੈ, ਮੈਨੂੰ ਕਿਹੜਾ ਇੰਨੇ ਵੱਡੇ ਜਿਹੜਾ 14 ਲਵਾ ਦੇ। ਆਹੋ ਮੈਂ ਪਿੰਨੀ ਲਾ ਕੇ ਲੈ ਗਿਆ ਸੀ। ਮੈਂ ਫਾਂਸੀ ਦੇਣ ਲੱਗਾ, ਨਹੀਂ ਦਿੱਤੀ ਕਿਤੇ 9 ਬਾਲ। सर एक गल दसा उस्ताद जी, वो शेर ना जॉन साहब दा, ये लड़की फाका कश होती तो बदसूरत नजर आती, ये जाज़बियत भी है दौलत ही की परवरदा। असल कहानी है कि उस्ताद जी जिस बंदे दे घर दाने, उहदे कमले भी सियाने,
ਕਲਰ ਫੇਅਰਨੈਸ ਸਾਰਾ ਕੁਝ ਆ ਜਾਂਦਾ। ਇਹੀ ਬੰਦਾ ਏਸੀ ਚ ਰਹਿਣ ਵਾਲਾ ਹੋਵੇ। ਉਹ ਭਾਈ ਨਹੀਂ, ਉਹ ਮਾਸ਼ਾਅੱਲਾ ਠੀਕ ਆ, ਉਹਦਾ ਘਰ ਦਾ ਹਾਲਾਤ। ਸਭ ਤੋਂ ਪਹਿਲਾਂ ਮੈਂ ਅਗਰ ਜ਼ਿੰਦਗੀ ਦੇ ਵਿੱਚ ਸਭ ਤੋਂ ਬੁਰਾ ਕਿਸੇ ਨੂੰ ਕਿਹਾ ਨਾ ਉਸਤਾਦ ਜੀ, ਕਸਮੇ ਖੁਦਾ ਦੀ ਮੈਂ ਏਸੀ ਨੂੰ ਬੁਰਾ ਕਿਹਾ। ਮੈਨੂੰ ਸਭ ਤੋਂ ਜ਼ਹਿਰ ਦਿਖਾਣੀ ਦਿੰਦਾ ਏਸੀ, ਇੰਨੀ ਠੰਡੀ ਹਵਾ ਲਾਂਤੀ ਦੀ। ਹਾਂ ਇਹ ਅਸਲ ਉਹ ਠੰਡ ਤੈਨੂੰ ਪਤਾ ਨਹੀਂ ਉਹਦਾ, ਕਹਿੰਦਾ ਲਾਂਤੀ ਦੀ। ਨਹੀਂ ਉਸਤਾਦ ਜੀ, ਜਿਸ ਟਾਈਮ ਬੰਦੇ ਭੁੱਜ ਨਹੀਂ ਰਹੇ ਹੁੰਦੇ ਕਿ ਤੁਸੀਂ ਛੱਲੀ ਦੇ ਦਾਣੇ ਵੈਸੇ ਰੱਖ ਦਿਓ ਤੇ ਉਹ ਭੁੱਜਣ ਲੱਗ ਪੈਣ ਅੱਧੇ ਘੰਟੇ ਬਾਅਦ, ਉੱਥੇ ਬਹਿ ਕੇ ਕਹਿੰਦਾ ਯਾਰ ਅੱਜ ਕੋਈ ਸਕੂਨ ਦਾ ਸਾਹ ਆ ਰਿਹਾ ਜੀ। ਕਸਮੇ ਸਿਰਫ 2 ਘੰਟੇ ਜਾਂ ਕੱਲ ਪਰਸੋਂ ਦਾ ਬੱਦਲ ਹੋਣ ਡਿਆ ਨਾ, ਆਉਣ ਡਿਆ ਜਾਣ ਡਿਆ ਬੱਦਲ, ਮੇਰੇ ਉਹਦੇ ਨਾਲ ਲਹਿਰਾ ਵੈਰ ਪਾਇਆ ਨਾ ਕੀ ਹੋਣ ਡਿਆ ਤੇ ਬੱਦਲ ਨੂੰ ਇੰਜ ਕਰਕੇ ਵੇਖਣ ਲਿਆ। ਕਸਮੇ ਕੱਲ ਸੱਚੀ ਮੁੱਚੀ ਕੱਲ ਉੱਥੇ ਖਲੋਤਾ। ਇਹਦਾ ਲਤੀਫਾ ਹੀ ਉਹ ਕਿਹੜਾ ਸੇਮ ਇਹਦੇ ਤੇ ਲਤੀਫਾ ਫਿੱਟ ਹੁੰਦਾ ਹੀ, ਬੜਾ ਪੁਰਾਣਾ ਲਤੀਫਾ ਵਾ, ਤੁਹਾਨੂੰ ਸੁਣਿਆ ਹੋਏਗਾ ਲੇਕਿਨ ਬਹੁਤ ਦੇਰ ਹੋ ਗਈ ਮੈਂ ਤੁਹਾਨੂੰ ਦੁਬਾਰਾ ਸੁਣਾਉਣਾ ਕਿ ਨਾ ਇਹਦੇ ਵਰਗਾ ਕਰੈਕਟਰ ਹੁੰਦਾ ਤੇ ਉਹਦਾ ਕਿਤੇ ਸਾਲ 6 ਮਹੀਨੇ ਬਾਅਦ ਨਾ ਪ੍ਰੋਗਰਾਮ ਬਣਦਾ ਨਹਾਉਣ ਦਾ, ਦੇਖਦਾ ਵੀ ਫੁੱਲ ਧੁੱਪ ਨਿਜ਼ਾਮ ਤੇ ਨਾ ਉਹ ਜਾ ਕੇ ਦੁਕਾਨਦਾਰ ਨੂੰ ਕਹਿੰਦਾ ਯਾਰ ਇੱਕ ਸਾਬਣ ਤੇ ਦੇ, ਤੇ ਨਾਲ ਹੀ ਇੱਕ ਬਦਲ ਹੁੰਦਾ, ਉਹਨੂੰ ਕਹਿੰਦਾ ਰਹਿਣ ਦੇ। ਠੀਕ ਹੈ ਜੀ। ਫਿਰ 6 ਮਹੀਨੇ ਕੇ ਬਾਅਦ ਦੇਖਦਾ ਕਿ ਵੀ ਅੱਜ ਤੇ ਸੂਰਜ 6:15 ਤੇ ਆਇਆ ਤੇ 6:15 ਤੇ ਆਇਆ ਤੇ ਅੱਜ ਤੇ ਕੋਈ ਚੱਕਰ ਨਹੀਂ ਦੂਰ ਤੱਕ। ਤੇ ਹਿਸਾਬ ਨਾਲ ਇਹਨੇ ਜਾ ਕੇ ਨਾ ਤੇ ਘਰ ਇਰਾਦਾ ਕਰਦਾ ਤੇ ਘਰ ਦੀ ਨੂੰ ਕਹਿੰਦਾ ਵੀ ਲੈ ਵੀ ਤੌਲੀਆ ਸ਼ੌਲੀਆ ਤੇ ਸਾਬਣ ਹੀ, ਤੇ ਨਾਲ ਹੀ ਬਾਹਰੋਂ ਆਵਾਜ਼ ਆਉਂਦੀ ਗੁੜ 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 ਗੁੜ, 4-5 ਵਾਰੀ ਏਦਾਂ ਹੁੰਦਾ। ਠੀਕ ਹੈ ਨਾ। ਤੇ ਚੌਥੀ 5ਵੀਂ ਵਾਰੀ ਨਾ ਹੁਣ ਦੇਖਦਾ ਵੀ ਮੈਲ ਵੀ ਨਹੀਂ ਚੜ ਗਈ, ਵੀ ਲੋਕੀ ਵੀ ਕਹਿਣ ਲੱਗ ਪਏ ਕਿ ਯਾਰ ਤੇਰਾ ਵਜ਼ਨ ਬਹੁਤ ਵੱਧ ਗਿਆ, ਇਹ ਨਹੀਂ ਪਤਾ ਵੀ 2.5 ਇੰਚ ਮੈਲ ਚੜੀ ਉੱਤੇ। ਠੀਕ ਹੈ ਜੀ। ਤੇ ਹੁਣ ਰਿਜ਼ੇਨ ਬਣਿਆ ਤੇ ਉੱਤੇ ਵੀ ਦੇਖਿਆ ਤੇ ਫੁੱਲ ਨਿਜ਼ਾਮ। ਤੇ ਹੁਣ ਕਰਿਆਨੇ ਵਾਲੇ ਕੋਲ ਜਾ ਰਿਹਾ ਸਾਬਣ ਲੈਣ, ਤੇ ਲੁੱਕ ਕੇ ਨਾ ਤੌਲੇ ਸਰਕਾਰਾਂ ਕੋਲ ਲੁੱਕ ਕੇ ਨਾ ਬਹਾਨੇ ਨਾਲ ਜਾ ਕੇ ਨਾ ਤੇ ਹੋਲੀ ਜੀ ਦੁਕਾਨ ਕਹਿੰਦਾ ਸਾਬਣ ਤੇ ਦੇਈ, ਤੇ ਇੱਕਦਮ ਗੁੜ ਹੁੰਦਾ, ਕਹਿੰਦਾ ਸਰਕਾਰ ਮੈਂ ਤਾਂ ਸਿਗਰਟ ਲੈਣ ਲੱਗਾ। ਕਹਿੰਦਾ ਮੈਂ ਤਾਂ ਸਿਗਰਟ ਲੈਣਾ ਹੈ। ਨਹੀਂ ਮੈਂ ਤਾਂ ਸਿਗਰਟ ਲੈਣਾ ਹੈ। ਇਹ ਉਹ ਇਹਦੇ ਤੇ ਹੀ ਇਹ ਉਹ ਕਰੈਕਟਰ ਆ। ਤੁਹਾਡੇ ਕਮਰੇ ਦੇ ਵਿੱਚ ਮੈਂ ਉਨੀ ਦੇਰ ਤੱਕ ਬਿਨਾਂ, ਜਦੋਂ ਤੱਕ ਤੁਸੀਂ 16 ਤੇ ਹੁੰਦੇ, ਜਦੋਂ 27-28 ਤੇ ਹੁੰਦੇ ਮੈਂ ਬਾਹਰ ਆ ਜਾਂਦਾ ਉਸੇ ਟਾਈਮ। ਉਹ ਚਾਲ ਭਾਈ ਇਹ ਬੈਠੇ ਬੈਠੇ ਜੋ 16 ਤੇ ਚੱਲਣ ਡਿਆ ਹੁੰਦਾ ਨਾ ਉਦੋਂ ਠੀਕ ਆ, ਜੇ ਨਹੀਂ ਘੱਟ ਹੁੰਦਾ। ਅੱਛਾ ਘੱਟ ਹੀ ਹੋਣਾ। ਇੱਕ ਹੋਰ ਲਤੀਫਾ ਸੀ ਨਾ ਜਿਹੜਾ ਤੂੰ ਪਹਿਲੇ ਇਹ ਗੱਲ ਉਹਦੀ ਕਰ ਦੇਣਾ ਨਾ ਕਿ 16 ਦੇ ਏਸੀ ਘੱਟ ਹੁੰਦਾ। ਕਹਿੰਦਾ ਜਦੋਂ ਤੁਸੀਂ 16 ਤੇ ਚਲਾਇਆ ਹੁੰਦਾ ਨਾ, ਜਦੋਂ ਤੁਸੀਂ ਵਧਾ ਲੈਣੇ ਨਾ ਫਿਰ 17, 18, 19, 20, 27 ਉਦੋਂ ਮੈਂ ਬਾਹਰ ਆ ਜਾਂਦਾ। ਸਾਜ ਮੈਂ ਨੰਬਰ ਨਹੀਂ ਦੇਖਦਾ ਤੁਹਾਡੇ ਕਮਰੇ ਦੇ ਵਿੱਚ, ਕਸਮੇ ਅਚਾਨਕ ਇੰਨੀ ਕਿ ਠੰਡ ਲੱਗਣ ਲੱਗ ਪੈਂਦੀ, ਮੈਂ ਉੱਠ ਕੇ ਬਾਹਰ ਨੂੰ ਤੁਰ ਪੈਣਾ ਕਿਸੇ ਬਹਾਨੇ ਨਾਲ, ਭਾਵੇਂ ਮੈਂ ਬਾਹਰ ਆ ਜਾਂਦਾ। ਠੰਡ ਨਾਲ ਤਿੜਕਣ ਲੱਗ ਪੈਣਾ ਯਾਰ ਏਸੀ ਦੀ ਹਵਾ ਉਹ ਤੇ ਬਸ ਕੇ ਫਿੱਟੇ ਹੋਏ ਹੁੰਦਾ ਓਏ ਦੀ ਮੈਂ ਵੀਡੀਓ ਬਣਾਈ ਉਸਤਾਦ ਜੀ ਸਰਦੀਆਂ ਦੇ ਵਿੱਚ, ਉਹ ਕਿਤੇ ਅਪਲੋਡ ਕੀਤੀ ਸੀ ਅਸੀਂ? ਨਹੀਂ ਕੀਤੀ। ਓਏ ਹੋਏ ਹੋਏ ਕੀ ਮਜ਼ਾ। ਕਚਹਿਰੀ ਬਾਜ਼ਾਰ ਇਹਨੂੰ ਮੈਂ ਲੈ ਗਿਆ, ਮੋਬਾਈਲ ਦਾ ਕੋਈ ਮਸਲਾ ਸੀ ਤੇ ਠੰਡ ਸੀ ਚੰਗੀ। ਉਸਤਾਦ ਜੀ ਇਹਨੂੰ ਮੈਂ ਕਿਹਾ ਕਿ ਇਹ ਮੋਬਾਈਲ ਇਹਨੂੰ ਲੈ ਕੇ ਦੇਣਾ ਸੀ। ਮੋਬਾਈਲ 10, 12, 15 ਹਜ਼ਾਰ ਦਾ ਮੋਬਾਈਲ ਸੀ, ਇੱਕ ਮਿਸਾਲ ਆ। ਨਹੀਂ ਉਹ ਸੀਗਾ 32,000 ਰੁਪਏ ਦਾ ਵੀਵੋ ਦਾ ਮੋਬਾਈਲ ਜਿਹੜਾ ਸੀ। ਹਾਂ 32,000 ਰੁਪਏ ਦਾ ਭਾਈ ਨੇ ਇਹਨੂੰ ਆਫਰ ਕੀਤੀ। 32,000 ਦਾ ਮੋਬਾਈਲ ਸੀ। ਇਹਨੂੰ ਮੈਂ ਕਿਹਾ ਇਮਲੀ ਅੱਛਾ ਖੜੇ ਅਸੀਂ ਕਿੱਥੇ ਆ, ਯਾਨੀ ਲਾਈਕ ਆ ਤੁਸੀਂ ਬਾਜ਼ਾਰ 'ਚ ਗਏ ਨਾ, ਹੁਣ ਬਾਜ਼ਾਰ 'ਚ ਗਲੀ ਜਾ ਰਹੀ ਹੈ, ਉਸ ਗਲੀ ਦੀ ਜਿਹੜੀ ਪਹਿਲੀ ਨੁੱਕਰ ਤੇ ਦੁਕਾਨ ਆ ਉਹ ਬਾਜ਼ਾਰ ਤੋਂ ਕਿੰਨੀ ਕੁ ਦੂਰ ਹੁੰਦੀ ਹੈ? ਬਿਲਕੁਲ ਨਾਲ ਜ਼ਿਆਦਾ ਜ਼ਿਆਦਾ, ਯਾਨੀ ਤੂੰ ਕਚਹਿਰੀ ਬਾਜ਼ਾਰੋਂ ਅਗਰ ਕਿਸੇ ਗਲੀ 'ਚ ਵੜਨਾ, ਮੇਨ ਕਚਹਿਰੀ ਬਾਜ਼ਾਰ ਤੋਂ ਦਰਮਿਆਨ 'ਚ ਤੇ ਉੱਥੋਂ ਤੂੰ ਗਲੀ 'ਚ ਵੜਨਾ, ਤੈਨੂੰ 10 ਨਹੀਂ ਤੇ 12 ਕਦਮ ਬਾਅਦ ਪਹਿਲੀ ਦੁਕਾਨ ਆ ਜਾਏਗੀ, ਪਹਿਲੀ ਨੁੱਕਰ ਵਾਲੀ ਦੁਕਾਨ। ਔਰ ਦੁਕਾਨ ਵੀ ਨਹੀਂ, ਬਾਹਰ ਜਿਹੜਾ ਅੱਡਾ ਟੈਪ ਲੱਗਾ ਹੁੰਦਾ ਉਹ ਹੋਰ ਲੱਗੇ ਹੋਏ ਹੁੰਦਾ ਉੱਤੋਂ। ਲਓ ਜੀ, ਇਹਨਾਂ ਮੈਂ ਕਿਹਾ ਇਮਲੀ ਸਿਰਫ ਨਾ ਤੂੰ ਇਹ ਕਮੀਜ਼ ਲਾਉਣੀ ਹੈ ਤੇ ਬੜੈਨ ਲਾਉਣੀ ਹੈ, ਇਹ ਬਾਜ਼ਾਰ ਜਿੱਥੋਂ ਬਾਜ਼ਾਰ ਅੰਦਰ ਆ ਰਿਹਾ ਉੱਥੋਂ ਹੋ ਕੇ ਵਾਪਸ ਆ ਜਾ, 32,000 ਵਾਲਾ ਮੋਬਾਈਲ ਤੇ ਵਾਮ ਖੜੀ। ਇਹ ਮੈਂ ਗੱਲ ਕੀਤੀ, ਹੁਣ ਉੱਥੇ ਵਾਮ ਇਕੱਠੀ ਹੋ ਗਈ, 2, 4, 10, 15, 20, 25 ਰਸ਼ ਲੱਗ ਗਿਆ। ਨਾਲ ਮੈਂ ਵੀਡੀਓ ਬਣਾ ਰਿਹਾ। ਉਸ ਤੋਂ ਇਹਨੇ ਕਿਹਾ ਉਸਤਾਦ ਜੀ ਮੈਂ ਸਾਰੀ ਜ਼ਿੰਦਗੀ ਬਗੈਰ ਮੋਬਾਈਲ ਤੋਂ ਕੱਢ ਲਾਂਗਾ, ਮੈਂ ਨਹੀਂ ਜਾਣਾ। ਹੁਣ ਲੋਕੀ ਉਹ ਕਹਿਣ ਓਏ ਉਹ ਤਾਂ ਪਾਗਲ ਆ। ਉਸਤਾਦ ਜੀ ਕਹਿੰਦਾ ਮੈਨੂੰ ਦਿਓ, ਮੈਨੂੰ 32,000, ਮੈਨੂੰ 16 ਦਿਓ, ਮੈਂ ਜਾਣਾ। ਇੱਕ ਕਰੈਕਟਰ ਦਾ ਕਹਿੰਦਾ ਭੈਣ ਲਿਆਓ ਮੈਨੂੰ 2,000 ਦਿਓ, ਮੈਂ ਜਾਣਾ। ਮੈਂ ਕਿਹਾ ਨਹੀਂ ਇਹ ਜਾਏ। ਕਰਦੇ ਕਰਦੇ ਇਹਨੂੰ ਲੋਕੀ ਲਾਹਨ ਤਾਨ ਕਰਨ ਲੱਗ ਪਏ ਉੱਥੇ ਕਿ ਯਾਰ ਤੂੰ ਕਿਹੜਾ ਬੰਦਾ ਵਾ, 32,000 ਵਾਲਾ ਮੋਬਾਈਲ ਤੇ 10 ਕਦਮ ਨਹੀਂ ਗਏ ਤੇ ਉਹ ਭਾਈ ਇਹ ਵੀ ਨਹੀਂ ਕਹਿ ਰਿਹਾ ਕਿ ਉੱਥੇ ਖਲੋਣਾ ਵਾ, ਜਾਣਾ ਵਾ ਤੇ ਆ ਜਾਣਾ, ਤੇ ਆ ਕੇ ਕਮੀਜ਼ ਪਾ ਲਾ ਤੇ 32,000 ਮੋਬਾਈਲ ਲੈ ਲਾ। ਇਹ ਕਹਿੰਦਾ ਸੋਚਣਾ ਵੀ ਨਹੀਂ। ਅੱਛਾ ਇਹ ਲੜ ਤੇ ਲੋਕੀ ਇਹਨੂੰ ਬਿਸਤ ਕਰ ਰਹੇ, ਮੈਂ ਚੁੱਪ ਕਰਾਂ, ਮੈਨੂੰ ਤਾਂ ਪਤਾ ਸੀ ਇਹਨੇ ਕਦੀ ਵੀ ਨਹੀਂ ਜਾਣਾ। ਮੈਂ ਕਿਹਾ ਲਓ ਜੀ ਛੱਡੋ, ਬੜੈਨ ਵੀ ਨਹੀਂ ਲਾਉਣੀ, ਸਿਰਫ ਇਹ ਕਮੀਜ਼ ਲਾਉਣੀ ਹੈ। ਤੇ ਹੁਣ ਜਦੋਂ ਸ਼ਰਤ ਲੱਗ ਰਹੀ ਹੈ ਤੇ ਇਹ ਇੰਝ ਸ਼ਰਤ ਲਾ ਰਿਹਾ ਮੈਨੂੰ, ਮੈਂ ਕਿਹਾ ਸਿਰਫ ਕਮੀਜ਼ ਲਾਉਣੀ ਹੈ
ਬਨੈਣ ਪਾਈ ਰੱਖ, ਸੜਕ ਤੋਂ ਹੋ ਗਿਆ, ਜਾ ਮੋਬਾਈਲ ਲੈ ਲਾ। ਨਹੀਂ, ਪੌਣਾ ਘੰਟਾ ਉੱਥੇ ਰਸ਼ ਲੱਗ, ਬੰਦਿਆਂ ਦੇ ਬੰਦੇ ਚੜ ਗਏ ਭਾਈ, ਲੋਕੀ ਨੂੰ ਆ ਕੇ ਓਏ ਯਾਰ ਤੂੰ ਪਾਗਲ ਆ। ਸੱਚੀ ਮੁੱਚੀ ਇਦਾਂ ਆ, ਇਹਦੇ ਮਗਰ ਪੈ ਕੇ ਉਹ ਜਾ ਕੁਛ ਨਹੀਂ ਹੁੰਦਾ, ਜਾ ਕੁਛ ਨਹੀਂ ਹੁੰਦਾ, ਇਹ ਲੜੇ ਉਹਨਾਂ ਨਾਲ। ਨਹੀਂ ਉਸਤਾਦ ਜੀ ਲਿਆ ਕਰੈਕਟਰ ਉੱਥੇ ਇਹਦੇ ਵਰਗਾ ਹੀ, ਲਾ ਚੱਗਾ ਲਾ ਚੱਗਾ। ਮੈਂ ਕਿਹਾ ਤੂੰ ਮਾਲਸ਼ ਕਰਨੀ ਮੇਰੀ ਮਰੇ, ਲਾ ਚੱਗਾ। ਉਸਤਾਦ ਜੀ ਧੁੰਦ ਬਹੁਤ ਸੀ, ਮੈਂ ਕਿਹਾ ਧੁੰਦ ਕੀ ਸ਼ਹਾਦਤ ਹੋ ਜਾਣੀ ਸੀ ਸਰਦੀਆਂ ਦੇ ਵਿੱਚ। ਪਹਿਲੀ ਸ਼ਹਾਦਤ ਸਰਦੀਆਂ 'ਚ ਧੁੰਦ 'ਚ ਮੇਰੀ ਹੋਣੀ ਸੀ। ਲੋ ਜੀ ਮੇਰੀ ਗੱਲ ਸੁਣੋ, ਲੋ ਜੀ ਮੈਂ ਰੱਬ ਨੂੰ ਆਦਰ ਨਾਦਰ ਜਾਣ ਕੇ ਕਹਿ ਰਿਹਾ, 10 20 30 40 50, ਇਹ 50,000 ਰੁਪਇਆ ਇੰਬਲੀ ਦਾ। ਠੰਡਾ ਪਾਣੀ ਕਰ ਲੈਣਾ ਜਿੰਨਾ ਕੁ ਠੰਡਾ ਹੁੰਦਾ ਵਾ, ਯਾਨੀ ਜਿਹੜਾ ਬੰਦਾ ਕਹਿੰਦਾ ਯਾਰ ਉਹ ਠੰਡਾ ਨਹੀਂ ਕਿ ਵੀ ਜੰਮਿਆ ਹੀ ਹੋਵੇ, ਨਹੀਂ, ਜਿਹੜਾ ਠੰਡਾ ਪਾਣੀ ਨਹੀਂ ਹੁੰਦਾ ਯੱਖ ਠੰਡਾ, ਜਿੱਦਾਂ ਇੱਕ ਫਰਿੱਜ ਦਾ ਪਾਣੀ ਬੋਤਲ ਪੂਰੀ ਸਮਝ ਗਏ, ਇਹ ਸਿਰਫ ਕੱਛਾ ਪਾ ਕੇ ਬਾਹਰ ਬਹਿ ਜਾਵੇ, ਇਦਾਂ ਹੀ ਕੈਮਰਿਆਂ ਨਾਲ ਅਸੀਂ ਜਾਵਾਂਗੇ, ਕੱਛਾ ਪਾ ਕੇ ਬਾਹਰ ਬਹਿ ਜਾਵੇ, ਮੈਂ ਉਹ ਡੋਲ ਵੱਡਾ ਭਰ ਕੇ ਸਿਰਫ ਇਹਦੇ ਉੱਤੇ ਪਾਉਣਾ ਵਾ ਤੇ 50,000 ਰੁਪਏ ਲੈ ਲੈ। ਓਏ ਜਾਹਲਾ ਕਸਮ, ਇਸ ਤੋਂ ਅੱਛਾ ਮੌਕਾ ਨਹੀਂ। 50,000 ਰੁਪਏ ਉਹ ਤੂੰ ਮਰ ਵੀ ਗਿਆ, ਤੂੰ 35-3600 ਦਾ ਕਸਮ 50,000। ਪਾਣੀ ਕਿੰਨੇ % ਠੰਡਾ ਕਰੋਗੇ? ਜਿੱਦਾਂ ਠੰਡਾ ਹੁੰਦਾ, ਜਿਹਨੂੰ ਠੰਡਾ ਕਹਿੰਦੇ ਆ। ਟੈਂਕੀ ਵਾਲਾ ਨਹੀਂ ਰਾਤ ਨੂੰ, ਨਹੀਂ ਫਰਿੱਜ ਵਾਲਾ। ਧੁੱਪੇ ਬਹਿਣਾ, ਧੁੱਪੇ ਯਾਰ ਤੂੰ ਧੁੱਪੇ ਬਹਿ ਛਾਵੇਂ ਬਹਿ, ਮੈਂ ਤੇਰੇ ਉੱਤੇ ਪਾਉਣਾ, ਤੂੰ ਕਹ ਸਾਜੀ ਮੈਂ ਇੱਥੇ ਬਹਿਣਾ, ਉੱਥੇ ਪਾ ਦੇ। ਯਾਰ ਸਾਜੀ ਪਾਣੀ ਬਹੁਤਾ ਉਹ ਤੇਰਾ ਫਿੱਟੇ ਮੂੰਹ, ਮੈਂ ਤੈਨੂੰ ਕਹਿਣ ਡਿਆ ਚੁੱਕ 50,000 ਤੇ ਮੰਨ ਜਾਣੇ ਅੱਖਾਂ ਦੇ ਪੱਠੇ ਉਹ ਇਹਨਾਂ ਨਾਲ ਗੱਲ ਕਰ, ਪੱਠੇ ਤੇਰੇ ਮਰੇ ਐਡਾ ਪੱਠੇ ਆ ਚੁੱਕ ਪਿਆ ਨਹੀਂ ਚੁੱਕ ਨਹੀਂ, ਅੱਛਾ ਉਹਨੂੰ ਕਹਿ ਕੇ ਮੰਨੇ, ਉਹ ਚੁੱਕ ਪੈਸੇ ਚਵਲੇ ਜਈਏ ਜਾ ਕੇ ਘਰਦਿਆਂ ਨੂੰ ਦੇ, ਐਡਾ ਤੂੰ ਅਮਨ ਕਰੋ। 50,000 ਰੁਪਇਆ ਮੁੜ ਕੇ 1.5 ਲੱਖ ਉੱਤੇ ਲੱਗ ਜਾਏ, ਪਹਿਲੇ ਮਸਾਜ ਬੰਦ ਹੋ ਜਾਣੇ, ਮੈਨੂੰ ਠੰਡਾ ਪਾਣੀ ਆਉਣਾ। ਕਿਹੜੇ ਮਸਾਜ? ਜਿਹੜਾ ਠੰਡਾ ਪਾਣੀ ਕਹਿਣ ਡਾਏ ਉਹ ਜਿਹੜਾ ਫ੍ਰਿਜ ਦਾ ਜੰਮਿਆ ਪਾਣੀ ਹੁੰਦਾ, ਜਿਹੜਾ ਜੰਮਣ ਦੇ ਕੋਲ ਹੁੰਦਾ, ਜਿਹੜੇ ਕੋਲ ਬਹੁਤਾ ਜ਼ਾਲਮ ਹੁੰਦਾ, ਉਹ ਫੁੱਟੇ ਮੂੰਹ ਉਹਦੇ ਤਜ਼ਾਬ ਜੰਮਿਆ ਦਾ ਸਿੱਧਾ ਮਾਰੋ, ਬਰਫ਼ ਬਣ ਗਈ, ਠਾਹ ਵੱਜ ਗਈ, ਸੱਟ ਲੱਗ ਗਈ, ਉਹਦਾ ਕੋਲ ਹੁੰਦਾ ਬਹੁਤ ਜ਼ਾਲਮ ਹੁੰਦਾ, ਬਲੇਟ ਵਾਂਗੂ ਫਿਰਨਾ ਉਹ ਤੇਰਾ ਨਹੀਂ ਭਾਈ ਨਹੀਂ ਯਾਰ, ਜਿਲਟ ਵਾਲਿਆਂ ਦਾ ਪਾਣੀ ਹੈ, ਤੂੰ ਕਿੱਡਾ ਪਾਗਲ ਆ ਯਾਰ। ਨਹੀਂ ਦੇਖਾ ਬਣਾਈ ਦਾ ਕਿਸੇ ਨੂੰ ਕੋਈ ਹਿਸਾਬ ਨਾ ਕੋਈ। ਤੁਸੀਂ ਬਣਾ ਲਓ ਭਾਈ, ਤੁਸੀਂ ਕੱਲੇ ਬਣਾ ਲਓ, ਚਲੋ ਤੁਸੀਂ ਕੱਲੇ ਬਣਾ ਲਓ। ਮੇਰੀ ਗੱਲ ਸੁਣ, ਬੱਚਿਆਂ ਦਾ ਫਿਊਚਰ ਕੁਛ ਵੀ ਨਹੀਂ ਹੋਣਾ, ਸਾਨੂੰ ਪਤਾ ਸੀ ਲਾਗੇ ਹੋਵਾਂਗੇ, ਤੈਨੂੰ ਧੁੱਪੇ ਬਿਠਾ ਲਾਂਗੇ, ਪਾਣੀ ਜਿਹੜਾ ਜਦ ਪੈਣਾ ਵਾ ਨਾ ਉਹ ਗਰਮ ਹੋ ਜਾਣਾ ਵਾ। ਚੁੱਕ 50,000 ਰੁਪਏ। 50,000 ਰੁਪਏ ਦੇ ਵਿੱਚ ਮੈਂ ਬੱਚਿਆਂ ਦਾ ਫਿਊਚਰ ਹਸਪਤਾਲ ਦਿਖਾਉਂਦਾ ਫਿਰ ਉਹਨਾਂ ਨੂੰ ਮੇਰੇ ਮਗਰ ਰੋਟੀਆਂ ਲੈ ਕੇ ਆਉਣ, ਉਹ ਪਾਗਲ, ਮੈਂ ਕੰਨ ਬੰਦ ਹੋ ਜਾਣੇ ਫੁੱਲ ਠੰਡੇ ਪਾਣੀ ਨਾਲ। ਉਹ ਤੇਰਾ ਫਿੱਟੇ ਮੂੰਹ ਪੜਿਆ ਪਾਣੀ ਆ, ਤੂੰ ਚਵਲੇ ਜੀ ਨਹੀਂ ਪਾਣੀ ਥੋੜਾ ਜਿਹਾ ਗਰਮ ਕਰੋ ਫਿਰ। ਉਹ ਕਾਹਦੇ ਤੋਂ ਗਰਮ ਕਰੀਏ? ਉਹ ਕਹਿੰਦੇ ਬਿਲਕੁਲ ਜਿਹੜਾ ਕੋਲ ਠੰਡੇ ਤੇ ਕੋਲ ਦਾ ਜੰਮਣ ਦੇ ਬਿਲਕੁਲ ਕੋਲ ਹੁੰਦਾ। ਉਹ ਯਾਰ ਈਵਨ ਠੰਡੇ ਤੋਂ ਠੰਡਾ ਵੀ ਪਾਣੀ ਅੱਜ ਕੱਲ ਦੇ ਵਿੱਚ ਗਰਮੀ ਹੈਗੀ, ਉੱਤੇ ਪਾ ਕੇ ਤੂੰ 50,000 ਕਿਹੜਾ ਅੱਜ ਕੱਲ ਠੰਡਾ ਤਾਂ ਠੰਡਾ ਹੀ, ਉਹਨੇ ਨਾ ਅੱਜ ਦੇਖਣਾ ਕੱਲ ਦੇਖਣਾ। ਕਹਿੰਦਾ ਠੰਡੇ ਪਾਣੀ ਨੂੰ ਕੀ ਪਤਾ ਵੀ ਸਰਦੀਆਂ ਕਿ ਗਰਮੀ, ਉਹਨੇ ਤੇ ਆਪਣਾ ਆਪ ਦਹਾਉਣਾ ਵਾ। ਇਦਾਂ ਦੇ 50 ਮੇਰੇ ਤੇ ਕਈ ਲੱਗ ਜਾਣੇ। ਚਲੋ ਯਾਰ ਆਲੇ ਫੜੋ, ਆਲੋ ਜਾ ਆਲੋ 60 ਹੋ ਗਿਆ। ਉਹ ਤੇਰਾ ਲੱਕ ਉਸਤਾਦ ਜੀ ਮੈਨੂੰ ਦਿਓ, ਦੱਸ ਦਿਓ ਮੈਨੂੰ, ਤੁਸੀਂ 50-60 ਰਹਿਣ ਦਿਓ, ਦੱਸ ਦਿਓ। ਨਹੀਂ ਮੈਂ ਤੈਨੂੰ ਕਦੋਂ ਦਵਾਂ ਭਾਈ, ਤੂੰ ਤੇ 1000 ਚ ਵੀ ਪਵਾ ਲੈਣਾ। ਉਹ ਯਾਰ ਤੈਨੂੰ 700 ਦਿਓ, ਅਸੀਂ ਪਾਉਣ ਯਾਰ ਜਾਂ 700 ਤੂੰ 700 ਦੇ ਵਿੱਚ ਰੇਟ ਲਿਆਉਣੇ ਦੁਕਾਨ ਦੇ। ਓਏ ਯਾਰ ਤੈਨੂੰ ਅਕਲ ਨਹੀਂ ਹੈਗੀ, ਇਹ ਕਿੰਨਾ ਕੁ ਪਾਣੀ ਠੰਡਾ ਵਾ? ਜਾਹਲ ਇਨਸਾਨ। 60,000 ਰੁਪਇਆ ਤੈਨੂੰ ਉਹਨਾਂ ਨੇ ਕਸਮੇ ਕਿਹਾ ਕਿ ਅੱਲਾ ਨੂੰ ਹਜ਼ਮ ਨਾ ਉਹਨਾਂ ਨੇ ਨਾਲ ਇਹ ਵੀ ਕਿਹਾ ਵਾ ਕਿ ਬਿਲਕੁਲ ਜਿਹੜਾ ਕਾਲਜ ਵਾਲਾ ਜੰਮਣ ਦੇ ਲਾਗੇ ਪਾਣੀ ਠੰਡਾ, ਉਹ ਕਿਹਾ ਉਹਦੀ ਕਹਿ ਰਿਹਾ ਉਹਦਾ ਤੇਰੇ ਅੰਦਰੋਂ ਲੰਘ ਜਾਣਾ ਵਾ, ਕਿਤੇ ਚੀਰ ਕੇ ਪਾਣੀ ਫਿੱਟੇ ਮੈਨੂੰ ਕਸ਼ੀ ਪੈ ਜਾਣੀ, ਭਾਵੇਂ ਉੱਤੋਂ ਲੰਘ ਜਾ, ਮੈਨੂੰ ਕੀ ਪਤਾ ਲੱਗਣਾ, ਉੱਥੇ ਮੇਰੀ ਲਾਸ਼ ਹੋਈ ਹੋਣੀ ਆ। ਲਾਸ਼ ਹੋਈ ਹੋਣੀ ਆ। ਅੱਗੇ ਕਿੰਨੇ ਮਰ ਗਏ ਤੁਹਾਡੇ ਇਹਨਾਂ ਚੱਕਰਾਂ ਦੇ ਵਿੱਚ? 60,000 ਰੁਪਇਆ ਜਿਹੜਾ ਬਚਦਾ ਉਹ ਤਾਂ ਬਚਣ ਦਿਓ। ਉਹ ਤੇ ਫਿੱਟੇ ਮੂੰਹ ਤੂੰ ਬਚ ਗਿਆ, ਕਿਤੇ ਬੜਾ ਰਕਮ ਆ ਤੂੰ। ਬਹਾਦਰ ਮਰਾਸੀ ਤੂੰ ਨਾਲਾ, ਮੈਂ ਨਹੀਂ ਨਹਾਉਣਾ, ਸਿੱਧੀ ਸਾਫ਼ ਗੱਲ ਆ ਭਾਈ। ਤੂੰ ਨਹੀਂ ਉਸਤਾਦ ਜੀ ਯਾਰ ਆਲੋ 65 65 ਚੱਕ। ਉਹ ਕਿਸੇ ਉਹਨਾਂ ਨੇ ਕਿਹਾ ਅੱਲਾ ਨੂੰ ਹਾਜ਼ਰ, ਉਹਨਾਂ ਨੇ ਕਿਹਾ ਮੈਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿੰਦਾ ਪੈਸੇ ਉਹਦੇ ਆ, ਇੱਕ ਠੰਡੇ ਪਾਣੀ ਨਾਲ ਇਹ ਵੀ ਕਿਹਾ ਉਹਦੇ ਨਹੀਂ ਉਹਦੇ ਨਹੀਂ, ਤੇਰੇ ਇਕੱਲੇ ਗਿਆ ਤੇ ਨਾਲ ਐਂਡ ਵਾਲੀ ਗੱਲ ਨਹੀਂ ਸੁਣੀ। ਜਿਹੜਾ ਐਂਡ ਵਾਲਾ ਪਾਣੀ ਹੁੰਦਾ ਲਾਗੇ ਉਹ ਐਂਡ ਵਾਲਾ ਪਾਣੀ ਕੀ ਆ ਮੈਨੂੰ ਦੱਸ ਨਾ। ਭਾ ਫਰੀਦ ਉਹੀ ਪਾਣੀ ਨਾ ਸ਼ਰੀਕੇ ਵਾਂਗੂ ਚੁੱਭਣਾ ਵਾ, ਬਹੁਤ ਠੰਡਾ ਪਾਣੀ ਹੁੰਦਾ ਉਹ। ਉਹਨੇ ਮੇਰੇ ਸਾਹ ਬੰਦ ਕਰ ਦੇਣੇ, ਮੈਨੂੰ ਹਸਪਤਾਲ ਤੱਕ ਪਹੁੰਚਾ ਦੇਣਾ। ਸਾਹ ਤੇਰੇ ਨਿਊਕਲੀਅਰ ਪਾਣੀ। ਮੈਨੂੰ ਗੱਲ ਸੁਣ ਕੇ ਬੁਰੀ ਲੱਗਣ ਡਈ ਸਾਰੀ ਗੁਫ਼ਤਗੂ। ਕਿਹੜਾ ਸ਼ੋਅ ਕਰਨ ਲੱਗ ਪਿਆ ਚੰਗਾ ਭਲਾ, ਹੁਣ ਠੰਡ ਨੂੰ ਤੁਰ ਪਿਆ ਤੁਸੀਂ। ਉਹ ਯਾਰ ਤੈਨੂੰ ਕੀ ਇਮਲੀ 60,000 65,000 ਰੁਪਇਆ, ਤੈਨੂੰ ਇਹ ਨਹੀਂ ਪਤਾ ਮਾੜਾ ਜਿਹਾ ਇੱਕ ਦੋ ਵਾਰੀ ਆਇਆ ਹੋਣਾ ਤੂੰ। ਠੀਕ ਮੈਂ ਇਦਾਂ ਹੀ ਕਰਨਾ, ਇਹ ਨਜ਼ਰ ਨਹੀਂ ਆਉਣਾ ਮੈਨੂੰ ਵੀਰੇ, ਮੈਨੂੰ 60 ਮੇਰੇ ਘਰ ਹੀ ਨਹੀਂ ਪਹੁੰਚਣਾ 60, ਮੇਰੀ ਰਾਹ 'ਚ ਡੈਥ ਹੋ ਜਾਣੀ। ਜੀ ਕੀ ਉਹਨੂੰ ਤੁਸੀਂ ਕਹਿ ਕੇ ਵੇਖੋ ਯਾਰ, ਐ ਨਹੀਂ। ਮੈਂ ਤੇ ਤੈਨੂੰ ਕਚਹਿਰੀ ਬਾਜ਼ਾਰ ਵਾਲੀ ਗੱਲ ਖੈਰ ਜੋ ਮੈਂ ਤੇ ਤੈਨੂੰ ਕਚਹਿਰੀ ਬਾਜ਼ਾਰ ਵਾਲੀ ਗੱਲ ਸੁਣਾਈ 15-10 ਮਿੰਟ ਦੀ, ਤੇ ਮੈਨੂੰ ਤਾਂ ਪਤਾ ਉਹਨੇ ਇਹ 1 ਲੱਖ 60 ਹੋਵੇ ਤਾਂ ਵੀ ਨਹੀਂ ਕਰਨਾ। ਤੂੰ ਕੱਲੇ ਆ ਲੈ 65 70 80 85 ਅੱਲਾ ਨੂੰ ਕਰੇ। ਮੈਂ ਕਿਹਾ ਮੈਂ ਜੇ ਆਪਣੀ ਗੱਲ ਤੋਂ ਮੁਕਰਾਂ, ਪਾਣੀ ਠੰਡਾ ਮੈਂ ਕਰਨਾ ਵਾ। ਹਾਂਜੀ, ਔਰ ਹੈ ਮੈਂ ਰੱਖ ਦੇਣਾ ਫ੍ਰਿਜ
ਉੱਪਰਲੇ ਖਾਣੇ 'ਚ, ਠੀਕ ਆ ਜੀ। ਉਹ ਘੰਟਾ ਲੱਗੇ 2 ਘੰਟੇ ਲੱਗੇ ਜਾਂ ਮੈਂ ਕਿਤੋਂ ਮੰਗਾਵਾਂ, ਜਦੋਂ ਉਹ ਪਾਣੀ ਇਦਾਂ ਦਾ ਹੋ ਜਾਏਗਾ ਨਾ ਕਿ ਹੁਣ ਜੰਮਣ ਲੱਗਾ ਜਾਂ ਨਹੀਂ ਹੋਏਗਾ ਪਾਣੀ ਸਿਰਫ, ਉਦੋਂ ਮੈਂ ਕੱਢ ਕੇ ਇਹਨੂੰ ਲੰਮੇ ਪਾ ਕੇ ਤੇ ਇਹਦੇ ਉੱਤੇ ਇੰਜ ਬਾਲਟੀ ਪਾ ਦੇ। ਗੌਰ ਹੈ ਇੱਕੋ ਵਾਰੀ ਪਾਉਣੀ, ਇੰਜ ਬਾਲਟੀ ਫੜ ਕੇ ਇੰਜ ਪਾ ਕੇ ਬਸ। ਉਹ ਕਹਿਣ ਡਏ ਕਿ ਬਿਲਕੁਲ ਜੋ ਜੰਮਣ ਦੇ ਲਾਗੇ ਉਹ ਜਿਹਦੇ ਨਾਲ ਸਿਰਫ 85,000 ਰੁਪਇਆ ਭਾਈ, 85,000 ਅਮਾਉਂਟ ਵੀ 85,000 ਇਨਸਾਨ ਦੇ ਅੰਦਰ ਨਾ ਅੱਲਾ ਨੇ ਇੰਨੀ ਤਾਕਤ ਪਾਈ ਹੈ, ਠੰਡਾ ਯਖ ਪਾਣੀ ਵੀ ਨਾ ਤੇਰੇ ਅੰਦਰ ਦੀ ਗਰਮੀ ਤੈਨੂੰ ਨਹੀਂ ਪਤਾ ਹੈਗਾ ਕਿੰਨੀ ਹੈ, ਇਸ ਪਾਣੀ ਨੂੰ ਬਰਦਾਸ਼ਤ। ਮੇਰੇ ਅੰਦਰ ਦੀ ਗਰਮੀ ਇੰਨੀ ਕਿ ਹੈਗੀ, ਭਾਵੇਂ ਇਹਦਾ ਮੂੰਹ ਤੜਾ ਲਾ ਮੇਰੇ ਕੋਲੋਂ, ਨਹਾਉਣ ਵਾਲਾ ਕੰਮ ਗਲਤ, ਮੈਂ ਮਾਫੀ ਚਾਹੁੰਦਾ। ਉਹ ਤੇਰਾ ਫਿੱਟ ਹੈ ਮੂੰਹ ਚਵੜੇ ਜਾਈਏ 85,000 ਰੁਪਇਆ ਪੈਸੇ ਦੀ ਤਪਸ਼ਾ ਪਾਗਲਾ, ਤੈਨੂੰ ਸੇਕ ਹੀ ਬੜਾ ਪਹੁੰਚਣਾ ਤੂੰ। ਸਾਜੀ ਮੈਂ ਤੁਹਾਨੂੰ ਦੱਸਦਾ ਆ ਕਿੰਨੇ ਪੈਸੇ ਆ, 85,000। ਇਹਦੇ ਵਿੱਚ ਮੈਨੂੰ 500 ਰੁਪਇਆ ਦੇ ਦਿਓ, ਬਾਹਰ ਮੈਨੂੰ ਬਿਠਾ ਦਿਓ, ਭਾਵੇਂ ਮੇਰੇ ਆਲੇ ਦੁਆਲੇ ਅੱਗ ਲਾ ਦਿਓ, ਮੈਂ 6 ਘੰਟੇ ਵੀ ਬਹਿਣ ਨੂੰ ਤਿਆਰ ਗਰਮੀ 'ਚ, ਉਹ ਨੋ ਪ੍ਰੋਬਲਮ। ਨਹੀਂ ਕਸਮੇ ਵੀ ਆ, ਗੈਸੀ ਕੋਲੇ ਮੰਗਾ ਲਓ, ਮੈਂ ਹੁਣ ਭਖਾ ਕੇ ਬਹਿ ਜਾਂਦਾ ਬਾਹਰ ਗਰਮੀਆਂ 'ਚ। ਉਹ ਵੱਡਾ ਲਾਂਤੀ ਹੋਵੇ ਜਿਹੜਾ ਨਾ ਬੈਠੇ ਯਾਰ, ਤੂੰ ਹੈ ਵਾ, ਇਸ ਤੋਂ ਵੱਡਾ ਕੀ ਹੋਣਾ ਤੂੰ? ਇਸ ਤੋਂ ਵੱਡਾ ਮੇਰਾ ਭਰਾ ਵੀ ਆ, ਲੇਕਿਨ ਮੈਂ ਇਹ ਗੱਲ ਨਹੀਂ, ਉਹ ਤੇ ਛੋਟਾ ਹੀ ਆ। 1 ਮਿੰਟ 6 ਘੰਟੇ ਗਰਮੀ 'ਚ ਬਹਿ ਜਾਣਾ ਯਾਰ, ਫ੍ਰੀ ਦੇ ਇੱਕ ਮਿਸਾਲ ਆ। ਚਲੋ ਬਾਲਟੀ ਤਾਂ ਵੱਡੀ ਹੁੰਦੀ ਨਾ, ਸਾਡੇ ਕੋਲ ਕੀ ਐਡੀ ਹੋਏਗੀ ਬਾਲਟੀ, 5 ਲੀਟਰ 7 ਲੀਟਰ 10 ਲੀਟਰ ਹੋ ਜਾਏਗਾ, 10 ਲੀਟਰ। ਤੂੰ ਇੰਜ ਬੈਠਾ, ਮੈਂ ਇੰਜ ਕੀਤਾ ਤੇ ਕਿੰਨੀ ਦੇਰ 'ਚ ਥੱਲੇ ਨਿਕਲ ਜਾਏਗਾ? ਬਸ ਉਹਨੇ ਪੈਣਾ ਤੇ 3 ਸੈਕਿੰਡ 2 ਨਹੀਂ 3 ਮਿੰਟ, ਯਾਨੀ ਇਹ ਟਾਈਮ ਲੱਗੇਗਾ ਬਸ। ਹਾਂਜੀ, ਤੇ ਉਹ ਵੀ ਮੈਂ ਸਲੋ ਨਹੀਂ ਕਰਦਾ, ਮੈਂ ਇੰਜ ਕਰਕੇ ਤੂੰ ਲੱਦ ਦੀ ਜਾਂ ਤੂੰ ਲੱਦ ਦੀ, ਜਿੰਨੀ ਮਰਜ਼ੀ ਸਪੀਡ ਨਾਲ ਲੱਦ। ਇਮਲੀ ਮੇਰੀ ਗੱਲ ਸੁਣ, ਜਿੱਡੀ ਸਪੀਡ ਨਾਲ ਤੁਸੀਂ ਪਾਣੀ ਸਿੱਟਣਾ ਨਾ, ਉਸ ਤੋਂ ਪਹਿਲੋਂ ਪਾਣੀ ਤੇ ਦੇਖਦੇ ਤਾਂ ਮੇਰੀ ਜਾਨ ਨਿਕਲ ਜਾਣੀ, ਮੈਨੂੰ ਕਿਹੜਾ ਨਜ਼ਰ ਆਉਣ ਡਿਆ ਹੋਣਾ ਪਾਣੀ। ਫਿਰ ਨਿਊਕਲੀਅਰ ਪਾਣੀ ਆ, ਤੈਨੂੰ ਕਹਿਣ ਡਿਆ ਕੁਛ ਵੀ ਨਹੀਂ, ਏਦਾਂ ਪਾਣੀ ਪੈਣਾ ਯਾਰ। ਤੇ ਇਹੀ ਸ਼ਰਤ, ਇਹੀ ਸਾਰੇ ਪੈਸੇ ਤੇ ਚੱਲ, ਮੇਰੇ ਨਾਲ ਧੁੱਪੇ ਬਹਿ ਕਿੰਨੀ ਦੇਰ ਬਹਿਨੇ, ਸਾਰੇ ਮੇਰੇ ਨਾਲ ਲਾ ਲਓ ਪੈਸੇ, ਮੈਂ ਸਾਰੇ ਨਾ ਜਿੱਤਾਂ ਗੱਲ ਕਰੀਓ, ਮੇਰੇ ਬਰਾਬਰਾਂ 'ਚ ਬਵੇ, ਧੁੱਪੇ ਕੌਣ ਪੈਂਦਾ? ਜਿੰਨੀ ਮਰਜ਼ੀ ਗਰਮੀ ਆ, ਪਿਛਲੇ ਦਿਨਾਂ 'ਚ ਲਾ ਲਓ ਤੁਸੀਂ। ਨਹੀਂ ਆਲੇ ਦੁਆਲੇ ਅੱਗ ਵੀ ਬਾਲ ਦਿਓ ਤਾਜੀ, ਮੈਂ ਕਹਿੰਦਾ ਉਹਦੀ ਵਜ੍ਹਾ ਨਾਲ ਤੂੰ ਮਰ ਗਿਆ ਗਰਮੀ ਨਾਲ। ਤੇ ਫਿਰ ਉਹ ਮੇਰੀ ਟੈਨਸ਼ਨ, ਮੈਨੂੰ ਪਤਾ ਮੇਰੇ ਆਕਸੀਜਨ ਖੁੱਲ ਜਾਣੇ ਉਹਦੇ ਨਾਲ। ਆਹੋ, ਮੈਂ ਨਾਲੇ ਵਿੱਚੋਂ 1000 ਰੁਪਏ ਦੇ ਕੋਲੇ ਮੰਗਾਓ, ਸ਼ਾਮ ਨੂੰ ਹੁਣੀ ਰਿਜ਼ਲਟ ਲੈ ਲਓ ਭਾਵੇਂ ਘੰਟੇ ਬਾਅਦ। ਹਾਂਜੀ, ਉਹ ਇਦਾਂ ਬਹਿ ਜਾਏਗਾ ਸਾਰੇ ਪੈਸੇ ਮੈਂ ਲੈ ਲੈਣੇ, ਪਰ ਜਿੱਦਾਂ ਸਰਦੀਆਂ 'ਚ ਕੋਲੇ ਸੇਕਦੇ, ਮੈਂ ਜਿੱਦਾਂ ਪਖਾਉਣਾ ਹੁੰਨਾ ਵਾ ਕੋਲੇ, ਮੈਂ ਉਦਾਂ ਬਿਲਕੁਲ ਬਾਲ ਕੇ ਬੈਠਾਂਗਾ, ਨਾਲ ਪੂਰਾ ਮਜ਼ਾ ਲਵਾਂਗਾ ਕੋਲੇ। ਹਾਂਜੀ, ਇਹ ਸ਼ਰਤਾਂ ਜਿੱਤ ਨੇ ਰੰਗ ਕਾਲਾ ਕੀਤਾ। ਧੁੱਪੇ ਬਿਠਾ ਲਓ ਭਾਵੇਂ ਛਾਵੇਂ ਬਿਠਾ ਲਓ। ਓਏ ਤੇਰੇ ਸਾਜੀ ਮੇਰੇ ਵਾਲਦ ਸਾਹਿਬ ਅੱਲਾਹ ਪਾਕ ਜਨਤਾ 'ਚ ਘਰ ਦੇਵੇ, ਮੈਨੂੰ ਪਹਿਲਾਂ ਹੀ ਕਹਿ ਗਏ ਸੀ, ਕਹਿੰਦੇ ਪੁੱਤ ਜਿਹੜਾ ਸਰਦੀ ਦਾ ਤਰਾਮ ਨਾ ਕਰੇ, ਸਮਝਿਓ ਸਾਡੇ 'ਚੋਂ ਨਹੀਂ ਹੈਗਾ। ਯਾਰ ਇਹ ਗੱਲਾਂ ਤੂੰ ਕਰਨ ਡਿਆ ਵਾ ਰਵਾਇਤੀ ਗੱਲਾਂ। ਮੈਂ ਅੱਲਾਹ ਪਾਕ ਦੀ ਕਸਮ ਚੀਜ਼ ਨਾਲ ਗੱਲ ਨਹੀਂ ਕਰਨਾ, ਮੈਨੂੰ ਇੱਥੇ ਬੈਠੇ ਵੀ ਇਸ ਟਾਈਮ ਏਸੀ ਬੁਰਾ ਲੱਗਣ ਡਿਆ, ਤੇ ਸ਼ੋਅ ਵੀ ਮੈਨੂੰ ਖਿੱਚੜਨ ਡਈ ਸ਼ੋਅ ਤੇ ਵੀ। ਤੁਸੀਂ ਜਿਹੜਾ ਸ਼ੋਅ ਤੁਰ ਪਿਆ ਨਾ ਠੰਡ ਵਾਲ ਨੂੰ, ਜਿਹੜਾ ਠੰਡ ਵਾਲ ਤੁਰ ਪਿਆ ਤੁਸੀਂ ਇਹੋ ਜਿਹੇ ਬੰਦੇ ਤੇ ਤੂੰ ਬਾਲਟੀ ਪਾਉਣੀ ਹਿਸਾਬ ਲਾ। ਉਹ ਤੇਰਾ ਦੇਰ ਪਿੱਟੇ। ਇੱਥੇ ਤਾਂ ਆਪਾਂ 5-6 ਜਾਣੇ, ਉੱਥੇ ਕਚਹਿਰੀ ਬਾਜ਼ਾਰ ਕਰੋੜਾਂ ਬੰਦੇ ਸੀ, ਉੱਥੇ ਮੈਨੂੰ ਪੈਸੇ, ਇਹ ਤਾਂ ਪੈਸੇ ਮੇਰੇ ਏਦਾਂ ਮੁੱਠ 'ਚ ਦੇਣ ਡਿਆ ਸੀ, ਉਸਤਾਦ ਪੈਸੇ ਕਾ ਫੜ ਲਾ, ਮੋਬਾਈਲ ਵੀ ਫ੍ਰੀ, ਉਹਨੇ 5000 ਰੁਪਇਆ ਮੋਬਾਈਲ 'ਚੋਂ ਵੀ ਘਟਾ ਦਿੱਤਾ। ਉਹਦੇ 'ਚ ਪਾਣੀ ਵੀ ਨਹੀਂ ਸੀ ਪਾਉਣਾ, ਜਾਣਾ ਸੀ ਤੇ ਆਉਣਾ ਸੀ। ਤੇ ਜਦੋਂ ਮੈਂ ਐ ਨੂੰ ਦੇਖਿਆ ਤੇ ਇਸ ਕਲਾਸ ਦੀ ਮੈਨੂੰ ਪੁਹਾਰ ਜੀ ਨਜ਼ਰ ਆਈ ਨਾ, ਧੁੰਦ ਟੈਪ ਦੀ, ਮੈਂ ਕਿਹਾ ਲਾਨਤ ਆ ਗਈ। ਅੱਛਾ ਇੱਕ ਗੱਲ ਦੱਸ, ਵੈਸੇ ਉਸਤਾਦ ਜੀ ਸ਼ੁਗਲ ਤੋਂ ਇਲਾਵਾ ਇਹ ਪੈਸੇ ਥੋੜੇ ਲੱਗਣ ਡਿਆ ਜਾਂ ਤੈਨੂੰ ਲੱਗਣ ਡਿਆ ਕਿ ਚੀਜ਼ਾ ਹੋਣ ਡਿਆ? ਸ਼ਰਤ ਗਲਤ ਵਾ। ਓਏ ਉਹਨਾਂ ਨੇ ਜੈਨੂਇਨ ਕਸਮ ਖਾਦੀ, ਉਹਨਾਂ ਕਿਹਾ ਅੱਲਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਮੈਂ ਰੁਪਈਏ ਰੱਖਣਾ, ਤੂੰ ਚੀਜ਼ਾ ਕਰਨ ਡਿਆ। ਮੈਨੂੰ ਉਸਤਾਦ ਤੇ ਇੰਨਾ ਕੁ ਮਾਣ ਜੋਰਾ ਕਿ ਪੈਸਿਆਂ ਦੇ ਮਾਮਲੇ 'ਚ ਇਦਾਂ ਦੀ ਸ਼ਰਤ ਦੇ ਵਿੱਚ ਉਸਤਾਦ ਨੇ ਨਹੀਂ ਦੌੜਨਾ, ਲੇਕਿਨ ਠੰਡ ਵਾਲੇ ਕੰਮ ਤੋਂ ਮੈਂ ਦੌੜਦਾ। ਮੈਨੂੰ ਗਰਮ ਵਾਲੀ ਸਾਈਡ ਤੇ ਲੈ ਜਾ, ਮੈਂ ਸਾਰੀ ਚੁੱਕ ਲੈਣਾ। ਇਹ ਪੈਸੇ ਡਬਲ ਵੀ ਕਰ ਦੋ ਨਾ ਤੇ ਇਮਲੀ ਨਹੀਂ ਮੰਨੇਗਾ। ਮੈਂ ਅਗਲੀ ਸ਼ਰਤ ਦੇਖ ਸਾਜੀਆ, ਹੁਣ ਤੁਹਾਨੂੰ ਮੈਂ ਹੁਣ ਦਾ ਵਾਕਿਆ ਸੁਣਾ। ਤੇਰੇ ਨਾਲ ਲੜਿਆ ਨੇ ਪਿਛਲੀ ਸਰਦੀਆਂ 'ਚ, ਜਦੋਂ ਤੂੰ ਉੱਤੋਂ ਦੀ ਅੱਗ 'ਚ ਪਾਣੀ ਡੋਲਿਆ, ਉਦੋਂ ਨਹੀਂ ਤੈਨੂੰ ਪਤਾ? ਮਹੀਨਾ ਨਹੀਂ ਬੁਲਾਇਆ ਮੈਨੂੰ, ਕਹਿੰਦਾ ਮਹੀਨਾ ਨਹੀਂ ਬੁਲਾਇਆ। ਨਹੀਂ ਉਸਤਾਦ ਜੀ, 4 ਘੰਟੇ ਮੈਂ ਅੱਗ ਬਾਲ ਕੇ ਲਾਇਆ ਤੇ ਉੱਤੋਂ ਪਾਣੀ ਪਾਤਾ। ਇਹ ਕਿਹੜਾ ਚੀਜ਼ਾ ਕੂੜਾ ਵਾਲਾ ਚੀਜ਼ਾ ਨਾ, ਇਹ ਹੋਵੇ ਖਾਂ ਸਾਹਿਬ ਤੇ ਕੂੜਾ ਵਾਲਾ ਚੀਜ਼ਾ ਕਰਨ ਡਿਆ। ਤੇ ਕੀ ਗੱਲ ਹੋਈ ਸੀ? ਪਤਾ ਨਹੀਂ ਕਿਹੜੀ ਤਬੀਅਤ ਆ ਤੇਰੀ, ਡਰ ਹੀ ਨਹੀਂ ਲੱਗਾ ਠੰਡ ਤੋਂ, ਉਦੋਂ ਪਾਣੀ ਪਾਤਾ ਤੂੰ। ਨਹੀਂ ਫਿਰ ਪਾਣੀ ਚੁੱਕ ਲਵਾਂ ਪੈਸੇ। ਉਸਤਾਦ ਜੀ ਖੁਦਾ ਦਾ, ਓਏ 1 ਮਿੰਟ ਹੁਣ ਚੁੱਪ ਕਰ ਜੀ। ਉਸਤਾਦ ਜੀ ਇੱਕ ਛੋਟਾ ਜਿਹਾ ਨਾਲ ਕਰ ਲਓ ਕਿ ਜੇ ਫਰਜ਼ ਕਰੋ ਇਹ ਪੈ ਜਾਂਦਾ ਨਾ, ਲੰਮੇ ਪੈ ਜਾਂਦੇ, ਇਹਦੇ ਉੱਤੇ ਛਾਪਰ ਪਾ ਦਿਓ, ਜਿਹੜਾ ਛਾਪਰ ਨਹੀਂ ਆਪਣੇ ਕੋਲ ਉਹ ਪਾ ਦਿਓ, ਉਹਦੇ ਉੱਤੇ ਪਾ ਦਿੰਦੇ, ਛਾਪਰ ਦੇ ਉੱਤੇ ਪਾਣੀ ਪਾ ਕੇ, ਫਿਰ ਤੇ ਰਾਜ਼ੀ ਨਾ। ਬਹੁਤ ਅੱਛੇ, ਯਾਨੀ ਕਿ ਮੈਨੂੰ ਅਹਿਸਾਸ ਹੀ ਨਾ ਖਤਮ ਹੋਵੇ, ਮੈਂ ਇਦਾਂ ਲੱਗਾ ਨਹੀਂ ਇਮਲੀ ਬਰਫਖਾਨੇ ਲੱਗਾ ਆਲੇ ਵਾਲੇ ਛਾਪਰ ਉਹਦੇ ਪਾਣੀ ਤੈਰ ਰਿਹਾ ਹੋਵੇ ਤੇ ਮੈਂ ਮਰਿਆ ਹੋਵਾਂ ਹਨਾ। ਇਹ ਕਿਹੜਾ ਸ਼ੂਗਰ ਤੇਰੇ ਤੇ ਪੈਣਾ ਹੀ ਯਾਰ। ਤੁਸੀਂ ਸਿੱਧੀ ਉਹ ਸ਼ਰਤ ਰੱਖੋ ਨਾ ਕਿ ਯਾਰ ਉਸਤਾਦ ਕੋਲੇ ਕਿੰਨੇ ਸਾੜਨੇ ਆ, ਧੁੱਪੇ ਕੀ ਨਹੀਂ ਕੋਲਿਆਂ ਦੀ ਨਹੀਂ ਗੱਲ ਰਹੀ, ਐਦੀ ਗੱਲ ਕਰ। ਹੁਣ ਛਾਪਰ ਦਾ ਦੱਸ ਦੋ ਭਾਈ। ਹੁਣ ਅਕਲ ਦੇ ਥੱਥਿਆ, ਤੈਨੂੰ ਇਹ ਨਹੀਂ ਪਤਾ ਸਿੱਧਾ ਕੰਮ ਛਾਪਰ ਤੇ ਪਾਣੀ ਪੈਣਾ, ਤੇਰੇ ਤੇ ਕਦੋਂ ਪੈਣਾ? ਉਹ ਯਾਰ ਛਾਪਰ 'ਚ ਮੇਰੀ ਅੱਖਾਂ ਅੱਗੋਂ ਜਾਣਾ ਹੀ ਨਹੀਂ ਹੈਗਾ ਪਾਣੀ। ਉਹ ਜਦੋਂ ਪਾਣੀ ਪੈ ਜਾਣਾ ਮੇਰੇ ਛਾਪਰ ਹੋਣਾ, ਮੈਨੂੰ ਤਾਂ ਇਦਾਂ ਲੱਗਣਾ ਜਿੱਦਾਂ ਮੈਂ ਲਮਕਿਆ ਆ ਮੌਤ ਦਾ। ਐਨਕ ਪਾ ਲਈ, ਅੱਖਾਂ ਬੰਦ ਕਰ ਲਈ, ਚੱਲ ਤੇ ਪਾਣੀ ਠੰਡਾ ਵਿੱਚੋਂ ਕੱਢ ਦਿਓ, ਭਾਵੇਂ ਜੋ ਮਰਜ਼ੀ ਪਾ ਦਿਓ ਮੇਰੇ ਤੇ। ਓ ਯਾਰ ਠੰਡਾ ਪਾਣੀ 85,000 ਉਹਨਾਂ ਨੇ ਮਤਲਬ ਤੈਨੂੰ ਥੱਲੇ ਲੰਮੇ ਪੈਣ ਦਾ ਦੇਣਾ, 2 ਫਿੱਟ। ਚਲੋ ਜੀ ਸ਼ਰਤ ਥੋੜੀ ਚੇਂਜ ਕਰ। ਹਾਂ ਵੀ ਤੂੰ ਕੋਈ ਰਿਲੀਫ। ਜੀ ਮੈਂ ਕਹਿੰਦਾ ਵਾ ਕਿ ਕੋਈ ਵੀ ਨਾ ਪਾਵੇ ਪਾਣੀ ਦਾ ਡੱਬਾ, ਜਿਹੜਾ ਉਹ ਬਾਲਟੀ ਭਰਨੀ ਨਾ ਆਪ ਹੀ ਦਵਾ ਦਾ ਪਾ ਲਾ।
ਚਲੋ ਜੀ ਪੁੱਛ ਲਓ ਜੀ। ਹਾਂਜੀ ਨਹੀਂ ਐ ਦਵਾ ਦਾ ਉਤੋਂ ਟੱਪ ਸਕਦਾ ਮੈਂ ਇੱਧਰ ਉੱਧਰ ਜਾ ਸਕਦਾ ਪਾਉਣ ਵਾਲਾ ਕੰਮ ਗਲਤ ਵਾ ਭਾਈ ਕੁਛ ਵੀ ਨਹੀਂ ਟੱਪ ਸਣਾ ਤੂੰ ਉਸਤਾਦ ਜੀ ਨਹੀਂ ਠੰਡਾ ਪਾਣੀ ਤੁਸੀਂ ਪਾਣੀ ਵਿੱਚੋਂ ਬਦਲੋ ਜਾਂ ਕੋਈ ਮੌਸਮ ਬਦਲੋ ਇਹਨੂੰ ਸਟਾਪਰ ਹੋ ਜਾਣਾ ਟੱਪ ਗਿਆ ਨਹੀਂ ਆਹ ਕੰਮ ਨਹੀਂ ਵਾਰੇ ਚ ਹੈਗਾ ਉਸਤਾਦ ਜੀ ਮੇਰੀ ਗੱਲ ਸੁਣੋ ਉਸਤਾਦ ਜੀ ਇਹਨੂੰ ਕੋਈ ਰਿਲੀਫ ਦਿਓ ਵਿਚਾਰੇ ਨੂੰ ਮਾੜਾ ਬੰਦਾ ਤਾਂ ਕਿ 85,000 ਜਿੱਤ ਕੇ ਜਾਵੇ ਜਿਹੜਾ ਪੈਰਾਸ਼ੂਟ ਦਾ ਸੂਟ ਨਹੀਂ ਮਿਲਦਾ ਲਿਬਾਸ ਜਿਹਾ ਉਹ ਪਵਾ ਕੇ ਉੱਤੇ ਹਲਕਾ ਜਿਹਾ ਪਾਣੀ ਪਾ ਦਿਓ ਲੈ ਹਲਕਾ ਜਿਹਾ ਪਾਣੀ ਪੂਰਾ ਪਾਉਣਾ ਵੀ ਯਖ ਚਲੋ ਇਹ ਉਹਨੂੰ ਮੈਂ ਪੁੱਛ ਲੈਣਾ ਅਗਰ ਉਹ ਮੰਨ ਗਿਆ ਠੀਕ ਆ ਅਗਰ ਨਾ ਮੰਨਿਆ 1000 ਰੁਪਇਆ ਤੂੰ ਦੇਣਾ ਚਲੋ ਜੀ ਚੱਲ ਮਿੱਠੇ ਕੋਈ ਗੱਲ ਨਹੀਂ ਹਲੋ ਓਕੇ ਕਰੀਏ ਉਧਰ ਨਹੀਂ ਦੇਖਣਾ ਇੱਧਰ ਮੇਰੇ ਨਾਲ ਗੱਲ ਕਰ ਖਾਨਦਾਨੀ ਬੰਦਾ 1000 ਤੋਂ ਮਰਨ ਨਹੀਂ ਲੱਗਾ ਚੱਲ ਉਹਨੂੰ ਪਵਾ ਦੇਣਾ ਵਾ ਪਾਣੀ ਦੀ ਠੰਡੀ ਬਾਲਟੀ ਉੱਤੇ ਪਾ ਦੇਣੀ ਅਗਰ ਉਹਨੇ ਕਿਹਾ ਕਿ ਨਹੀਂ ਜੀ ਮੈਂ ਪੈਰਾਸ਼ੂਟ ਨਾਲ ਵੀ ਨਹੀਂ ਪਾਉਣਾ ਤੂੰ 1000 ਰੁਪਇਆ ਦੇਣਾ ਹੀ ਮੈਨੂੰ ਡਾਇਰੈਕਟ ਹੀ ਪਾਓ ਹਾਂਜੀ ਪੈਰਾਸ਼ੂਟ ਸਾਜੀ ਪੈਰਾਸ਼ੂਟ ਸ਼ੌਪਰ ਨਾਲ ਵੀ ਠੰਡਾ ਹੁੰਦਾ ਵਾ ਤੁਹਾਨੂੰ ਪਤਾ ਇਸ ਗੱਲ ਦਾ ਇਹਨੂੰ ਦੱਸ ਮੈਨੂੰ ਕੀ ਦੱਸਣੇ ਉਹਨੂੰ ਤਾਂ ਪਤਾ ਨਹੀਂ ਬੌਂਦਰ ਜਾਨੇ ਗੱਲ ਕਰ ਦਿੱਤੀ ਹੈ ਜਦ ਮੈਂ ਤੈਨੂੰ ਕਹਿਣਾ ਤੂੰ ਮੇਰੇ ਲਈ ਨਾ ਬੋਲ ਯਾਰ ਤੈਨੂੰ ਕੀ ਹੋ ਚੱਲਾ ਵਾ ਜੇ ਥੋੜਾ ਯਾਰ ਮੈਂ ਜਦ ਬਚਣਾ ਨਹੀਂ ਇਹ ਪੈਸੇ ਨੂੰ ਕੀ ਅਗਲੇ ਕਹਿਣਗੇ ਘਰ ਦੇ ਸਾਡੇ ਕੀ ਸੋਚਣਗੇ ਬੱਚੇ ਮਿਲਣਗੇ ਇੱਕ ਮਿੰਟ ਪਾਪਾ ਸ਼ਰਤ ਜਿੱਤ ਗਿਆ ਉਦਾਂ ਮਰ ਗਿਆ ਕੀ ਆ ਸ਼ਰਤ ਜਿੱਤ ਗਿਆ ਬੱਚੇ ਦੀ ਟੀਮ ਹੋ ਗਏ ਪਰ ਸ਼ਰਤ ਤੇ ਜਿੱਤ ਗਿਆ ਹਾਂ ਮੈਂ ਇਦਾਂ ਦੀ ਸ਼ਰਤ ਲਾਉਣੀ ਨਹੀਂ ਹੈਗੀ ਨਾਲੇ ਤੁਸੀਂ ਨੇਮ ਖਾਨ ਮੈਨੂੰ ਤੂੰ ਦੱਸ ਵੀ ਤੇਰਾ ਜ਼ਿਹਨ ਕੀ ਕਹਿੰਦਾ ਤੂੰ ਕਿੱਦਾਂ ਰਾਜ਼ੀ ਹੈ ਕਿੱਦਾਂ ਮੁਤਮਿਨ ਅਸੀਂ ਉਸਤਾਦ ਜੀ ਨਾਲ ਗੱਲ ਕਰ ਲੈਂਦੇ ਆ ਤੂੰ ਮੇਰੀ ਗੱਲ ਕਰਕੇ ਦੇਖ ਲੈ ਲੇਕਿਨ ਆ ਸ਼ਰਤ ਪਾਣੀ ਵਾਲੀ ਕਢਾ ਹੋਰ ਕੋਈ ਰਿਸਕ ਲਦਵਾ ਲਾ ਕਿਸੇ ਨੂੰ ਫੈਂਟੀ ਪਵਾ ਲਾ ਕੋਈ ਮੌਤ ਚਲੋ ਜੀ ਮੈਂ ਠੰਡੀ ਲੱਸੀ ਪਾ ਦਿੰਦਾ ਓਡੀ ਠੰਡੀ ਹੋਏਗੀ ਪਾਣੀ ਨਹੀਂ ਹੋਏਗਾ ਲੱਸੀ ਹੋਏਗੀ ਜਿੰਨਾ ਠੰਡਾ ਪਾਣੀ ਓਡੀ ਠੰਡੀ ਲੱਸੀ ਪਾਣੀ ਤਾਂ ਫੇਰ ਵੀ ਕਿਸੇ ਨਾ ਕਾਸੇ ਨਿਕਲ ਜਾਣਾ ਮੇਰੇ 10 ਮਿੰਟ ਬਾਅਦ ਕੋਈ ਘੰਟੇ ਬਾਅਦ ਸ਼ਾਇਦ ਮੈਨੂੰ ਹੋਸ਼ ਆ ਜਾਵੇ ਤੇ ਲੱਸੀ ਨੇ ਤਾਂ ਮੇਰੇ ਨਾਲ ਚੁੰਬੜੀ ਰਹਿਣਾ 24 ਘੰਟੇ ਉਹ ਤਾਂ ਮੈਨੂੰ ਹਸਪਤਾਲ ਤੱਕ ਪਹੁੰਚਾ ਲਓ ਜੀ ਮੇਰੀ ਗੱਲ ਸੁਣੋ ਚਲੋ ਜੀ ਮੇਰੀ ਗੱਲ ਜੀ ਰਜ਼ਾਈ ਪਾ ਕੇ ਪਾ ਦਿੰਨੇ ਆ ਰਜ਼ਾਈ ਪਾ ਲਵੇ ਉੱਤੇ ਚਲੋ ਜਾਓ ਜੀ ਚਲੋ ਜਾਓ ਰਜ਼ਾਈ ਪਾ ਲੇਕਿਨ ਇੱਕ ਸ਼ਰਤ ਆ ਅਗਰ ਰਜ਼ਾਈ ਜਿੱਡੀ ਭਾਵੇਂ ਤੁਸੀਂ 5 ਇੰਚ ਮੋਟੀ ਪਾ ਦੇਣਾ ਰਜ਼ਾਈ ਫੋਮ ਪਾ ਦਿਓ ਭਾਵੇਂ ਉੱਤੇ ਲੇਕਿਨ 20 ਮਿੰਟ ਫੋਮ ਨਹੀਂ ਚੁੱਕਣਾ ਬਾਅਦ ਚ ਹਾਂ ਯਾਰ ਹੁਣ ਇਥਾਰ ਪਾਸੇ ਨਾ ਤੁਸੀਂ ਕਰੋ 20 ਮਿੰਟ ਫੋਮ ਨਹੀਂ ਚੁੱਕਣਾ 1 2 3 ਤਕਰੀਬਨ ਤੁਹਾਡੀ ਸੋਚ ਤੇ ਫਿੱਟੇ ਮੂੰਹ ਠੀਕ ਆ 85,000 ਨੂੰ ਕੀ ਨਹੀਂ ਰਜ਼ਾਈ ਪਾ ਲੈ ਉਸਤਾਦ ਜੀ ਰਜ਼ਾਈ ਪਾ ਕੇ ਰਜ਼ਾਈ ਨੇ ਤਾਂ ਰੂਹ ਨੇ ਤਾਂ ਮੈਨੂੰ ਏਦਾਂ ਸਮੇਟ ਲੈਣਾ ਜਿਹੜਾ ਕੋਈ ਹਿਸਾਬ ਨਹੀਂ ਤਾਂ ਮੈਂ ਪੁੱਤ ਹੁੰਨਾ ਰੂਹ ਦਾ ਰੂਹ ਚੁੱਕ ਹੀ ਨਹੀਂ ਹੋਣਾ ਉਹ ਤਾਂ ਸਮਾਂ ਕਰ ਸਾਰਿਆਂ ਕੰਮਾਂ ਨਾਲੋਂ ਭਾਰਾ ਕੰਮ ਹੋ ਜਾਣਾ ਵਾ ਉਹ ਥੱਲੇ ਉਹ ਤੁਸੀਂ ਰਜ਼ਾਈ ਪਾ ਕੇ ਇਮਲੀ ਤੇ ਪਾਣੀ ਪਾਉਣਾ ਵਾ ਥੱਲੇ ਇਮਲੀ ਦਾ ਬੂਟਾ ਰਹਿ ਜਾਣਾ ਸੁੰਗੜ ਕੇ ਲਓ ਜੀ ਉੱਥੋਂ ਮੇਰੀਆਂ ਭੂਕਾਂ ਉੱਗਣ ਚਲੋ ਜੀ ਮੇਰੀ ਗੱਲ ਸੁਣੋ ਅਗਲੀ ਅਗਰ ਗਰਮ ਪਾਣੀ ਪਾ ਦਿਓ ਤੇ ਉਹ ਸਹੀ ਨਹੀਂ ਗਰਮ ਤੇ ਕਹਿੰਦਾ ਭਾਵੇਂ ਸਾੜ ਦਿਓ ਮੈਨੂੰ ਕੋਈ ਟੈਨਸ਼ਨ ਨਹੀਂ ਰੁਪਈਆ 2000 ਕਰ ਲਓ ਨਹੀਂ ਠਹਿਰੋ ਸਭ ਤੋਂ ਪਹਿਲਾਂ ਪੱਠੇ ਖਿੱਚੇ ਜਾਣੇ ਰਜ਼ਾਈ ਦੇ ਨਾਲ ਤੇ ਪੱਠਿਆਂ ਨਾਲ ਮੌਤ ਹੁੰਦੀ ਹੈ ਯਾਰ ਤੂੰ ਇਮਲੀ ਜਾਹਲੀਅਤ ਦਾ ਨਾ ਤੂੰ ਮੰਬਾ ਹੋਇਆ ਲਓ ਜੀ ਮੇਰੀ ਗੱਲ ਸੁਣੋ ਸ਼ਰਤ ਚੇਂਜ ਕਰ ਲੈਣੇ ਇਮਲੀ ਨੂੰ ਇੰਜ ਲੰਮੇ ਪਾ ਕੇ ਯਾਨੀ ਸਲਵਾਰ ਪਾ ਲਵੇ ਜਾਂ ਕੱਛਾ ਪਾ ਲਵੇ ਲੰਮੇ ਪੈ ਜਾਵੇ ਉੱਪਰੋਂ ਇੱਥੋਂ ਨੰਗਾ ਹੋਵੇ ਪੂਰਾ ਇਹ ਇੰਜ ਬਸ ਪਿਆ ਰਵੇ ਮੈਂ ਇੱਕ ਬਰਫ਼ ਦਾ ਕੌਲਾ ਲਵਾਂਗਾ ਐਡਾ ਕੁ ਉਹਦੇ ਚੋਂ ਮੈਂ ਬਰਫ਼ ਕੱਢ ਲੈਣੀ ਮੈਂ ਬਰਫ਼ ਇਹਦੇ ਰੱਖਾਂਗਾ ਪੇਟ ਤੇ 10 ਮਿੰਟ ਸਿਰਫ ਮੈਂ ਇੰਜ ਕਰਕੇ ਨਾ ਇਹਦੇ ਸਾਰੀ ਬਾਡੀ ਤੇ ਉਹ ਕੌਲਾ ਫੇਰਨਾ ਹਾਂ ਆ ਲਓ 50,000 ਰੁਪਏ ਤੇ ਕੁਸਕੇ ਨਾ ਠੀਕ ਹੈ ਉਸਤਾਦ ਜੀ ਹੁਣ ਪਿੱਛੇ ਕਿੰਨੇ ਮਿੰਟ ਫੇਰਨਾ 10 ਮਿੰਟ ਆ ਤਾਂ ਪਹਿਲੇ ਮਿੰਟ 'ਚ ਮੈਂ ਮਰਿਆ ਹੋਣਾ 9 ਮਿੰਟ ਫੇਰਦੇ ਰਹਿਣਾ ਤੁਸੀਂ ਬੈਠੋ ਫਾਇਦਾ ਯਾਰ ਮੇਰੀ ਗੱਲ ਸੁਣੋ ਹੁਣ ਤੇ ਪਾਣੀ ਤੇ ਨਹੀਂ ਪੈਣਾ ਹੁੰਦਾ ਨਾ ਸਿਰ ਨਾ ਗੱਲ ਸਿਰਫ ਇੰਨੇ ਪਿੰਡ ਦੇ ਉੱਤੇ ਮੈਂ ਜਿੱਥੇ ਮਰਜ਼ੀ ਇੰਜ ਕਰੀ ਜਾਣਾ ਜਲੇਬੀ ਜੀ ਉਹ ਪਾਣੀ ਪਿਆ ਵਾ ਤੇ ਫਾਰਗ ਹੋ ਗਿਆ ਤੇ ਇਹ ਤੁਸੀਂ ਮੈਨੂੰ ਮਜ਼ੇ ਵਾਲੀ ਮੌਤ ਦੇ ਰਹੇ ਹੋ ਠਹਿਰ ਕੇ ਘੁਮਾਈ ਜਾ ਰਹੇ ਹੋ ਉਧਰੋਂ ਮੇਰਾ ਜਿਗਰ ਫਟ ਜਾਵੇ ਉਧਰੋਂ ਮੇਰਾ ਮਸਾਨਾ ਫਟ ਜਾ ਠੰਡੇ ਪਾਣੀ ਨਾਲ ਯਾਰ ਜਿਗਰ ਕਿੱਦਾਂ ਫਟੇਗਾ ਯਾਰ ਸਰਦੀ ਨਾਲ ਇਦਾਂ ਤੁਸੀਂ 10 ਮਿੰਟ ਮੰਗਣਾ ਪਹਿਲੇ ਮਿੰਟ 'ਚ ਮੈਂ ਮਰਿਆ ਹੋਣਾ 9 ਮਿੰਟ ਤੁਹਾਡੀ ਬਰਫ਼ ਖੁਰ ਜਾਣੀ ਉੱਥੇ ਪਈ ਯਾਰ ਇਮਲੀ ਮੈਂ ਨਾ ਤੇਰੇ ਆ ਮਾਰਨਾ ਨਹੀਂ ਭਾਈ ਫਰੀਦ ਯਾਰ ਤੈਨੂੰ ਪਾਣੀ ਦਾ ਤੈਨੂੰ ਕਿਹਾ ਤੈਨੂੰ ਬਰਫ਼ ਦਾ ਕਿਹਾ ਵਾ ਇਹ ਤੇ ਹਲਕਾ ਜਿਹਾ ਇੱਕ ਢੇਲੀ ਲੈਣੀ ਜਾਂ ਪੂਰਾ ਕੋਲਾ ਲੈਣਾ ਛੋਟਾ ਜਿਹਾ ਐਡਾ ਛੋਟਾ ਕੋਲਾ ਐਵੇਂ ਹੱਥ ਲਵੇ ਤਾਂ ਫੌਤ ਹੋ ਹਾਂ ਬਸ ਇਹਨਾਂ ਕੁ ਫੜ ਕੇ ਇੰਜ ਔਰ ਇਹ ਵੀ ਆ ਇੱਕ ਜਗ੍ਹਾ ਤੇ ਸਟਿਲ ਵੀ ਨਹੀਂ ਕਰਾਂਗਾ ਹਾਂ ਓਏ ਵਰਕਿੰਗ 'ਚ ਰੱਖਾਂਗਾ ਹੱਥ ਸਿੱਟੋ ਮੌਤ ਮੇਰੀ ਉਦੋਂ ਹੋਣੀ ਜੇ ਤੁਸੀਂ ਕੋਲਾ ਲੈ ਕੇ ਆਉਣ ਡਏ ਹੋਣਾ ਮੈਂ ਜਾਣ ਕੇ ਪਿਆ ਹੋਣਾ ਯਾਰ 80% ਚਾਂਸ ਆ ਕਿ ਤੂੰ ਨਹੀਂ ਮਰੇਗਾ ਬਚ ਰਹੇਗਾ ਤਾਜੀ ਆ ਦੇਖੋ ਕੋਲਾ ਇੱਥੇ ਰੱਖਣਾ ਤੁਸੀਂ ਹਾਂ ਇਧਰਲੀ ਸਾਈਡ ਤੇ ਗੁਰਦਾ ਹੁੰਦਾ ਗੁਰਦੇ ਵੀ ਇੱਥੇ ਹੁੰਦੇ ਗੁਰਦੇ ਵੀ ਦਿਲ ਇੱਥੇ ਦਿਲ ਇੱਥੇ ਹੁੰਦਾ ਜਿਗਰ ਹੁੰਦਾ ਉਹ ਜਿੱਧਰੋਂ ਜਦੋਂ ਤੁਸੀਂ ਘੁਮਾਉਂਦੇ ਜਾਣਾ ਉਧਰੋਂ ਮੇਰੀ ਡੈਥ ਹੁੰਦੇ ਜਾਣੀ ਆ ਠੀਕ ਆ ਇਧਰੋਂ ਜਿਗਰ ਤੇ ਕਿ ਜਦੋਂ ਘੁੰਮਣਾ ਕੋਲਾ ਉਦੋਂ ਮੌਤ ਹੋ ਗਈ ਇਧਰੋਂ ਤੁਸੀਂ ਗੁਰਦਿਆਂ ਵਾਲੀ ਸਾਈਡ ਤੇ ਆ ਗਏ ਉਦੋਂ ਮੌਤ ਹੋ ਗਈ ਉਹ ਭੋਰਾ ਮੌਤ ਨਾਲੋਂ ਮੈਂ ਤਾਂ ਮੈਨੂੰ ਵਾਰੇ 'ਚ ਨਹੀਂ ਹੈਗਾ ਉਸਤਾਦ ਜੀ ਕੰਮ ਚਲੋ ਆ ਫੜਾ ਦੇ ਯਾਰ ਓ ਯਾਰ ਫਿਲਮ ਨੂਰਾ ਫਾਤੀ ਦਾ ਗਾਣਾ ਨਹੀਂ ਉਹਨੇ ਤੇ ਪੂਰਾ ਇੰਜ ਬਰਫ਼ ਐ ਕਰਕੇ ਉਹਦੀ ਨਹੀਂ ਤੈਨੂੰ ਸਮਝ ਆਈ ਨੂਰਾ ਫਾਤੀ ਦਾ ਗਾਣਾ ਮੈਂ ਸਕਰੀਨ 'ਚ ਸਿਰਫ ਦੇਖਿਆ ਵਾ ਓਰੀਜਨਲ ਦੇਖਣ ਤਾਂ ਸ਼ਾਇਦ ਮੈਂ ਫੌਤ ਹੋ ਜਾਣਾ ਯਾਰ ਇੱਕ ਗੱਲ ਆ ਵੈਸੇ ਉਸਤਾਦ ਜੀ ਤੁਸੀਂ 2000 ਰੁਪਇਆ ਮੈਨੂੰ ਦਿਓ ਮੇਰੇ ਤੁਸੀਂ ਅੱਜ ਜਿਸਮ ਤੇ ਕਰ ਲਿਓ ਇਹਦੇ ਭਾਵੇਂ ਛੁਰੀਆਂ ਹੀ ਮਾਰ ਲਓ ਕਿਉਂ ਕੀ ਗੱਲ ਤੂੰ ਕਦੀ ਆਈਸਲੈਂਡ ਟੈਪ ਫਿਲਮ ਵੇਖੀ ਕੋਈ ਜਿਹਦੀ ਬਰਫ਼ ਦੇ ਵਿੱਚ ਫਿਲਮ ਬਣੀ ਹੁੰਦੀ ਵੇਖਦਾ ਤੂੰ ਸੌਰੀ ਸਰ ਨਹੀਂ
ਫਿਲਮਾਂ ਮੈਂ ਦੇਖਦਾ ਉਹਦੀਆਂ ਰੈਂਬੋ ਦੀਆਂ ਦੇਖਦੇ ਚ ਜੰਗਲਾਂ 'ਚ ਵੀ ਅੱਗ ਲੱਗੀ ਰਹਿੰਦੀ, ਉਹਦੇ ਮੋਢਿਆਂ ਨੂੰ ਵੀ ਲੱਗੀ ਹੁੰਦੀ ਹੈ, ਉਹ ਫਿਲਮਾਂ ਦੇਖਦਾ ਭਾਈ ਤੱਤੀਆਂ ਹੀ ਦੇਖਦਾ। ਐਸੀ ਫਿਲਮ ਯਾਰ ਇਮਲੀ ਜਦੋਂ ਖਬਰ ਨਹੀਂ ਆਉਂਦੀ ਕਿ ਉਹ ਐਮਾਜ਼ਨ ਦੇ ਜੰਗਲਾਂ 'ਚ ਅੱਗ ਲੱਗ ਗਈ ਪਤਾ ਨਹੀਂ ਕਿੰਨੇ ਸਾਲ, ਤੇ ਇਹਦਾ ਇਹ ਹੈ ਕਿ ਯਾਰ ਮੈਂ ਉਦੋਂ ਉੱਥੇ ਹੋਵਾਂ ਕਾਸ਼। ਇਹਨੇ ਰਿਕਾਰਡ ਕਰਕੇ ਰਿਪੀਟ ਤੇ ਲਾਈ ਆ ਘਰ ਬੱਚੇ ਨੂੰ, ਕਹਿੰਦਾ ਤੁਸੀਂ ਕਰੋ ਕੰਮ ਕੋ। ਉਸਤਾਦ ਜੀ ਮੈਂ ਖਬਰਾਂ ਸਾਰੀਆਂ ਸੁਣਦੀਆਂ ਜਦੋਂ ਆਉਂਦੀ ਨਾ ਖਬਰ ਮੈਂ ਮੌਸਮੀਆਤ, ਤੇ ਅੱਜ ਉਹ ਦੇਖ ਕਾਫੀ ਸਾਰੇ ਸਿਆਂ ਗਏ ਆ ਸਿਆਂ ਦੇਖਣ ਲਈ। ਬਾਰਿਸ਼ ਕੀ ਤਵੱਕੋ ਹੈ? ਨਹੀਂ ਉਹ ਜਿੱਦਾਂ ਜਾਂਦੇ ਨਹੀਂ ਲੋਕੀ ਕੀ ਦੇਖਣ ਜਾਂਦੇ, ਸਿਆਹ ਜਿਹੜੇ ਜਾਂਦੇ ਆ, ਜਿਹੜੇ ਇੱਥੋਂ ਟੂਰ ਤੇ ਜਾਂਦੇ ਆ ਮਰੀ ਮੁਰੀ ਸਿਆਹਤ। ਆਹੋ ਕਾਫੀ ਲੋਕ ਉਹ ਦੇਖਿਆ ਕਿ ਪੰਜਾਬ ਸੇ ਕਾਫੀ ਲੋਕ ਉਧਰ ਬਰਫਬਾਰੀਆਂ ਦੇਖਣ ਦੇ, ਤੇ ਮੈਂ ਉੱਥੋਂ ਟਾਈਮ ਦਵਾ ਦਵ ਚੈਨਲ ਬਦਲ ਕੇ ਤੇ ਦੂਜੀ ਸਾਈਡ ਤੇ। ਯਾਰ ਇਹਦਾ ਕੀ ਇੰਪੈਕਟ ਵਾ? ਕੁਛ ਵੀ ਨਹੀਂ ਹੁੰਦਾ ਇਹਦੇ ਨਾਲ। ਬਰਫ ਵਾਲੀ ਖਬਰ ਆਂਦੀ, ਉਹ ਟੀਵੀ 'ਚ ਵੇਖ ਕੇ ਵੀ ਤੈਨੂੰ ਪ੍ਰੋਬਲਮ ਹੁੰਦੀ? ਉਸਤਾਦ ਜੀ ਮੈਨੂੰ ਵੈਸੇ ਵੀ ਠੰਡ ਤੋਂ ਪ੍ਰੋਬਲਮ ਹੁੰਦੀ। ਓ ਯਾਰ ਇਹ ਗੱਲਾਂ ਜਾਲੀ ਜੀ ਆ, ਮੈਂ ਐਕਟਿੰਗ ਨਾ ਕਰ। ਮੈਂ ਲਓ ਜੀ ਮੈਂ ਇਸ ਦਫ਼ਤਰ ਦੇ ਵਿੱਚ ਸਿਰ ਤੇ ਹੱਥ ਰੱਖ ਕੇ ਕਸਮ ਖਾਨਾ ਵਾ, ਆਪਣੀ ਵੀ ਤੇ ਤੇਰੀ ਵੀ ਉਸਤਾਦ, ਤੇਰਾ ਤੂੰ ਵੀ ਮਰ ਜਾ ਮੈਂ ਵੀ ਮਰ ਜਾ ਜੇ ਮੈਂ ਝੂਠ ਬੋਲਾਂ, ਮੈਨੂੰ ਸੱਚੀ ਮੁੱਚੀ ਠੰਡ ਲੱਗਦੀ। ਉਹ ਮੈਨੂੰ ਪਤਾ ਵਾ, ਮੈਂ ਐਵੇਂ ਏਡੇ ਧੜੱਲੇ ਦੇ ਨਾਲ 85,000 ਰੁਪਏ ਰਾਤਾ ਮੈਂ ਪਾ ਬੈਨੇ। ਮੈਂ ਤੁਹਾਨੂੰ ਦੱਸਦਾ ਵਾ ਬੰਦੇ ਕਿਦਾਂ ਦੇ ਹੁੰਦੇ। ਮੈਂ ਮਰੀ ਸ਼ੋਅ ਕਰ ਰਿਹਾ ਸੀ 24 ਨਿਊਜ਼ ਦਾ, ਮਰੀ ਫੁੱਲ ਠੰਡ, ਤੇ ਇੱਕ ਮੁੰਡਾ ਇਦਾਂ ਦਾ ਹੀ ਨਾ ਚੋਖਾ ਜਿਹਾ, ਉਹਨੂੰ ਮੈਂ ਆਪਣੀ ਵੱਲੋਂ ਮੈਂ ਕਿਹਾ ਇਹਨੇ ਕਿੱਥੇ ਜਾਣਾ, ਮੈਂ ਕਿਹਾ ਲੈ ਤੈਨੂੰ 1000 ਰੁਪਇਆ ਦਿਆਂਗਾ। ਉਹ ਕਮ ਅਜ਼ ਕਮ 150 ਕਦਮ ਸੀ ਉਹ ਜਗ੍ਹਾ। ਮੈਂ ਕਿਹਾ ਉੱਥੇ ਜਾ ਕੇ ਤੇ ਤੁਰ ਕੇ ਜਾਣਾ, ਦੌੜ ਨਾ ਨਜ਼ਰ ਆਵੇ, ਰਿਲੈਕਸ ਵਾਕ, ਤੇ ਕਮੀਜ਼ ਲਾ ਦੇਣੀ ਹੈ, ਕਮੀਜ਼ ਲਾ ਬਨੈਣ ਲਾ। ਤੇ ਉੱਥੇ ਆਲਮ ਪਤਾ ਕੀ ਸੀ? ਆਲਮ ਇਹ ਸੀ ਕਿ 4-4 ਜੈਕਟਾਂ ਪਾ ਕੇ ਵੀ ਲੋਕੀ ਇੰਜ ਕਰ ਰਹੇ ਸੀ, ਉਹਨੇ ਵੀ ਪਾਈਆਂ ਸੀ। ਮੈਂ ਕਿਹਾ 1000 ਰੁਪਇਆ ਦਿਆਂਗਾ। ਅੱਜ ਵੀ ਉਹ ਸ਼ੋਅ ਪਿਆ ਉੱਤੇ, ਤੇ ਮੈਂ ਕਿਹਾ ਤੂੰ ਲਾ ਕੇ ਨਾ ਤੂੰ ਆਰਾਮ ਨਾਲ ਜਾਣਾ, ਉਹਨੂੰ ਹੱਥ ਲਾ ਕੇ ਆ ਜਾਣਾ। ਹਾਲੇ ਉਹਨੇ ਇਹ ਨਹੀਂ ਕਿਹਾ ਠੀਕ ਆ, ਜਦੋਂ ਉਹਨੇ ਕਹਿਣਾ ਓਕੇ ਉਦੋਂ ਉਹਨੇ ਕੱਪੜੇ ਲਾਏ ਸੀ, ਲਿਆਓ ਕਹਿੰਦਾ 1000। ਮੈਂ ਕਿਹਾ ਹੈਂ ਸਾਜੂ ਇੰਜ ਗਿਆ ਮਜ਼ੇ ਨਾਲ ਇੰਜ ਕਰਦਾ। ਅਸਲ 'ਚ ਉਹਨੇ ਦਿਮਾਗ ਨੂੰ ਸਮਝਾ ਲਿਆ ਨਾ, ਉਹ ਮਜ਼ੇ ਨਾਲ ਗਿਆ, ਹੱਥ ਲਾਇਆ ਆਰਾਮ ਨਾਲ, ਜਿੱਡੀ ਸਲੋ ਮੈਂ ਕਿਹਾ ਵੀ ਨਹੀਂ ਸੀ ਜਿੱਡੀ ਸਲੋ ਹੋ ਗਿਆ। ਤੇ ਵਾਪਸ ਆ ਉਹਨੇ ਕਿਹਾ ਲਿਆਓ ਜੀ 1000। ਮੈਂ 1000 ਫੜਾਇਆ, ਉਹਨੇ ਕੱਪੜੇ ਪਾ ਲਏ। ਤੇ ਉਸ ਤੋਂ ਬਾਅਦ ਉਹਨੇ ਕਿਹਾ ਲਓ ਜੀ ਤੁਹਾਡੀ ਇੱਕ ਤੇ ਇਹ ਮਿਹਰਬਾਨੀ 1000 ਆ ਗਿਆ, ਦੂਜੀ ਇਹ ਮਿਹਰਬਾਨੀ ਕਿ ਮੇਰਾ ਡਰ ਖਤਮ ਹੋ ਗਿਆ, ਮੈਨੂੰ ਹੁਣ ਠੰਡ ਨਹੀਂ ਲੱਗਦੀ। ਕੁਛ ਨਹੀਂ, ਵਾਹ ਵਾਹ ਵਾਹ, ਇੱਥੇ ਤਾਂ ਕੰਬਣ ਲੱਗ ਗਿਆ। ਉਹ ਵੇਖੋ ਸਾਜੀ ਜਦੋਂ ਵਾਪਸ ਆਇਆ ਉਹਦੇ ਜਿਸਮ ਦੇ ਵਾਲ ਜਿਹੜੇ ਸੀ ਨਾ, ਵਾਲਾਂ ਦੇ ਨਾਲ ਬਰਫ਼ ਉਹ ਭੂਰ ਚਮੜੀ ਸੀ। ਬਚ ਗਿਆ ਸੀ, ਬਚ ਗਿਆ ਉਹਨੂੰ ਕੀ ਅਗਲਾ 1000 ਰੁਪਇਆ ਆਣ ਕੇ ਉਹਦੇ ਰਿਸ਼ਤੇਦਾਰਾਂ ਲਿਆ, ਉਹਨੇ ਹੀ ਲਿਆ। ਮੁੜ ਕੇ ਭਵਾ ਉੱਤੇ 18,000 ਲੱਗਾ ਹੋਵੇ। 18,000 ਅੱਛਾ ਉਹ ਇੱਕ ਵੀਡੀਓ ਨਹੀਂ ਸੀ ਫੈਸਲ ਨੇ ਸੈਂਡ ਕੀਤੀ ਸਾਜ, ਇੱਕ ਬੰਦਾ ਉਹ ਪੂਲ ਜਾਂ ਛੋਟਾ ਜਿਹਾ, ਆਹੋ ਉਹਦੇ ਜੋ ਬਰਫ਼ ਤੋੜਦਾ ਟਪਾ ਟਪਾ, ਬਰਫ਼ ਤੋੜ ਕੇ ਥੱਲੇੋਂ ਪਾਣੀ ਆਂਦਾ, ਉਹ ਵਿੱਚ ਪੈ ਜਾਂਦਾ ਤਾਜੀ ਉਹ ਨਹਾਉਂਦਾ। ਆਹੋ ਠੰਡ ਹੁੰਦੀ। ਬਾਅਦ ਦੇ ਪਿੱਛੇ ਕੀ ਚੱਲਿਆ ਲੈ ਓ ਯਾਰ ਹਵਾਲੇ ਰੱਬ ਦੇ ਚੱਲਿਆ, ਇਹ ਵੀ ਦੇਖਿਆ ਉਹਨੇ। ਉਹ ਕਾਲੇ ਜਿਹੜੇ ਲੈ ਕੇ ਜਾਂਦੇ ਐ ਕਰਕੇ, ਉਹ ਜਾ ਕੇ ਬੜੇ ਆਰਾਮ ਨਾਲ ਬਰਫ਼ ਦੇ ਟੁਕੜੇ ਪਏ ਉਹਦੇ ਵਿੱਚ ਭਾਈ ਉਹ ਤਾਂ ਦਫਨਾਇਆ ਵੀ ਨੱਚ ਕੇ ਉਹਨਾਂ ਨੇ ਬਾਅਦ। ਨਹੀਂ ਇੱਕ ਗੱਲ ਆ ਜ਼ਿਮਲੀ, ਵੈਸੇ ਤੇਰਾ ਖਾਨਦਾਨ ਤੇਰਾ ਘਰ-ਬਾਰ ਤਾਰੇ ਸਾਰੇ ਇਦਾਂ ਦੇ ਆ ਜਾਂ ਮਤਲਬ ਤੇਰੇ ਇਕੱਲੇ ਨਾਲ ਮਸਲਾ? ਲਓ ਜੀ ਮੇਰੀ ਗੱਲ ਸੁਣੋ, ਮੈਂ ਐਡਾ ਕੁ ਬਰਫ਼ ਦਾ ਟੁਕੜਾ ਨਹੀਂ ਦੇਣਾ, ਰੁਪਈਆ ਦਿਆਂਗਾ 10,000। ਐਡਾ ਕੁ ਬਰਫ਼ ਦਾ ਟੁਕੜਾ ਦੇਣਾ, ਇਹ ਸਿਰਫ ਇੰਜ ਇੱਥੇ ਰੱਖ ਕੇ ਨਾ ਇੰਜ ਕਰ ਲਵੇ 5 ਮਿੰਟ। ਜਸਤਾ ਜੀ ਇਹ ਮੌਤ ਸਭ ਤੋਂ ਤੁਹਾਨੂੰ ਪਤਾ 10,000 ਤੁਸੀਂ ਵੀ ਨਹੀਂ ਕਰਨਾ। ਤੁਸੀਂ ਬਰਫ਼ ਦੀ ਪੱਟੀ ਤੇ ਹੱਥ ਰਖਾ ਲਓ ਇਹਦੇ ਬਾਅਦ। ਨਹੀਂ ਉਹ ਮੈਂ ਕਿਹੜਾ ਕਸਮ ਲੈਣੀ ਯਾਰ ਇਮਲੀ ਤੂੰ ਕੁਛ ਕਰ ਜਾ, ਤੂੰ ਮਰੇਗਾ ਨਹੀਂ, ਇਸ ਗੱਲ ਦੀ ਗਾਰੰਟੀ। ਯਾਰ ਮੈਂ ਬਚਾਂ ਚਾਹੇ ਨਾ ਬਚਾਂ, ਤੁਸੀਂ ਮੌਜੂ ਬਦਲੋ। ਅੱਛਾ ਜਿਹੜਾ ਆਪਾਂ ਦੁਬਈ ਗਏ ਸੀ, ਉਹ ਜਿਹੜਾ ਆਈਸਲੈਂਡ ਤੇ, ਹਾਂ ਓਏ ਉੱਥੇ ਨੂੰ ਲੈ ਕੇ ਜਾਈਏ। ਓਏ ਕਸਮੇ ਮਿਲੀ, ਓਏ ਹੋਏ ਮੈਂ ਅਸੀਂ ਉਸਤਾਦ ਜੀ ਫੈਸਲ ਸਾਹਿਬ ਅਸੀਂ ਅੰਜ ਬੜੇ ਓਏ ਉੱਤੇ ਹਰ ਸ਼ੈ ਕੁਰਸੀਆਂ ਮੇਜ਼ ਸਾਰੇ ਬਰਫ਼ ਦੇ ਬਣੇ ਸੀ, ਹਰ ਚੀਜ਼। ਯਾਨੀ ਤੁਸੀਂ ਜਿੱਥੇ ਬੈਠੇ ਨਾ ਕੁਰਸੀ ਤੇ, ਕੁਰਸੀ ਵੀ ਬਰਫ਼ ਦੀ ਬਣੀ ਹੈ। ਹੋਟਲ ਵਾ ਉੱਥੇ ਕੋਈ? ਨਹੀਂ ਉਹਨਾਂ ਨੇ ਇੱਕ ਜਗ੍ਹਾ ਬਣਾਈ, ਉਹਦੇ ਅੰਦਰ ਨਾ ਉਹਨਾਂ ਨੇ ਤੂੰ ਹਿਸਾਬ ਲਾ, ਉਹਦੇ ਅੰਦਰ ਉਹਨਾਂ ਨੇ ਪਹਾੜ, ਕੁਰਸੀਆਂ, ਮੇਜ਼, ਟੇਬਲ, ਔਰੇ ਗੁਲਦਾਨ, ਸ਼ੋ ਪੀਸ, ਫੱਟੇ ਸਾਰੇ ਬਰਫ਼ ਦੇ ਆ, ਹਰ ਸ਼ੈ ਬਰਫ਼ ਦੀ ਬਣੀ। ਔਰ ਉਹਨਾਂ ਨੇ ਇੰਨੀ ਕੁ ਬਰਫ਼ ਛੱਡੀ ਕਿ ਖੁਰ ਨਹੀਂ ਰਹੀ। ਹਿਸਾਬ ਲਾ ਉੱਥੇ ਕਿੰਨੀ ਕੁ ਉੱਥੇ ਤੁਸੀਂ ਫਿਰਨਾ ਵਾ, ਕੁਰਸੀ ਤੇ ਬਹਿ ਕੇ ਚਾਹ ਵੀ ਪੀਣੀ ਆ। ਉੱਥੇ ਚੱਲ ਜਿਵੇਂ ਦੁਬਈ ਮੈਂ ਲੈ ਕੇ ਜਾਣਾ, ਟਿਕਟ ਮੈਂ ਉਦਾਂ ਦੁਬਈ ਮੈਂ ਤੁਹਾਡਾ ਚੱਲੂਗਾ। ਨਹੀਂ ਮੇਰੀ ਗੱਲ ਸੁਣੋ, ਜ਼ਾਹਰੀ ਗੱਲ ਤਾਂ ਜਦੋਂ ਮੈਂ ਤੈਨੂੰ ਲੈ ਕੇ ਜਾਣਾ ਮੈਂ ਵੀ ਨਾਲ ਜਾਣਾ। ਹਾਂਜੀ 2.5 ਲੱਖ ਰੁਪਏ ਦੀ ਟਿਕਟ ਇਸ ਟਾਈਮ, 2.5 ਲੱਖ ਦੀਆਂ ਟਿਕਟਾਂ ਹੋ ਗਈਆਂ। ਅੰਦਰ ਵੀ ਵੜਨਾ ਦੇਖਣ, ਅੰਦਰ ਵੀ ਉੱਥੇ ਜਾਣ ਵਾਸਤੇ ਤੇ ਤੈਨੂੰ ਮੈਂ ਲੈ ਕੇ ਜਾਣਾ, ਉੱਥੇ ਬਰਫ਼ ਤੇ ਬਿਠਾ ਕੇ ਚਾਹ ਕੁਰਸੀ ਤੇ ਵੀ ਬਹਿਣਾ। ਤੇਰੀ ਮਲਕ ਸਲਮਾਨ ਨਾਲ ਮੀਟਿੰਗ ਆ ਵੀ ਤੂੰ ਉਹਦੇ ਵਿੱਚ ਹੀ ਜਾਣਾ ਵਾ। ਮਲਕ ਸਲਮਾਨ ਜੀ ਉੱਥੇ ਮੈਂ ਤੁਹਾਨੂੰ ਹੋਰ ਮੌਸਮ ਬਦਲਣ ਦੀ ਗਿਆ, ਮੈਂ ਤੁਹਾਨੂੰ ਧਮਕੀਆਂ ਦੇਣੀਆਂ ਕਿ 6 ਮਹੀਨਿਆਂ ਬਾਅਦ ਮੈਂ ਆ ਰਿਹਾ ਕੰਮ ਤੇ ਗਰਮੀਆਂ 'ਚ। ਯਾਰ ਇੱਕ ਮਿੰਟ ਉਸਤਾਦ ਜੀ, ਉਹਦੇ ਵਿੱਚ ਜਦੋਂ ਇਹਨੂੰ ਲੈ ਕੇ ਜਾਣਾ, ਉਹ ਡਰੈਗਨ ਜਿਹੜਾ ਬਣਿਆ, ਹਾਂ ਅੱਛਾ ਪਤਾ ਕੀ ਗੱਲ ਆ, ਜਿੰਨੀ ਚੀਜ਼ ਤੈਨੂੰ ਨਜ਼ਰ ਆਉਣੀ ਹੈ ਨਾ ਉਹ ਸਾਰੀ ਬਰਫ਼ ਦੀ ਬਣੀ ਨੇ।
ਇਹ ਨਹੀਂਗਾ ਕਿ ਲੋਹੇ ਦੀ ਚੀਜ਼ ਬਣਾ ਕੇ ਉੱਤੇ ਬਰਫ਼ ਲਾਈ, ਨਹੀਂ ਬਣੀ ਹੀ ਬਰਫ਼ ਦੀ ਆ। ਔਰ ਉਹ ਖੁਰ ਨਹੀਂ ਰਹੀ, ਕਿਉਂ ਭਲਾ? ਕਿਉਂਕਿ ਉਹਦਾ ਟੈਂਪਰੇਚਰ ਰੂਮ ਦਾ ਫ੍ਰਿਜ ਦੇ ਉਤਲੇ ਖਾਨੇ ਜਿੰਨਾ ਵਾ। ਯਾਨੀ ਤੂੰ ਹਿਸਾਬ ਲਾ ਕੇ ਤੇ ਫ੍ਰਿਜ ਦਾ ਉਤਲਾ ਖਾਨਾ ਜਿਹੜਾ ਵਾ ਉਹ ਵੱਡਾ ਹੋਵੇ ਤੇ ਤੂੰ ਉਹਦੇ ਵਿੱਚ ਬੈਠਾ ਹੋਵੇਂ ਤੇ ਫ੍ਰਿਜ ਦਾ ਉਤਲਾ ਖਾਨਾ ਇਹ ਟੈਪ ਆ। ਕੋਈ ਹੋਰ ਗੱਲਾਂ ਕਰੀਏ? ਉਹ ਤੇ ਇਹਦੇ ਲਈ ਦੋਜ਼ਖ ਆ ਉਸਤਾਦ ਜੀ। ਤੁਸੀਂ ਕਹਿੰਦੇ ਬਰਬਰ ਤੇ ਤਾਂ ਮੂੰਹ ਨਾਲ ਐਂਗਲ ਬਦਲੀ ਜਾ। ਆਹੋ ਕੋਈ ਹੋਰ ਗੱਲ ਕਰ ਲੈ। ਔਰ ਉਹਦੇ ਇੱਕ ਹੋਰ ਸਭ ਤੋਂ ਵੱਡੀ ਗੱਲ ਇਹ ਆ ਕਿ ਉਹਦਾ ਅੱਧਾ ਘੰਟਾ ਟਾਈਮ ਹੁੰਦਾ। ਹਾਂਜੀ, ਯਾਨੀ ਤੁਸੀਂ ਅੰਦਰ ਵੜ ਗਏ ਨਾ, ਉਸ ਤੋਂ ਬਾਅਦ ਤੁਸੀਂ ਮਰ ਗਏ ਨਹੀਂ, ਅੱਧੇ ਘੰਟੇ ਤੋਂ ਪਹਿਲੇ ਤੁਸੀਂ ਬਾਹਰ ਨਹੀਂ ਨਿਕਲੋਗੇ। ਹਾਂਜੀ, ਭਾਵੇਂ ਨੂੰ ਲੌਕ ਕਰ ਦੇਣਾ ਬਾਹਰ। ਆਹੋ ਤੇ ਉਸਤਾਦ ਜੀ ਕਿੱਥੇ ਤੁਸੀਂ ਪਹਿਲੇ ਮਿੰਟ ਚ ਅੰਦਰ ਮੈਨੂੰ ਚੁੱਕੀ ਫਿਰੋਗੇ ਕਿ ਹੁਣ ਅੱਧੇ ਘੰਟੇ ਬਾਅਦ ਬਾਹਰ ਨਿਕਲਣਾ ਸੀ? ਨਹੀਂ ਉਹ ਤੂੰ ਨਹੀਂ ਮਰਦਾ। ਤੂੰ ਜ਼ੇਨ ਨੂੰ ਸਮਝਾਉਣਾ ਬਸ। ਮੈਂ ਬਥੇਰਾ ਸਮਝਾਇਆ। ਇਹ ਉਲਟ ਸਮਝਾਇਆ ਵਾ ਕਿ ਨਹੀਂ ਕਰ ਯਾਰ ਤੇ ਹਿਸਾਬ ਲਾ ਫੈਸਲ ਨੇ ਕੀ ਕੀਤਾ ਸੀ। ਉਸਤਾਦ ਜੀ ਕਹਿੰਦਾ ਉਸਤਾਦ ਜੀ ਨਹੀਂ ਕੋਟ ਨਹੀਂ ਪਾਉਣਾ, ਕੋਟ ਨਹੀਂ ਪਾਉਣਾ। ਮੈਂ ਬਾਹਰ ਤੁਹਾਨੂੰ ਬੂਟ ਦਿੰਦੇ ਨੇ, ਜਰਾਬਾਂ ਦਿੰਦੇ ਨੇ ਭਾਰੀਆਂ, ਆਪ ਕੋਟ ਦਿੰਦੇ ਨੇ, ਸਿਰ ਤੇ ਪਾਉਣ ਵਾਸਤੇ ਚੀਜ਼ਾਂ ਦਿੰਦੇ ਨੇ, ਸਾਰਾ ਕੁਝ ਦੇ ਕੇ ਕਹਿੰਦੇ ਲੈ ਵੀ ਹਵਾਲੇ ਰੱਬ ਦੇ ਪੁੱਤਰਾ। ਪਿੱਛੋਂ ਲਾ ਕੇ ਐਸਾ ਤਾਲਾ ਲਾਉਂਦੇ ਨੇ ਕਿ ਤੂੰ ਅੰਦਰ ਮਰ ਵੀ ਗਿਆ, ਤੇਰੀ ਲਾਸ਼ ਵੀ ਪਈ ਹੋਣਾ, ਤੇਰੀ ਲਾਸ਼ ਨੂੰ ਵੀ ਕੁਝ ਨਹੀਂ ਹੋਣਾ ਕਿਉਂਕਿ ਠੰਡ ਇੰਨੀ ਆ, ਤਾਜ਼ੀ ਨਿਕਲ ਨਹੀਂ ਪਾਉਂਦਾ, ਅੱਧਾ ਘੰਟਾ ਮਰਿਆ ਰਿਹਾ ਅੰਦਰ, ਰੋਲਾ ਹੈ ਹੀ ਕੋਈ ਨਹੀਂ ਉੱਥੇ। ਉਸਤਾਦ ਜੀ ਅੰਦਰੋਂ ਲਾਸ਼ ਕਿਹੜਾ ਗਾਣੇ ਗਾਉਂਦੀ ਨਿਕਲਣੀ, ਉਹ ਤਾਜ਼ੀ ਹੋਣੀ, ਮਰੀ ਤੇ ਕੋਈ ਗੱਲਬਾਤ ਉਹਨਾਂ ਦੇ ਕੇਸ ਕੂਸ ਕੋਈ ਨਹੀਂ ਪੈਂਦਾ ਨਾ। ਉਹਨਾਂ ਨੇ ਪਹਿਲੇ ਕਿਹਾ ਤਾਂ ਅੰਨੇ ਤੁਸੀਂ ਨਾ ਜਾਓ, ਰਾਨ ਤੋਂ ਫਿਰ ਪੂਰ ਕਰਾ ਹੋਰ ਕਿਤੇ ਚੱਲ ਯਾਰ ਚਵਲਾ ਨਾ ਮਾਰ। ਹੁਣ ਤੈਨੂੰ 85 ਕਿੰਨਾ ਉਹਨਾਂ ਦੇ ਕੋਈ ਕੇਸ ਕੂਸ ਨਹੀਂ। ਐਡਾ ਫਿਟੇ ਮੂੰਹ ਇਲਾਕਾ ਬਣਾਈ ਫਿਰਦੇ, ਲੱਖ ਲਾ ਤੇ ਇੰਨਾ ਪੈਸਾ ਲਾ ਕੇ ਵੀ ਉੱਤੇ ਬਰਫ਼ ਇਲਾਕਾ ਨਹੀਂ। ਇੱਕ ਉਹਨਾਂ ਨੇ ਯਾਰ ਲੋਕ ਆਪਣੇ ਸ਼ੌਕ ਹੈ ਨਾ, ਲੋਕ ਇਹ ਕਿਹੜਾ ਸ਼ੌਕ ਆ ਉਸਤਾਦ ਜੀ? ਬਰਫ਼ ਉਦਾਂ ਉੱਥੇ ਬਰਫ਼ਖਾਨੇ ਹੈ ਨਹੀਂ ਕੋਈ? ਉਹ ਯਾਰ ਉਹ ਨਹੀਂ ਨਾ, ਉਹ ਵੇਖਣਾ ਉੱਥੇ ਜਾ ਕੇ। ਤੂੰ ਸਭ ਤੋਂ ਪਹਿਲੇ ਇਹ ਦੇਖਣਾ ਕਿ ਯਾਰ ਇਹਨਾਂ ਨੇ ਬਰਫ਼ ਦਾ ਆ ਕੱਚੂ ਕੁਮਾ ਕਿੱਦਾਂ ਬਣਾਇਆ, ਤੇਰਾ ਧਿਆਨ ਹੀ ਨਹੀਂ ਜਾਣਾ ਠੰਡ ਵੱਲ। ਹਾਂ ਨਹੀਂ ਚੱਲ ਜਾਣਾ ਉਸਤਾਦ ਜੀ, ਬਰਫ਼ ਦਾ ਕੱਚੂ ਕੁਮਾ ਦੇਖ ਕੇ ਤੇ ਠੰਡ ਨਾਲ ਨਹੀਂ ਜਾਣਾ, ਚੀਜ਼ਾਂ ਨਾਲ ਜਾਣਾ। ਯਾਰ ਉੱਥੇ ਜਿਹੜੇ ਦੂਸਰੇ ਉੱਥੋਂ ਦੇ ਮੁਲਕ ਨੇ ਨਾ, ਇਹ ਜਿਹੜੇ ਗੋਲਫ ਉਸਤਾਦ ਜੀ ਸਾਰੇ ਗਰਮ ਨੇ, ਬਰਫ਼ ਉਹਨਾਂ ਦੇ ਕੋਲ ਹੈ ਨਹੀਂ ਵਿਚਾਰੇ ਕੋਲ, ਬਰਫਾਨੀ ਇਲਾਕੇ। ਉਹ ਫਿਰ ਉਹਨਾਂ ਨੇ ਇਹੋ ਜਿਹੇ ਅੱਛਾ ਹੁਣ ਮੈਂ ਇੱਧਰ ਕਿਤੇ ਵੈਸਟ ਇੰਡੀਜ਼ ਵਾਲੀ ਸਾਈਡ ਤੇ ਨਹੀਂ? ਹਾਂ ਮੈਂ ਤੁਹਾਨੂੰ ਦੱਸਦਾ, ਹੁਣ ਅਮਰੀਕਾ, ਯੂਕੇ, ਕੈਨੇਡਾ ਦੇ ਵਿੱਚ ਜਾਂ ਦੁਨੀਆ ਦੇ ਐਸੇ ਮੁਲਕ ਨੇ ਇਸ ਟਾਈਮ ਇਹ ਦਰਜਾ ਹਰਾਰਾ ਜਿਹੜਾ ਨਾ ਇਸ ਟਾਈਮ ਸਾਡਾ ਇੱਥੇ ਇਹ ਹੋਏਗਾ ਕੋਈ 30 ਦੇ ਲਾਗੇ, 29-30 ਦੇ ਲਾਗੇ ਹੋਏਗਾ ਕਿਉਂਕਿ ਏਸੀ ਚੱਲੇ, ਯਾਨੀ 30 ਦਰਜਾ ਹਰਾਰਾ ਦਾ। ਜਦੋਂ ਇੱਥੇ ਫੁੱਲ ਠੰਡ ਨਹੀਂ ਪੈ ਰਹੀ ਹੁੰਦੀ, ਧੁੰਦ ਹੁੰਦੀ ਆ ਦਸੰਬਰ ਜਦੋਂ ਫੁੱਲ ਧੁੰਦ ਹੁੰਦੀ ਆ, ਉਦੋਂ ਕੋਈ ਆ ਜਾਏਗਾ, ਉਦੋਂ ਕੋਈ 20 18 17 ਹੁੰਦਾ, ਇੰਨਾ ਕੀ ਹੁੰਦਾ ਤਕਰੀਬਨ 13-14, ਯਾਨੀ ਹੁਣ 30 ਆ ਦਰਜਾ ਹਰਾਰਤ। ਜਦੋਂ ਫੁੱਲ ਠੰਡ ਹੁੰਦੀ ਨਾ ਉਦੋਂ 13-12-13-14 ਹੁੰਦਾ, ਠੀਕ ਹੈ। ਤੇ ਦੁਨੀਆ ਦੇ ਐਸੇ ਮੁਲਕ ਨੇ ਕਿ 14 ਵੀ ਥੱਲੇ ਨੂੰ ਆ ਜਾ, ਜ਼ੀਰੋ ਕਰਦੇ ਹੋਰ ਉਹਦੇ ਨਾਲ ਕਰ ਲਾ, ਉਸ ਤੋਂ ਬਾਅਦ ਫਿਰ ਥੱਲੇ 14 ਜਾਂ ਫਿਰ ਥੱਲੇ 14 ਜਾਂ -60 ਤੱਕ ਆ ਜਾ, ਯਾਨੀ ਇੰਨੀ ਕੁ ਠੰਡ ਹੁੰਦੀ। ਔਰ ਉਹ ਇੱਕ ਕਮਰੇ 'ਚ ਨਹੀਂ ਹੁੰਦੀ, ਉਹਨਾਂ ਮੁਲਕਾਂ 'ਚ ਹੁੰਦੀ, ਉਹਨਾਂ ਸ਼ਹਿਰਾਂ 'ਚ ਹੁੰਦੀ, ਉਹਨਾਂ ਦੇ ਘਰਾਂ 'ਚ ਹੁੰਦੀ ਆ। ਔਰ ਉਹ ਠੰਡ ਕਿੰਨੀ ਕੁ ਹੁੰਦੀ ਕਿ ਤੂੰ ਇੰਜ ਕਰਕੇ ਬਾਹਰ ਇੰਜ ਪਾਣੀ ਸਿੱਟਿਆ, ਇੰਜ ਪਾਣੀ ਤੂੰ ਇੰਜ ਸਿਰਫ ਪਾਣੀ ਸਿੱਟਣਾ ਵਾ, ਪਾਣੀ ਜ਼ਮੀਨ ਤੋਂ ਡਿੱਗਣ ਤੋਂ ਪਹਿਲੇ ਬਰਫ਼ ਬਣ ਜਾਂਦੀ। ਉੱਥੇ ਰਹਿਣਾ ਵਾ ਰਾਤ ਦਿਨ। ਕਿੰਨੀ ਦੇਰ ਦਾ ਰਹਿ ਗਿਆ ਬਸ ਠੀਕ ਹੈ। ਇਮਲੀ ਤੂੰ ਇੰਜ ਕਰਕੇ ਉਂਗਲੀ ਡਬੋਈ ਆ, ਤੇਰਾ ਖੂਨ ਜੰਮ ਗਿਆ, ਤੇਰੀ ਇੰਜ ਕਰਕੇ ਤੂੰ ਉਂਗਲੀ ਇੰਜ ਛੰਡ ਕੇ ਨਾ ਕਿਸੇ ਲੋਹੇ ਦੀ ਚੀਜ਼ ਨਾਲ ਤੇ ਉਂਗਲੀ ਆਪਣੀ ਛਡਾਉਣੀ ਹੈ, ਇਹ ਆਲਮ ਹੋ ਜਾਂਦਾ। ਪਹਿਲਾਂ ਜਿਹੜਾ ਫਰੀਜ਼ਰ ਦੇ ਵਿੱਚ ਵੀ ਬਰਫ਼ ਜੰਮਦੀ ਕਿੰਨੇ ਸੈਂਟੀਗ੍ਰੇਡ ਤੇ ਜੰਮਦੀ ਬਰਫ਼? -12 10-12 ਤੇ, ਯਾਨੀ 12% ਤੇ ਬਰਫ਼ ਜੰਮ ਜਾਂਦੀ ਹੈ। ਇੱਕ ਮਿਸਾਲ ਆ, ਉਹਨੂੰ ਮਾਈਨਸ ਨਹੀਂ ਉਹਨੂੰ ਸਮਝ ਆਉਣੀ। ਇੱਕ ਮਿਸਾਲ ਆ ਕਿ 12% ਕੰਪਰੈਸਰ ਕੰਮ ਕਰੇ ਤੇ ਬਰਫ਼ ਜੰਮਦੀ ਹੈ। ਜਿਹੜੇ ਸ਼ਹਿਰ ਦੀ ਮੈਂ ਗੱਲ ਕਰ ਰਿਹਾ ਉੱਥੇ 60% ਵੈਸੇ ਹੀ ਹੁੰਦੀ ਹੈ। ਇੱਥੋਂ ਕਰਕੇ ਸਾਡਾ ਵੀ ਦਿਲ ਨਹੀਂ, ਸਹੀ ਗੱਲ ਆ ਯਾਰ, -10-12 ਤੇ ਬਰਫ਼ ਜੰਮ ਜਾਂਦੀ ਹੈ, ਠੀਕ ਆ। ਜਿਹੜੇ ਇਲਾਕੇ ਐਸੇ ਦੁਨੀਆ ਦੇ ਹੈਗੇ -60 ਨਾਰਮਲ ਵੈਦਰ ਆ। ਭਾਈਜਾਨ ਉਹ ਜਿਹੜੀ ਲੂਰੀ ਬਣਾਉਂਦੀ ਹੈ ਇੱਕ ਉੱਥੇ ਦੇ, ਹਾਂਜੀ ਉਹਦਾ ਘਰ ਵਲੋਗਸ ਬਣਾਉਂਦੀ ਯਾਰ, ਉਹ ਘਰ ਰਾਤ ਨੂੰ ਕਹਿੰਦੀ ਹੈ ਕਿ ਅਸੀਂ ਰਾਤ ਨੂੰ ਸੁੱਤੇ ਬੂਹਾ ਲਾ ਕੇ, ਸਵੇਰ ਨੂੰ ਅੱਧੇ ਤੇ ਬੂਹੇ ਤੱਕ ਬਰਫ਼ ਆਈ। ਪਹਿਲੇ ਬਾਰੀ ਚੋਂ ਟੱਪ ਕੇ ਬਾਹਰ ਜਾ ਕੇ ਕਈ ਨਾ ਬਰਫ਼ ਸਾਈਡ ਕਰਦੇ, ਫਿਰ ਬੂਹਾ ਖੋਲਦੇ। ਉਹ ਲਾਂਤ ਪਾਓ ਇਦਾਂ ਦੇ ਇਲਾਕੇ ਤੇ, ਕੀ ਹੋ ਗਿਆ ਤੁਹਾਨੂੰ? ਪਹਿਲੋਂ ਘੰਟਾ ਲਾ ਕੇ ਬਰਫ਼ ਸਾਈਡ ਤੇ ਕਰੇ ਜਾਂਦੇ, ਅੰਦਰੋਂ 6 ਨਿਆਣੇ ਮਰੇ ਨਿਕਲਣ। ਕੋਈ ਉਹਨਾਂ ਨੂੰ ਕੁਝ ਨਹੀਂ ਹੁੰਦਾ, ਉਹਦਾ ਹੁੰਦਾ ਢੇਠੇ ਆ। ਉਹਦਾ ਇੱਕ ਵਲੋਗ ਦੇਖਿਆ, ਉਹਦਾ ਸ਼ੀਸ਼ਾ ਟੁੱਟ ਜਾਂਦਾ ਵਾਹ ਨਾਲ। ਯੈਸ, ਸਵੇਰ ਨੂੰ ਉੱਠਦੀ ਆ ਤੇ ਉਹ ਜਿਹੜਾ ਜਿਸ ਕਮਰੇ ਦਾ ਸ਼ੀਸ਼ਾ ਉਹਦੇ ਪੂਰੇ ਤੇ ਬਰਫ਼ ਨਹੀਂ, ਫਿਰ ਉਹ ਆਪਣੇ ਇੱਕ ਦੋਸਤ ਨੂੰ ਬੁਲਾਉਂਦੀ, ਉਹ ਦੋਵੇਂ ਰਲ ਕੇ ਬਰਫ਼ ਬਾਹਰ ਕੱਢ। ਬਰਫ਼ ਬਾਹਰ ਕਿੱਥੇ ਕੱਢਣੀ, ਬਾਹਰ ਵੀ ਬਰਫ਼ ਆ, ਉੱਥੇ ਰਹਿ ਰਹੀ ਆ ਵੀ। ਇਹਦਾ ਆਲਮ ਰਾਤ ਨੂੰ ਜੀ ਕੁੰਡੀ ਲਾ ਕੇ ਇੱਥੇ ਸੌਂ ਜੇ। ਇੱਕ ਮਿਸਾਲ ਆ, ਸਵੇਰ ਨੂੰ ਉੱਠੇ ਤੇ ਦੇਖੇ ਬੂਹਾ ਨਹੀਂ ਖੁੱਲਣ ਦਿਆ ਤੇ ਪਤਾ ਲੱਗੇ ਵੀ ਬੂਹੇ ਦੇ 6-6 ਫੁੱਟ ਤੱਕ ਬਾਹਰ ਬਰਫ਼ ਆ ਗਈ ਹੈ।
ਹੁਣ ਬਾਹਰ ਜਾਵੇ ਕਈ ਲੈ ਕੇ ਸਾਜੀ ਜਦੋਂ ਕਈ ਲੈ ਕੇ 6 ਫੁੱਟ ਬਰਫ਼ ਪਰ ਜਿਹੜੀ ਜਿਸਮ ਖੁੱਲ ਜਾਂਦਾ ਪਸੀਨਾ ਆ ਜਾਂਦਾ ਹਾਂਜੀ ਹਾਂਜੀ ਇਹ ਵੀ ਗੱਲ ਆ ਪਸੀਨਾ ਆਉਣਾ ਸਰਵਾਈਵ ਕਰ ਰਹੇ ਉੱਥੇ ਬੰਦੇ ਜੀ ਰਹੇ ਨੇ ਯਾਰ ਇਹ ਕੀ ਮਰ ਜਾਣਾ ਨੇ ਮੈਂ ਮਰ ਜਾਣਾ ਭਰਾਵੋ ਮੈਨੂੰ ਇਸ ਗੱਲ ਤੋਂ ਛੱਡੋ ਮੈਨੂੰ ਕੱਢੋ ਵਿੱਚੋਂ ਉਹ ਪਾਗਲ ਇਨਸਾਨ ਤੂੰ ਇੰਜ ਕਰਕੇ ਉੱਥੇ ਇੰਜ ਕਰਕੇ ਖਲੋਣਾ ਵਾ ਤੇ ਬਸ ਖਲੋਤੇ ਸਾਰੀ ਆਹੋ ਤੇ ਫੇਰ ਫਾਇਦਾ ਕੀ ਅੱਛਾ ਨਹਾਉਂਦੀ ਉਹ ਕਿੱਥੇ ਆ ਉਹ ਮਤਲਬ ਨਹਾਉਂਦੇ ਕਿੱਥੇ ਨੇ ਲੋਕ ਜਾਂ ਉੱਥੇ ਬਰਫ਼ ਦੇ ਵਿੱਚ ਨਹਾਉਂਦੇ ਵੀ ਸੁਣ ਲਾ ਉਹ ਬਾਹਰ ਜਾਂਦੇ ਆ ਬਾਹਰ ਜਿਹੜੀ ਉਹਨਾਂ ਦੀ ਜ਼ਮੀਨ ਹੈ ਨਾ ਉਹ ਜ਼ਮੀਨ ਨਹੀਂ ਹੁੰਦੀ ਉਹ ਬਰਫ਼ ਹੁੰਦੀ ਉਹਦੇ ਥੱਲੇ ਪਾਣੀ ਹੁੰਦਾ ਠੰਡਾ ਉਹ ਇੰਜ ਕਰਕੇ ਥੋੜਾ ਮਾਰ ਕੇ ਉਹਨਾਂ ਨੇ ਐਡਾ ਕਿ ਨਾ ਇਹਦੇ ਜਿੰਨਾ ਨਾ ਉਹ ਤੋੜੀ ਬਰਫ਼ ਉੱਤੋਂ ਤੇ ਹੁਣ ਥੱਲੇ ਪਾਣੀ ਆ ਉਹਦੇ ਵਿੱਚ ਉਹ ਕੱਪੜੇ ਛਪੜੇ ਬੰਦੇ ਲਾ ਕੇ ਉਹਦੇ ਵਿੱਚ ਛਾਲ ਮਾਰ ਕੇ ਖਲੋ ਜਾਂਦੇ ਉੱਥੇ ਸਾਬਣ ਲਾ ਕੇ ਨਹਾ ਕੇ ਉੱਥੋਂ ਬਾਹਰ ਆ ਜਾਂਦੇ ਕੀ ਮਜ਼ੇ ਆਉਂਦੇ ਹੋਣੇ ਕਿੰਨੀ ਕੁ ਦੇਰ ਆ ਵੀਰੇ ਕਿੰਨੀ ਕੁ ਦੇਰ ਤੇ ਭਾਈ ਜਾਨ ਉਹਦੇ ਵਿੱਚੋਂ ਇੰਜ ਪਤਾ ਵੀ ਬਰਫ਼ ਸਾਈਡ ਤੇ ਕੀਤੀ ਥੱਲੇ ਪਾਣੀ ਵੀ ਤਕਰੀਬਨ ਬਰਫ਼ ਹੀ ਆ ਉਹ ਜਿਹੀ ਚਿਪਰਾਂ ਨਹੀਂ ਬਰਫ਼ ਦੀ ਹੁੰਦੀ ਉਹ ਟੈਪ ਪਾਣੀ ਤੇ ਆਰਾਮ ਨਾਲ ਖਲੋ ਕੇ ਵਿੱਚ ਛਾਲ ਮਾਰ ਦਿੰਦੇ ਇੰਨਾ ਨਾਲ ਅੰਦਰ ਨਹਾ ਕੇ ਤੇ ਉੱਥੋਂ ਬਾਹਰ ਆ ਜਾਂਦੇ ਅਸੀਂ ਵੀ ਇੱਥੋਂ ਬਾਹਰ ਨਿਕਲਣ ਲੱਗੇ ਉਹ ਗੱਲ ਸੁਣ ਕੀ ਗੱਲ ਆ ਕਰੋ ਸ਼ੋਲਾ ਉਹ ਯਾਰ ਨਹੀਂ ਐਡਾ ਠੰਡ ਵਾਲਾ ਸ਼ੋਅ ਪੂਰ ਕਰਾਓ ਲੈਫਟ ਹੁੰਦੇ ਸ਼ੋਅ ਕਰਨ ਓਏ ਉਹ ਚੱਲ ਉਹ ਗੱਲ ਤਾਂ ਸੁਣ ਲੈ ਗਰਮੀ ਵਾਲਾ ਸ਼ੋਅ ਕਰਿਓ ਓਏ ਯਾਰ ਜਿਹੜੇ ਸਿਆਹ ਚੀਨ ਵਾਲੇ ਸਾਡੇ ਨੇ ਆਏ ਫੌਜੀ ਜਵਾਨ ਹੋਏ ਜ਼ਰੂਰੀ ਮਾਵਾਂ ਦੇ ਪੁੱਤ ਸਦਕੇ ਨੇ ਜਾਈਏ ਰੱਬ ਉਹਨਾਂ ਦੇ ਰੱਬ ਉਹਨਾਂ ਤੇ ਆਪਣੀ ਰਹਿਮਤ ਕਰੇ ਕਿਆ ਬਾਤ ਇਹਨੂੰ ਕਿੱਥੇ ਇਹਦੇ ਦੱਸੋ ਦਾ ਹਿਸਾਬ ਤੇ ਅੱਛਾ ਯਾਰ ਮੈਂ ਸੁਣਿਆ ਸੀ ਖਾਨ ਸਾਹਿਬਾਂ ਨੂੰ ਜਾਂ ਬਰੀਕ ਆਦਮੀ ਠੰਡ ਲੱਗਦੀ ਇਹ ਕੋਈ ਐਕਸਟਰਾ ਹੀ ਕੈਟਾਗਰੀ ਇਹ ਬਰੀਕ ਮੈਂ ਤੈਨੂੰ ਕਹਿੰਦੇ ਆ ਯਾਰ 85000 ਮੈਂ ਜੈਨੂਇਨ ਕਿਹਾ ਮੈਨੂੰ ਪਤਾ ਸੀ 1 ਕਰੋੜ 85 ਹੁੰਦਾ ਉਹਨੇ ਤਾਂ ਵੀ ਨਹੀਂ ਸੀ ਨਹਾਉਣਾ ਯਾਰ 32000 ਦਾ ਮੋਬਾਈਲ ਕੋਈ ਪਾਣੀ ਨਹੀਂ ਪਾਉਣਾ ਸਿਰਫ ਕਮੀਜ਼ ਲਾ ਕੇ 10 ਕਦਮ ਜਾ ਕੇ ਆ ਜਾਣਾ ਉਹਨੇ ਕਿਹਾ ਨਹੀਂ ਜਾਣਾ ਮੈਂ ਅੱਧਾ ਕਚਹਿਰੀ ਬਾਜ਼ਾਰ ਉਹਨੂੰ ਕਹਿਣ ਵਾਲਾ ਸੀ ਕਿ ਤੂੰ ਪਾਗਲ ਆ ਲਾ ਲਿਆ ਮੈਂ ਲਾਉਣਾ ਲਿਆ ਉਹਨੇ ਕਿਹਾ ਜੋ ਮੈਂ ਸਾਰੀ ਜ਼ਿੰਦਗੀ ਖਤਾਂ ਦੇ ਨਾਲ ਗੁਜ਼ਾਰਾ ਕਰ ਲੂੰ ਲਿਖ ਲੈ ਕੇ ਮੈਂ ਮੋਬਾਈਲ ਨਹੀਂ ਲੈਣਾ ਜੈਨੂਅਨ ਇੰਜੀ ਹੋਇਆ ਉਹ ਠੰਡਾ ਪਾਣੀ ਨਹੀਂ ਪੀਂਦਾ ਇਹਨਾਂ ਦਿਨਾਂ ਚ ਹਾਂਜੀ ਲੋਕ ਕਹਿ ਰਹੇ ਕਿ ਜਾ ਯਾਰ ਜਾ ਕੁਛ ਨਹੀਂ ਇਹਦਾ ਹੁੰਦਾ ਕਿਸੇ ਨੇ ਚੀਜ਼ਾਂ ਕਰੋ ਉਸਤਾਦ ਜੀ ਹਾਂਜੀ ਸਾਜੀ ਨੂੰ ਬੰਨ ਕੇ ਨਾ ਨਹੀਂ ਆਹੋ ਕੀ ਬੰਨ ਕੇ ਨਹੀਂ ਤੇ ਬੋਤ ਉਹਦੇ ਚ ਪਿਸਤੌਲ ਚ ਠੰਡਾ ਪਾਣੀ ਸ਼ਾਵਰ ਇਹਨੂੰ ਕੋਈ ਟਪਾਕ ਇਹਦਾ ਉਹ ਮਜ਼ਾ ਲੈ ਇਹਦਾ ਕਿਸੇ ਨੇ ਚੀਜ਼ਾਂ ਕਰਦੇ ਕੋਈ ਠੰਡੇ ਨਿਜ਼ਾਮ ਵਾਲਾ ਜੇ ਮਰ ਗਿਆ ਹੈ ਜੇ ਮਰ ਗਿਆ ਜਦੋਂ ਕਰਨ ਰਿਹਾ ਨਹੀਂ ਮਰਦਾ ਨਹੀਂ ਉਹ ਡਰ ਲੱਥ ਜਾਏਗਾ ਉਹਦਾ ਅਟੈਕ ਹੋ ਜਾਣਾ ਇਹਨੂੰ ਦਿਲ ਦਾ ਜੇ ਡਰ ਲੱਥ ਜਾਏਗਾ ਤੇ ਅਸੀਂ ਉਹਦੇ ਦਿਲੋਂ ਲੱਥ ਜਾਵਾਂਗੇ ਜਾਂ ਮਗਰੋਂ ਲੱਥ ਜਾਏਗਾ ਆਹੋ ਸਾਜੀ ਉਹਨੇ ਗੁੱਸਾ ਕਰਨਾ ਇਸ ਗੱਲ ਦਾ ਨਹੀਂ ਆਪਾਂ ਕੋਈ ਇਦਾਂ ਦਾ ਕਰਦੇ ਨਾ ਕਿ ਪਤਾ ਨਾ ਲੱਗੇ ਵੀ ਅਸੀਂ ਗੇਮ ਪਾਈ ਹੈ ਸਮਝ ਮਤਲਬ ਕੁਰਸੀ ਰੱਖ ਕੇ ਨਾ 3 ਕੁਰਸੀਆਂ ਤੇ 4 ਕੁਰਸੀਆਂ ਰੱਖੀਆਂ ਨੇ ਤੇ ਕੁਰਸੀਆਂ ਦੇ ਉੱਤੇ ਗੱਦੀਆਂ ਜਾਂ ਕਪੜਾ ਵਿਛਾਇਆ ਇੱਕ ਜਿਹੜੀ ਇਹਦੀ ਕੁਰਸੀ ਨਾ ਉਹਦੇ ਤੇ ਬਰਫ਼ ਦੀ ਪੱਟੀ ਅੱਧੀ ਰੱਖ ਦਾਂਗੇ ਉੱਤੇ ਚੱਦਰ ਪਾ ਦਾਂਗੇ ਤੇ ਸਾਰੇ ਅਸੀਂ ਨਾਲ ਬੈਠੇ ਤੈਨੂੰ ਕਹਾਂਗੇ ਇੰਬਲੀ ਆ ਬਹਿ ਤੇ ਉੱਠਣ ਨਹੀਂ ਦੇਣਾ ਇਹਨੂੰ ਯਾਰ ਹਿਸਾਬ ਲਾ ਕੀ ਤੇ ਜਿੱਦਾਂ ਹੀ ਇਹ ਬੈਠੇ ਨਾ ਇਹਦੇ ਉੱਤੇ ਚੱਪੀ ਪਾ ਕੇ ਬੰਨ ਕਾਬੂ ਉੱਥੇ ਕਾਬੂ ਕਰ ਲੈਣ ਨਹੀਂ 2 ਬੰਦੇ ਅੱਜ ਕਰਕੇ ਲੱਤਾਂ ਨੂੰ ਰੱਸੀ ਆਈ ਤੇ ਬਾਹਾਂ ਨੂੰ ਆਈ ਤੇ ਬੰਨ ਲਿਆ ਸਹੀ ਗੱਲ ਹੈ ਓਏ ਹੋਏ ਨਹੀਂ ਇਹਦਾ ਕਰਦੇ ਕੋਈ ਹਿਸਾਬ ਇਹਦਾ ਸਰਦੀਆਂ ਨੂੰ ਦੇਖਣ ਵਾਲਾ ਹੁੰਦਾ ਸਤਾਜ ਜੀ 26 ਜੈਕਟਾਂ ਇੰਨੇ ਪਾਈਆਂ ਹੁੰਦੀਆਂ ਆਂਦਾ ਹੀ ਪਿਛਲੀ ਗਲੀ ਚ ਅੱਗ ਲਾ ਕੇ ਭਾਜਨ ਗਰਮੀਆਂ ਨੂੰ ਤੇ ਉਹ ਕੰਮ ਦੀ ਤਨਖਾਹ ਲੈਂਦਾ ਨਾ ਸਰਦੀਆਂ ਨੂੰ ਉਹ ਆਪਣੇ ਆਸਤੇ ਕੋਲੇ ਪਕਾਉਣ ਦੀ ਤਨਖਾਹ ਲੈਂਦਾ ਸਾਡੇ ਆਸਤੇ ਨਹੀਂ ਆਪਣੇ ਲਈ ਕਹਿੰਦਾ ਮੈਂ ਆਪਣੇ ਲਈ ਕੋਲੇ ਨਹੀਂ ਪਕਾਉਣੇ ਮੈਨੂੰ ਤਨਖਾਹ ਦਿਓ ਯਾਰ ਇਹ ਮਾਸ਼ਾਅੱਲਾ ਤਨਖਾਹ ਚ ਅੱਧੀ ਤਨਖਾਹ ਕੋਲਿਆਂ ਚ ਜਾਂਦੀ ਉਹ ਕੋਲੇ ਵੀ ਸਾਡੇ ਆ ਕੰਪਨੀ ਦੇ ਉਹ ਕਹਿੰਦਾ ਜਿਹੜਾ ਮੈਂ ਘਰੋਂ ਆ ਗਿਆ ਨਾ ਇੱਥੇ ਹੁਣ ਸਾਰੀ ਦਿਹਾੜੀ ਯਾਰ ਸਰਦੀਆਂ 'ਚ ਹਫਤਾ ਤਾਂ ਇੱਥੇ ਰਹਿੰਦਾ ਜੋ ਰਾਤ ਪੈਂਦੀ ਨਾ ਕਹਿੰਦਾ ਮੈਂ ਸਵੇਰੇ ਚਲਾ ਜਾਊਂਗਾ ਸੱਚੀ ਮੁੱਚੀ ਹਾਂ ਇਹ ਜੈਰਮਨ ਠੰਡ ਲੱਗਦੀ ਇਹਨੂੰ ਸੱਚੀ ਮੁੱਚੀ ਠੰਡ ਲੱਗਦੀ ਕਮਜ਼ੋਰ ਹਾਂ ਚਲੋ ਜੀ ਲਓ ਜੀ ਨਾਜ਼ਰੀਨ ਅੱਛਾ ਇਹ ਜੱਟ ਆ ਤੈਨੂੰ ਇਹਦਾ ਵੀ ਇੱਕ ਤੈਨੂੰ ਮੈਂ ਦਿਖਾਵਾਂ ਹਾਂ ਇਹਦੀ ਵੀ ਤੈਨੂੰ ਇੱਕ ਚੀਜ਼ ਲੈ ਜੇ ਤੈਨੂੰ ਲੱਗ ਜੇ ਜੱਟ ਆ ਤੇ ਮੈਨੂੰ ਫੜ ਲਈ ਇਹਨੂੰ ਸਾਜੀ ਇਹ ਪਿਸਟਲ ਚਲਾ ਲੈਂਦਾ ਮੈਂ ਕਹਿੰਦਾ ਪਿਸਟਲ ਛੱਡ ਦੇ ਲਓ ਜੀ ਨਾਜ਼ਰੀਨ ਆਪਣਾ ਬਹੁਤ ਖਿਆਲ ਰੱਖਣਾ ਫੈਸਲ ਰਾਮੇ ਸਾਹਿਬ ਵਾਸਤੇ ਦੁਆ ਕਰਨਾ ਮੁਜ਼ਾਕਰਾ 'ਚ ਜੋ ਕਰ ਰਹੇ ਆ ਉਹਨੇ ਸਪੈਸ਼ਲ ਕਿਹਾ ਸੀ ਉਹਨੇ ਕਿਹਾ ਸੀ ਯਾਰ ਸਾਰੀ ਆਡੀਅנס ਨੂੰ ਮੇਰਾ ਬੜਾ ਦਿਲ ਕਰਦਾ ਮੈਂ ਕਿਹਾ ਸੀ ਯਾਰ ਆ ਜਾ ਉਹ ਇਸ ਤੋਂ ਨਹੀਂ ਆ ਰਿਹਾ ਥੋੜਾ ਜਿਹਾ ਕਿਉਂਕਿ ਉਹ ਨਵਾਂ ਸ਼ੋਅ ਸ਼ੁਰੂ ਹੋਇਆ ਨਾ ਤੇ ਉਹ ਰਿਕਾਰਡਿੰਗਸ ਜ਼ਿਆਦਾ ਕਰ ਰਹੇ ਨੇ ਤੇ ਇਨਸ਼ਾਅੱਲਾ 2-4-5 ਦਿਨ ਦੇ ਵਿੱਚ ਉਹ ਬੈਲੈਂਸ ਹੋ ਜਾਏਗਾ ਫਿਰ ਉਸ ਤੋਂ ਬਾਅਦ ਹਫਤੇ 'ਚ 2-3 ਦਿਨ ਜਾਇਆ ਕਰੇਗਾ ਬਾਕੀ ਇੱਥੇ ਹੀ ਰਿਹਾ ਕਰੇਗਾ ਤੇ ਉਹਦੇ ਲਈ ਸਪੈਸ਼ਲ ਦੁਆ ਕਰਨਾ ਉਹਨੂੰ ਉੱਥੇ ਜਾ ਕੇ ਲਾਈਕ ਕਰਨਾ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਕਿ ਫੈਸਲ ਰਾਮੇ ਭਾਈ ਸਜਾਦ ਜਨੀ ਆਫੀਸ਼ੀਅਲ ਤੋਂ ਆਇਆ ਤੇ ਇਮਰਾਨ ਅਸ਼ਰਫ ਸਾਹਿਬ ਹੋਰ ਨੇ ਬਹੁਤ ਪਿਆਰਾ ਇਨਸਾਨ ਆ ਬਹੁਤ ਟੈਲੈਂਟਡ ਠੀਕ ਹੈ ਨਾ ਔਰ ਵਜ਼ਨ ਕੈਸਾ ਉਹਨੇ ਘਟਾਇਆ 15 ਕਿਲੋ ਆਪਣਾ ਵਜ਼ਨ ਘਟਾ ਲਿਆ ਔਰ ਬਹੁਤ ਪਿਆਰਾ ਵਾਲਾ ਜੀ ਹੈ ਬੜਾ ਸੌਫਟ ਬਹੁਤ ਪਿਆਰਾ ਵਾਲਾ ਜੀ ਤੇ ਉਹ ਬਹੁਤ ਮੁਹੱਬਤ ਕਰ ਰਿਹਾ ਫੈਸਲ ਰਾਮੇ ਦੇ ਨਾਲ ਔਰ ਜਿਹੜੇ ਉੱਥੇ ਸ਼ਾਹਿਦ ਹਾਫਿਜ਼ ਸ਼ਾਹਦ ਸਾਹਿਬ ਨੇ ਉਹ ਵੀ ਬਹੁਤ ਮੁਹੱਬਤ ਕਰ ਰਹੇ ਨੇ ਹੋਰ ਵੀ ਜਿਹੜੇ ਉੱਥੇ ਲੋਕ ਨੇ ਫੈਸਲ ਨੂੰ ਬਹੁਤ ਪਿਆਰ ਦੇ ਰਹੇ ਨੇ ਔਰ ਤੁਹਾਡਾ ਵੀ ਤੁਸੀਂ ਵੀ ਉੱਥੇ ਕਮੈਂਟਸ ਦੇ ਵਿੱਚ ਦੇਖ ਕੇ ਤੇ ਫੈਸਲ ਨੂੰ ਪੂਰਾ ਪਿਆਰ ਦਿਓ ਤਾਂ ਕਿ ਉਹਦੀ ਹੌਸਲਾ ਅਫਜ਼ਾਈ ਹੋਵੇ ਤੇ ਆਪਣਾ ਬਹੁਤ ਖਿਆਲ ਰੱਖਣਾ ਕੱਲ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ ਅੱਲਾ ਹਾਫਿਜ਼